ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ। ਜੀ ਆਇਆਂ ਨੂੰ ਸਵਾਗਤ ਹੈ ਸਰੋਤੇ ਪ੍ਰੋਗਰਾਮ ਅਪਡੇਟ ਅਮਰੀਕਾ ਦੇ ਅੱਜ ਦੇ ਸਪੈਸ਼ਲ ਟਰੈਕਿੰਗ ਬਾਰੇ ਪ੍ਰੋਗਰਾਮ ਦੇ ਵਿੱਚ ਜੁੜ ਚੁੱਕੇ ਨੇ ਮੇਰੇ ਨਾਲ ਹਰਜੋਤ ਸਿੰਘ ਖਾਲਸਾ ਜੀ। ਹਰਜੋਤ ਸਿੰਘ ਜੀ, ਜੀ ਆਇਆਂ ਨੂੰ ਸਵਾਗਤ ਹੈ ਜੀ। ਸਤਿ ਸ੍ਰੀ ਅਕਾਲ। ਸਤਿ ਸ਼੍ਰੀ ਅਕਾਲ, ਧੰਨਵਾਦ ਜੀ ਆਇਆਂ ਨੂੰ। ਪੰਜਾਬੀ ਰੇਡੀਓ USA ਦੇ ਜਿੰਨੇ ਵੀ ਸਰੋਤੇ ਸਾਡੇ ਸਾਰੇ ਹੀ AM ਸਟੇਸ਼ਨਸ, FM ਸਟੇਸ਼ਨਸ, ਘਰਾਂ ਦੇ ਵਿੱਚ ਰੇਡੀਓ ਸੈਟਸ ਦੇ ਰਾਹੀਂ, ਟੈਲੀਫੋਨ ਦੇ ਰਾਹੀਂ, ਫੇਸਬੁੱਕ, YouTube ਤੇ ਲਾਈਵ ਦੇਖ ਰਹੇ ਹੋ, ਸੁਣ ਰਹੇ ਹੋ, ਸਾਰਿਆਂ ਨੂੰ ਜੀ ਆਇਆਂ ਨੂੰ ਤੇ ਬਹੁਤ ਹੀ ਪਿਆਰ ਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ। ਸਰੋਤਿਓ, ਅੱਜ ਅਪ੍ਰੈਲ ਦੀ 9 ਤਰੀਕ ਆ, ਦਿਨ ਵੀਰਵਾਰ ਆ ਤੇ ਤੁਹਾਡੇ ਲਈ ਸਵੇਰ ਦਾ ਅਪਡੇਟ ਟਰੈਕਿੰਗ ਪ੍ਰੋਗਰਾਮ ਲੈ ਕੇ ਹਾਜ਼ਰ ਹੋਏ ਹਾਂ। ਟਰੈਕਿੰਗ ਬਾਰੇ ਗੱਲਬਾਤ ਕਰਨ ਦੇ ਲਈ ਆਪਣੇ ਨਾਲ ਇਸ ਮੌਕੇ ਰਮਨ ਢਿੱਲੋਂ ਜੀ ਵੀ ਜਿਹੜੇ ਜੁੜ ਚੁੱਕੇ ਆ, ਉਹਨਾਂ ਨੂੰ ਵੀ ਜੀ ਆਇਆਂ ਨੂੰ ਆਖਦੇ ਹਾਂ। ਰਮਨ ਜੀ, ਸਵਾਗਤ ਹੈ। ਸਤਿ ਸ੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਸਾਰੇ ਸੁਣਨ ਤੇ ਦੇਖਣ ਵਾਲਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਸਾਡੇ ਅੱਜ ਦੇ ਪ੍ਰੋਗਰਾਮ ਦੇ ਸਪਾਂਸਰ ਨੇ ਖਾਲਸਾ ਇੰਸ਼ੋਰੈਂਸ ਏਜੰਸੀ, ਜਿਨ੍ਹਾਂ ਦੇ ਕੋਲੋਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਤੁਸੀਂ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ ਕਰ ਸਕਦੇ ਹੋ 408-272-2500 ਦੇ ਉੱਤੇ। ਟਿਰਕਿਆਣਾ ਇਮੀਗ੍ਰੇਸ਼ਨ ਲਾ ਫਰਮ, US ਇਮੀਗ੍ਰੇਸ਼ਨ ਦਾ ਹੋਵੇ ਕਿਸੇ ਵੀ ਤਰੀਕੇ ਦਾ ਕੰਮ, ਕਾਲ ਅਟੈਂਡਿੰਗ ਟਿਰਕਿਆਣਾ 415-909-0503 ਦੇ ਉੱਤੇ। ਗੁਰਪ੍ਰੀਤ ਸਿੰਘ ਬੇਕਰਸਫੀਲਡ, ਮਨਜੀਤ ਸਿੰਘ ਸੰਘਾ, ਬਲਕਾਰ ਸਿੰਘ ਸੰਘਾ, ਯੂਨੀਅਨ ਸਿਟੀ ਤੇ ਊੜਾ ਡੈਟ ਰਿਲੀਫ ਵਾਲੇ। ਇਕਨੋਮਿਕ ਹਾਰਡਸ਼ਿਪ ਹੈ, ਬੈਂਕਰਪਸੀ ਤੋਂ ਬਚਣਾ ਚਾਹੁੰਦੇ ਹੋ ਤਾਂ ਇਹਨਾਂ ਦੇ ਨਾਲ ਸੰਪਰਕ ਕਰੋ। ਅੱਧੇ ਤੋਂ ਵੱਧ ਕਰਜ਼ਾ ਤੁਹਾਡਾ ਮਾਫ ਕਰਾਉਣ ਦੇ ਵਿੱਚ ਤੁਹਾਡੀ ਮਦਦ ਕਰ ਸਕਦੇ ਨੇ। ਕਾਲ ਕਰੋ 408-888-888-9914 888-888-9914 ਦੇ ਉੱਤੇ। ਕੀ ਕੁਛ ਦੁਨੀਆ ਭਰ 'ਚ ਚੱਲ ਰਿਹਾ, ਕੀ ਕੁਛ ਟਰੱਕਿੰਗ ਦੀ ਦੁਨੀਆ ਦੇ ਵਿੱਚ ਚੱਲ ਰਿਹਾ, ਉਹਦੇ ਬਾਰੇ ਜਿਹੜੀ ਉਹ ਆਪਾਂ ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਗੱਲਬਾਤ ਕਰਾਂਗੇ। ਹਰਜੋਤ ਸਿੰਘ ਜੀ, ਪਹਿਲਾਂ ਥੋੜ੍ਹੀਆਂ ਜਿਹੀਆਂ ਜਿਹੜੀਆਂ ਕੌਮਾਂਤਰੀ ਖਬਰਾਂ ਦੇ ਉੱਤੇ ਨਜ਼ਰ ਮਾਰ ਕੇ ਇੱਕ ਦੋ, ਫਿਰ ਆਪਾਂ ਟਰੱਕਿੰਗ ਵੱਲ ਨੂੰ ਵਧਦੇ ਹਾਂ ਜੀ। ਕਹਿੰਦੇ ਵੀ ਇਰਾਨ ਨੇ ਆਲਰੇਡੀ ਜਿਹੜਾ ਸਟੇਟ ਆਫ ਹਾਰਮਜ਼ ਆ ਉਹਦੇ ਉੱਤੇ ਆਪਣਾ ਗ੍ਰਿਪ ਜਿਹੜਾ ਆ ਹੋਰ ਸੋਲਿਡ ਕਰ ਲਿਆ ਹੈਗਾ। ਹਾਲਾਂਕਿ ਜਿਹੜੀ ਡੀਲ ਹੋਈ ਸੀ ਉਹਦੇ ਵਿੱਚ ਇਹ ਸੀ ਕਿ ਜਿਹੜੀ ਸਟੇਟ ਆਫ ਹਾਰਮਜ਼ ਆ ਉਸ ਨੂੰ ਖੋਲ੍ਹਣਾ ਹੈਗਾ। ਵਾਈਟ ਹਾਊਸ ਦੇ ਨੈਸ਼ਨਲ ਇਕਨੋਮਿਕ ਕੌਂਸਲ ਡਾਇਰੈਕਟਰ ਕੈਬਨ ਹੈਸੈਟ, ਉਹਨਾਂ ਨੇ ਇਹ ਕਿਹਾ ਆ ਵੀ ਜੋ ਇਰਾਨ ਆ ਉਸ ਨੇ ਜੋ ਸਟੇਟ ਆਫ ਹਾਰਮਜ਼ ਆ ਉਸ ਨੂੰ ਰੋਕ ਰੱਖਿਆ ਹੈਗਾ ਤੇ ਬਹੁਤ ਵੱਡੀ ਗਿਣਤੀ ਦੇ ਵਿੱਚ ਜਿਹੜੇ ਸ਼ਿਪ ਆ ਉਹ ਲਾਈਨ ਦੇ ਵਿੱਚ ਲੱਗੇ ਹੋਏ ਹੈਗੇ ਆ। ਇਸੇ ਤਰ੍ਹਾਂ ਇਜ਼ਰਾਈਲ ਨੇ ਲਗਾਤਾਰ ਬੇਰੂਤ ਦੇ ਉੱਤੇ ਜਿਹੜੇ ਆ ਅਟੈਕ ਕਰਨੇ ਸ਼ੁਰੂ ਕੀਤੇ ਹੋਏ ਹੈਗੇ ਆ। ਲੈਬਨਾਨ ਵਾਲੇ ਇਹ ਕਹਿ ਰਹੇ ਆ ਵੀ ਇਰਾਨ ਦੀ ਡੀਲ ਦੇ ਵਿੱਚ ਹੀ ਇਹ ਇਨਕਲੂਡਡ ਹੈਗਾ ਕਿ ਲੈਬਨਾਨ ਦੇ ਉੱਤੇ ਵੀ ਕਿਸੇ ਤਰ੍ਹਾਂ ਦਾ ਜਿਹੜਾ ਅਟੈਕ ਨਹੀਂ ਕਰਨਾ। ਤੇ ਇਰਾਨ ਵਾਲੇ ਵੀ ਇਹ ਕਹਿ ਰਹੇ ਆ ਵੀ ਜੇ ਇਰਾਨ ਦੇ ਉੱਤੇ ਕਿਸੇ ਤਰ੍ਹਾਂ ਦੇ ਜਿਹੜੇ ਹਮਲੇ ਬੰਦ ਹੋਏ ਆ ਤੇ ਉਹ ਬੇਰੂਤ ਲੈਬਨਾਨ ਦੇ ਉੱਤੇ ਵੀ ਜਿਹੜੇ ਹਮਲੇ ਆ ਉਹ ਬੰਦ ਹੋਣੇ ਚਾਹੀਦੇ ਹੈਗੇ ਆ। ਲੈਬਨਾਨ ਦੇ ਵਿੱਚ ਹੁਣ ਤੱਕ 2000 ਤੋਂ ਵੱਧ ਲੋਕ ਜਿਹੜੇ ਆ ਮਾਰੇ ਜਾ ਚੁੱਕੇ ਆ ਤੇ ਮਿਲੀਅਨ ਦੇ ਕਰੀਬ ਲੋਕ ਡਿਸਪਲੇਸ ਹੋ ਚੁੱਕੇ ਹੈਗੇ ਆ। ਸੋ ਵਰਲਡ ਲੈਵਲ ਦੇ ਉੱਤੇ ਸਾਰੇ ਲੋਕ ਕਹਿ ਰਹੇ ਆ ਵੀ ਉੱਥੇ ਜਿਹੜਾ ਧੱਕਾ ਆ ਇਜ਼ਰਾਈਲ ਵਾਲੇ ਸ਼ਰੇਆਮ ਕਰ ਰਹੇ ਹੈਗੇ ਜੀ। ਹੁਣੇ ਨੇਤਨਿਆਹੂ ਦਾ ਜਿਹੜਾ ਇਹ ਬਿਆਨ ਆਇਆ ਆ ਹਰਜੋਤ ਸਿੰਘ ਜੀ, ਉਹ ਕਹਿੰਦੇ ਵੀ ਲਬਨਾਨ ਦੇ ਨਾਲ ਕਹਿੰਦੇ ਅਸੀਂ ਸਿੱਧੀ ਗੱਲਬਾਤ ਕਰਾਂਗੇ, ਡਾਇਰੈਕਟ ਟਾਕਸ, ਹਜ਼ਬੁੱਲਾ ਨੂੰ ਡਿਸਆਰਮ ਕਰਨ ਨੂੰ ਲੈ ਕੇ। ਸਦਰਨ ਲਬਨਾਨ ਦੇ ਵਿੱਚ ਉਹਨਾਂ ਦੇ ਦੁਆਰਾ ਜਿਹੜੇ ਹਮਲੇ ਆ ਉਹ ਤੇਜ਼ ਕੀਤੇ ਹੋਏ ਹੈਗੇ ਆ, ਈਵਨ ਦੋ ਇਰਾਨ ਦੇ ਨਾਲ ਜਿਹੜੀ ਸੀਜ਼ ਫਾਇਰ 2 ਹਫ਼ਤੇ ਦੀ ਸ਼ੁਰੂ ਹੋਇਆਂ ਨੂੰ 2 ਦਿਨ ਜਿਹੜੇ ਉਹ ਹੋ ਚੁੱਕੇ ਹੈਗੇ ਆ। ਸੋ ਉਧਰ ਜਿਹੜੇ ਡੈਮੋਕ੍ਰੇਟਸ ਆ ਉਹ ਟਰਾਈ ਕਰ ਰਹੇ ਸੀਗੇ ਵੀ ਟਰੰਪ ਹੋਣਾ ਦੀਆਂ ਜਿਹੜੀਆਂ ਵਾਰ ਪਾਵਰਸ ਆ ਉਹਨਾਂ ਉੱਤੇ ਕੋਈ ਨਕੇਲ ਪਾਈ ਜਾਵੇ, ਪਰ ਜਿਹੜੀ GOP ਆ, ਜਿਸ ਪਾਰਟੀ ਤੋਂ ਟਰੰਪ ਹੋਣੀ ਆ, ਉਹਨਾਂ ਨੇ ਜਿਹੜੇ ਡੈਮੋਕ੍ਰੇਟਸ ਦੀ ਇਸ ਪ੍ਰੋਸੀਜਰਲ ਮਿਡ ਰੀਸੈਸ ਸੈਸ਼ਨ ਦੇ ਵਿੱਚ ਉਹ ਕੋਈ ਵੀ ਉਹਨਾਂ ਦੀ ਸੁਣੀ ਨਹੀਂ ਹੈਗੀ। ਸੋ ਉਧਰ ਇਰਾਨ, ਜਿੱਦਾਂ ਤੁਸੀਂ ਕਿਹਾ ਵੀ ਸਟ੍ਰੇਟ ਆਫ ਹਾਰਮਜ਼ ਦਾ ਕਾਫੀ ਜਿਹੜਾ ਇੱਕ ਵੱਡਾ ਜਿਹੜਾ ਚਰਚਾ ਆ ਉਹ ਚੱਲ ਰਿਹਾ ਆ, ਉਹਦੇ ਬਾਰੇ ਕੋਈ ਕਲੈਰਿਟੀ ਨਹੀਂ। ਪਹਿਲੋਂ ਕਹਿੰਦੇ ਸ਼ੁਰੂ ਹੋ ਗਿਆ, ਫਿਰ ਜਿੱਦਾਂ ਤੁਸੀਂ ਦੱਸਿਆ ਵੀ ਹੁਣ ਦੁਬਾਰਾ ਉਹਨਾਂ ਨੇ ਬੰਦ ਕਰ ਦਿੱਤਾ ਹੈਗਾ ਆ। US ਤੇ ਇਰਾਨ ਦੀਆਂ ਮੰਗਾਂ ਦੋਨੋਂ ਹੀ ਵੱਖੋ ਵੱਖਰੀਆਂ ਨੇ। ਜਿਹੜੇ 10 ਪੁਆਇੰਟਸ ਇਰਾਨ ਵਾਲੇ ਕਹਿ ਰਹੇ ਸੀ, ਵਾਈਟ ਹਾਊਸ ਨੇ ਕਲੀਅਰ ਕਰ ਦਿੱਤਾ ਵੀ ਸਾਡਾ ਉਹਦੇ ਨਾਲ ਕੋਈ ਮਤਲਬ ਨਹੀਂ, ਗੱਲਾਂ ਕੋਈ ਹੋਰ ਪੁਆਇੰਟਸ ਦੇ ਉੱਤੇ ਜਿਹੜੀਆਂ ਉਹ ਹੋ ਰਹੀਆਂ ਆ। ਇਹਨਾਂ ਵਿੱਚ ਮੁੱਖ ਤੌਰ ਦੇ ਉੱਤੇ ਜਿਹੜੇ ਕਹਿ ਲਓ ਵੀ ਕੰਟੈਂਸ਼ੀਅਸ ਪੁਆਇੰਟ ਨੇ ਉਹ ਸਟ੍ਰੇਟ ਆਫ ਹਾਰਮਜ਼, ਯੂਰੇਨੀਅਮ, ਨੌਨ ਅਗਰੈਸ਼ਨ, ਲੈਬਨਾਨ, ਸੈਂਕਸ਼ਨਸ ਤੇ ਰਿਪਰੇਸ਼ਨਸ। ਸੋ ਇਹ ਚੀਜ਼ਾਂ ਦੇ ਉੱਤੇ ਜਿਹੜੀ ਚਰਚਾ ਆ ਉਹ ਚੱਲ ਰਹੀ ਆ। ਕੱਲ੍ਹ ਤਾਂ ਟਰੰਪ ਹੋਣਾ ਨੇ ਇੱਥੋਂ ਤੱਕ ਵੀ ਬਿਆਨ ਦਿੱਤਾ ਸੀਗਾ ਵੀ ਚੁੰਗੀ ਅਸੀਂ ਆਪ ਇਰਾਨ ਦੇ ਨਾਲ ਮਿਲ ਕੇ ਲੈਣੀ ਸ਼ੁਰੂ ਕਰਾਂਗੇ, ਵੀ ਜਿੰਨੇ ਵੀ ਸਟ੍ਰੇਟ ਆਫ ਹਾਰਮਜ਼ ਦੇ ਵਿੱਚੋਂ ਆਪਣੇ ਆਇਲ ਟੈਂਕਰ ਜਿਹੜੇ ਉਹ ਕੱਢਣੇ ਆ। ਜਿਹੜੀ ਦੁਨੀਆ ਦੀ ਸਭ ਤੋਂ ਵੱਡੀ ਆਇਲ ਟੈਂਕਰ ਵਾਲੇ ਸ਼ਿਪਰ ਹੈਗੇ ਨੇ, ਉਹਨਾਂ ਨੇ ਕਿਹਾ ਵੀ ਕਾਲੇ ਨਾ ਪਾਓ, ਅਸੀਂ ਏਡੀ ਜਲਦੀ ਨਹੀਂ ਜਿਹੜਾ ਉਹ ਲੰਘਣ ਲੱਗੇ, ਜਿੰਨੀ ਦੇਰ ਤੱਕ ਸਾਨੂੰ ਪੱਕਾ
ਸੰਤੁਸ਼ਟੀ ਨਹੀਂ ਹੋ ਜਾਂਦੀ ਵੀ ਹਾਂ ਵਾਕਿਆ ਹੀ ਸਾਡੇ ਜਿਹੜੇ ਆਇਲ ਟੈਂਕਰ ਆ ਉਹ ਉੱਥੋਂ ਸੁਰੱਖਿਅਤ ਲੰਘ ਜਾਣਗੇ, ਵੀ ਉਹਨਾਂ ਉੱਤੇ ਕੋਈ ਹਮਲਾ ਜਿਹੜਾ ਉਹ ਨਾ ਹੋਵੇ। ਸੋ ਜਸਟ ਬਿਕੋਜ਼ ਕਰੂਡ ਆਇਲ ਦੀ ਕੀਮਤ ਥੋੜੀ ਜੀ ਥੱਲੇ ਨੂੰ ਜਿਹੜੀ ਉਹ ਗਈ ਆ, ਤੇ ਇਹਦਾ ਮਤਲਬ ਇਹ ਨਹੀਂ ਆ ਵੀ ਆਪਾਂ ਨੂੰ ਗੈਸ ਸਟੇਸ਼ਨ ਦੇ ਉੱਤੇ ਅਜੇ ਜਿਹੜੇ ਪ੍ਰਾਈਸ ਆ ਉਹ ਉਸੇ ਵੇਲੇ ਘਟਦੇ ਹੋਏ ਨਜ਼ਰ ਆਉਣਗੇ। ਉਦਾਂ ਇਹ ਵੈਸੇ ਕਮਾਲ ਦੀ ਗੱਲ ਆ ਹਰਜੋਤ ਜੀ, ਰਮਨ ਜੀ, ਜਦੋਂ ਤਾਂ ਲੜਾਈ ਬੰਬ ਅਜੇ ਹਵਾ 'ਚ ਵੀ ਪਹੁੰਚਿਆ ਨਾ ਹੋਵੇ, ਗੱਲ ਹੀ ਚੱਲ ਰਹੀ ਹੋਵੇ, ਤਾਂ ਤੇਲ ਇੱਧਰ ਵੱਧ ਬਹੁਤ ਜਲਦੀ ਜਾਂਦਾ ਹੈ। ਘਟਣ ਜਦੋਂ ਸੀਜ਼ਫਾਇਰ ਐਲਾਨ ਵੀ ਹੋ ਜੀ ਹੋਵੇ ਤਾਂ ਫਿਰ ਕਹਿੰਦੇ ਨਹੀਂ ਦੇਖਾਂਗੇ ਅਜੇ ਵੀ ਕੀ ਬਣਦਾ ਹੈ, ਫਿਰ ਉਸ ਤੋਂ ਬਾਅਦ ਦੇ ਵਿੱਚ ਤੇਲ ਦੀ ਪ੍ਰਾਈਸ ਜਿਹੜੀ ਉਹ ਘਟਾਵਾਂਗੇ। ਫਾਇਦਾ ਸੋਹਣਾ ਚੱਕ ਜਾਂਦੀਆਂ ਜਿਹੜੀਆਂ ਆਇਲ ਕੰਪਨੀਆਂ ਇਸ ਹਿਸਾਬ ਦੇ ਨਾਲ। ਜੀ ਬਿਲਕੁਲ ਜੀ, ਬਿਲਕੁਲ। ਸੋ ਰਮਨ ਜੀ ਆਇਆਂ ਨੂੰ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਅਸੀਂ ਅੱਜ ਫਿਰ ਟਰੱਕਿੰਗ ਵੱਲ ਚੱਲੀਏ। ਯਾਹੂ ਨੇ ਸਭ ਤੋਂ ਵੱਡੀ ਨਿਊਜ਼ ਜਿਹੜੀ ਛਾਪੀ ਹੈਗੀ ਆ, ਕਹਿੰਦੇ ਵੀ ਗੈਸ ਦੀਆਂ ਕੀਮਤਾਂ ਨੂੰ ਲੈ ਕੇ, ਡੀਜ਼ਲ ਦੀਆਂ ਕੀਮਤਾਂ ਨੂੰ ਲੈ ਕੇ ਜਿਹੜੇ ਟਰੱਕਰਸ ਆ ਉਹਨਾਂ ਦਾ ਬਹੁਤ ਬੁਰਾ ਹਾਲ ਹੈਗਾ ਇਸ ਵੇਲੇ। ਜੀ ਬਿਲਕੁਲ, ਇਹ ਚੀਜ਼ ਜਿਹੜੀ ਹੈ ਇਸ ਵੇਲੇ ਮਤਲਬ ਅਨਪ੍ਰੈਜ਼ੀਡੈਂਟਡ ਹੈਗੀ ਹੈ ਕਿ ਜਿਹੜੀ ਡੀਜ਼ਲ ਪ੍ਰਾਈਸ $8 ਦੇ ਕਰੀਬ ਸਾਡੇ ਇੱਥੇ ਲੋਕਲੀ ਮੈਂ I-5 ਦੇ ਉੱਤੇ ਦੇਖਦਾ ਹਾਂ, $8 ਦੇ ਕਰੀਬ ਜਿਹੜੀ ਪ੍ਰਾਈਸ ਹੈਗੀ ਆ ਪਹੁੰਚ ਚੁੱਕੀ ਆ। ਔਰ ਇਹਦੇ ਵਿੱਚ ਰਾਜਕਰਨ ਤੇ ਹਰਜੋਤ ਭਾਜੀ ਜਿਹੜੀ ਮੇਜਰ ਪ੍ਰੋਬਲਮ ਹੈਗੀ ਨਾ ਇਸ ਵੇਲੇ ਉਹ ਇਹ ਹੈਗੀ ਆ ਕਿ ਜਿਹੜੀਆਂ ਤਾਂ ਵੱਡੀਆਂ ਫਲੀਟਸ ਹੈਗੀਆਂ, ਵੱਡੀਆਂ ਕੰਪਨੀਆਂ ਹੈਗੀਆਂ, ਮਿਡ ਸਾਈਜ਼ ਟੂ ਬਿਗ ਕੰਪਨੀਜ਼ ਹੈਗੀਆਂ, ਉਹ ਫਿਊਲ ਸਰਚਾਰਜ ਜਿਹੜਾ ਉਹਨਾਂ ਨੂੰ ਉਦਾਂ ਹੀ ਮਿਲ ਜਾਂਦਾ ਹੈ। ਆਲਮੋਸਟ ਲਾਈਕ $1 ਦੇ ਕਰੀਬ ਫਿਊਲ ਸਰਚਾਰਜ ਜਿਹੜਾ ਇਸ ਵੇਲੇ ਮਿਲ ਰਿਹਾ ਹੈਗਾ, 90 ਸੈਂਟ 95 ਸੈਂਟਸ ਔਨ ਟਾਪ ਆਫ ਦਾ ਜਿਹੜਾ ਤੁਹਾਡਾ ਰੇਟ ਹੈਗਾ। ਮੰਨ ਲਓ ਤੁਹਾਡਾ ਰੇਟ $2.5 ਦਾ ਹੈਗਾ ਤੇ ਉਹਦੇ ਉੱਤੇ ਤੁਹਾਨੂੰ $1 ਹੋਰ ਜਾਂ 95 ਸੈਂਟਸ ਫਿਊਲ ਸਰਚਾਰਜ ਮਿਲਦਾ। ਜਿੱਦਾਂ ਆਪਾਂ ਜੇ ਫੈਡੈਕਸ ਦੀ ਡਿਲੀਵਰੀ ਮੰਗਵਾਉਂਦੇ ਆ ਜਾਂ ਹੁਣ ਐਮਾਜ਼ੋਨ ਵੀ ਕਹਿ ਰਿਹਾ ਹੈਗਾ, ਹੋਰ UPS ਆ, ਉਹਨਾਂ ਦਾ ਸਾਰਿਆਂ ਦਾ ਹਰ ਡਿਲੀਵਰੀ ਦੇ ਉੱਤੇ ਫਿਊਲ ਸਰਚਾਰਜ ਜਿਹੜਾ ਪਾਇਆ ਹੁੰਦਾ। ਤੁਸੀਂ ਕੋਈ ਵੀ ਘਰ ਡਿਲੀਵਰੀ ਮੰਗਾ ਲਓ ਅੱਜ ਕੱਲ੍ਹ, ਉਹਦੇ 'ਤੇ ਫਿਊਲ ਸਰਚਾਰਜ ਹੁੰਦਾ ਹੈ। ਸੋ ਜਿਹੜੀਆਂ ਵੱਡੀਆਂ ਕੰਪਨੀਆਂ ਉਹਨਾਂ ਨੂੰ ਇਸ ਫਿਊਲ ਪ੍ਰਾਈਸ ਵਧੀ ਦਾ ਜਿਹੜਾ ਆ ਉਹ ਇੰਨਾ ਜ਼ਿਆਦਾ ਅਸਰ ਨਹੀਂ ਹੁੰਦਾ, ਕਿਉਂਕਿ ਉਹ ਸਾਰਾ ਅਸਰ ਜਿਹੜਾ ਆ ਉਹ ਐਂਡ ਯੂਜ਼ਰ ਯਾਨੀ ਕਿ ਤੁਸੀਂ ਔਰ ਅਸੀਂ ਜਿਹੜੇ ਆ ਉਹ ਪੇ ਕਰਦੇ ਆ। ਪਰ ਜਿਹੜੀਆਂ ਸਮਾਲ ਕੰਪਨੀਆਂ ਹੈਗੀਆਂ, ਜਿਹੜੀਆਂ ਆਪਣੀਆਂ ਮੇਜਰ ਆਪਣੀ ਜਿਹੜੀ ਟਰੱਕਿੰਗ ਕਮਿਊਨਿਟੀ ਹੈਗੀ ਉਹ ਸਮਾਲ ਟਰੱਕਿੰਗ ਕੰਪਨੀਆਂ ਹੈਗੀਆਂ, ਉਹਨਾਂ ਨੂੰ ਫਿਊਲ ਸਰਚਾਰਜ ਅੱਬਲ ਤਾਂ ਮਿਲਦਾ ਹੀ ਨਹੀਂਗਾ। ਜੇ ਮਿਲਦਾ ਹੈ ਤਾਂ ਬਹੁਤ ਥੋੜ੍ਹਾ ਮਿਲਦਾ ਹੈਗਾ। ਜਿਹੜੀਆਂ ਵਿੱਚ ਕਹਿ ਲਓ ਡਬਲ ਬ੍ਰੋਕਰੇਜ ਵਾਲੇ ਜਾਂ ਬ੍ਰੋਕਰਸ ਜਿਹੜੇ ਆ ਜਾਂ ਕੋਈ ਵੀ ਆ, ਉਹ ਜਿਹੜਾ ਆ ਫਿਊਲ ਸਰਚਾਰਜ ਜਿਹੜਾ ਆ ਉਹ ਅੱਧਾ ਪਜੱਦਾ ਖਾ ਜਾਂਦੇ ਆ, ਵਿੱਚ ਰੱਖ ਜਾਂਦੇ ਆ। ਸੋ ਇਸ ਕਰਕੇ ਜਿਹੜੀਆਂ ਛੋਟੀਆਂ ਟਰੱਕਿੰਗ ਕੰਪਨੀਆਂ ਹੈਗੀਆਂ ਉਹਨਾਂ ਦੇ ਉੱਤੇ ਇਹ ਬਹੁਤ ਵੱਡਾ ਜਿਹੜਾ ਅਸਰ ਪੈ ਰਿਹਾ ਹੈਗਾ। ਔਰ ਰਾਜਕਰਨ, ਮੈਂ ਆਪਣਾ ਹਰਜੋਤ ਭਾਜੀ ਇੱਥੇ ਜੇ ਇੱਕ ਖਬਰ ਜਿਹੜੀ ਆ ਬੜੀ ਮੰਦਭਾਗੀ ਖਬਰ ਆ ਜਿਹੜੀ ਮੈਂ ਸ਼ੇਅਰ ਕਰਨ ਲੱਗਾ ਹਾਂ ਕਿ ਫ੍ਰਿਜ਼ਨੋ ਦੇ ਵਿੱਚ ਸਾਡੇ ਕਾਫੀ ਪਰਮਿੱਤਰ ਸੀਗੇ, ਸਾਡੇ ਆਫਿਸ ਦੇ ਗੁਆਂਢੀ ਵੀ ਸੀਗੇ। ਉਹਨਾਂ ਨੇ ਟਰੱਕਿੰਗ ਕੰਪਨੀ ਰਨ ਕਰਦੇ ਸੀਗੇ ਅਤੇ ਜਿਹੜੀਆਂ ਹਾਲਾਤ ਇਸ ਵੇਲੇ ਬਣੇ ਸੀਗੇ, ਕੁਛ ਪਤਾ ਲੱਗਾ ਕਿ ਜਿਵੇਂ ਉਹਨਾਂ ਨੇ ਟਰੱਕਿੰਗ ਕੰਪਨੀ ਜਿਹੜੀ ਆ ਸੈੱਲ ਕੀਤੀ ਸੀਗੀ, ਅੱਗੇ ਜਿਨ੍ਹਾਂ ਨੇ ਲਈ ਸੀ ਉਹਨਾਂ ਨੇ ਬਹੁਤ ਜ਼ਿਆਦੀਆਂ ਚੋਰੀਆਂ ਕਰਤੀਆਂ ਉੱਤੇ। ਸੋ ਇੰਨਾ ਕੁ ਜ਼ਿਆਦਾ ਅਮਾਊਂਟ ਪ੍ਰੈਸ਼ਰ ਕਰ ਗਿਆ ਵੀ ਇਸ ਸੰਡੇ ਨੂੰ ਉਹਨਾਂ ਨੇ ਆਪਣੀ ਲਾਈਫ ਖਤਮ ਕਰ ਲਈ, ਸੁਸਾਈਡ ਹੋ ਗਿਆ। ਸੋ ਇਹ ਜਿਹੜੀ ਚੀਜ਼ ਹੋਈ ਆ, ਇਹਦੇ ਨਾਲ ਮੇਰੇ ਖਿਆਲ ਦੇ ਵਿੱਚ ਸਾਰੇ ਪਾਸੇ ਹੀ ਇਹ ਜਿਹੜੀ ਆ ਬਹੁਤ ਜ਼ਿਆਦਾ ਮਤਲਬ ਕਿ ਡਰ ਦੀ ਭਾਵਨਾ ਵੀ ਆ, ਬਹੁਤ ਚਿੰਤਾ ਦਾ ਵਿਸ਼ਾ ਵੀ ਆ। ਇਹ ਜਿਹੜੀਆਂ ਚੀਜ਼ਾਂ ਵਾਪਰਨੀਆਂ ਜਾਂ ਇਹ ਜਿਹੜੀਆਂ ਚੀਜ਼ਾਂ ਹੋਣੀਆਂ ਇੱਦਾਂ ਦੀਆਂ, ਆਪਾਂ ਬੜੇ ਚਿਰ ਤੋਂ ਇਹ ਗੱਲ ਕਹਿੰਦੇ ਆ ਰਹੇ ਆ ਕਿ ਜੇ ਕਿਸੇ ਨੂੰ ਵੀ ਕੋਈ ਪ੍ਰੋਬਲਮ ਪੈ ਰਹੀ ਆ ਜਾਂ ਪੈਸੇ ਦੀ ਜਾਂ ਕਿਸੇ ਕਿਸਮ ਦੀ ਇੰਡਸਟਰੀ ਦੇ ਵਿੱਚ ਕੋਈ ਦੁੱਖ ਤਕਲੀਫ ਆ ਰਹੀ ਆ, ਦਿਸ ਇਜ਼ ਨਾਟ ਦ ਐਂਡ ਆਫ ਦ ਰੋਡ। ਇਹ ਕੰਟਰੀ ਦੇ ਵਿੱਚ ਇਹ ਚੀਜ਼ ਦਾ ਇਹੋ ਹੀ ਫਾਇਦਾ ਹੈਗਾ ਕਿ ਤੁਸੀਂ ਆਪਣਾ ਸਾਰਾ ਕੁਝ ਜਿਹੜਾ ਆ ਉਹ ਖਤਮ ਕਰਕੇ ਨਵੇਂ ਸਿਰੇ ਤੋਂ ਸ਼ੁਰੂ ਕਰ ਸਕਦੇ ਆ। ਸੋ ਇਹ ਜਿਹੜੀ ਚੀਜ਼ ਆ, ਇਹ ਮੈਂ ਅੱਜ ਫਿਰ ਅਗੇਨ ਇਸ ਚੀਜ਼ ਦਾ ਮੁੱਦਾ ਜਿਹੜਾ ਮੈਂ ਲੈ ਕੇ ਆਇਆ ਕਿ ਇਹਨੂੰ ਸੋਚੋ। ਤੁਸੀਂ ਤੇ ਚਲੇ ਜਾਂਦੇ ਆ, ਲੇਕਿਨ ਤੁਹਾਡੇ ਆਲੇ ਦੁਆਲੇ ਜਿਹੜੇ ਪਰਿਵਾਰਕ ਮੈਂਬਰ ਹੈਗੇ, ਹੁਣ ਉਹਨਾਂ ਦੇ 3 ਬੱਚੇ ਆ ਜਿਹੜੇ ਲੈਸ ਦੈਨ 18 ਆ, ਠੀਕ ਹੈ ਨਾ, ਅਤੇ ਉਹਨਾਂ ਦਾ ਦੇਖੋ, ਉਹਨਾਂ ਦਾ ਫੈਮਲੀ ਦਾ ਕੀ ਬਣਨਾ ਹੈਗਾ, ਕੀ ਹੋਣਾ ਹੈਗਾ। ਉਹਨਾਂ ਦੀ ਮਾਤਾ ਜੀ ਜਿਹੜੇ ਆ ਉਹ ਬਿਮਾਰ ਸੀਗੇ ਔਰ ਉਹਨਾਂ ਦੇ ਸਾਹਮਣੇ ਖੜ ਕੇ ਸਾਹਮਣੇ ਦੇਖ ਕੇ ਸਾਰਾ ਕੁਛ ਹੋਇਆ ਆ, ਉਹ ਬੈੱਡ ਰਿਡਨ ਆ। ਸੋ ਇਹ ਜਿਹੜੀਆਂ ਚੀਜ਼ਾਂ ਹੈਗੀਆਂ ਨਾ, ਇਹ ਚੀਜ਼ਾਂ, ਇਹ ਨੌਬਤ ਜਿਹੜੀ ਆ ਇਹ ਨਾ ਆਵੇ। ਆਪਣੇ ਆਲੇ ਦੁਆਲੇ ਜਿਹੜੇ ਸਾਰੇ ਦੋਸਤ ਮਿੱਤਰ ਬਹਿੰਦੇ ਉੱਠਦੇ ਆ, ਉਹਨਾਂ ਨੂੰ ਜਦੋਂ ਇੱਦਾਂ ਦੀ ਕੋਈ ਸਿਚੁਏਸ਼ਨ ਪਤਾ ਲੱਗਦੀ ਆ,
ਆਸਕ ਫॉर ਹੈਲਪ। ਇਸ ਕੰਟਰੀ ਦੀ ਇੰਨੀ ਹੈਲਪ ਅਵੇਲੇਬਲ ਹੈ, ਇਸ ਸਿਲਸਿਲੇ ਦੇ ਵਿੱਚ ਅਵੇਲੇਬਲ ਆ, ਜਿਹੜੀ ਕਿ ਸਾਨੂੰ ਲੈਣੀ ਚਾਹੀਦੀ ਆ। ਔਰ ਉਹਦੇ ਵਿੱਚ ਕੋਈ ਐਸੀ ਸ਼ਰਮ ਵਾਲੀ ਗੱਲ ਨਹੀਂ ਗੀ, ਕੋਈ ਐਸੀ ਪ੍ਰੋਬਲਮ ਨਹੀਂ। ਸਾਰਿਆਂ 'ਤੇ ਦੁੱਖ ਤਕਲੀਫ ਆਉਂਦੀ ਆ। ਤੁਹਾਨੂੰ ਬੈਂਕ ਵੱਲੋਂ ਕੋਈ ਤੰਗੀ ਆ, ਤੁਹਾਨੂੰ ਕਿਸੇ ਚੀਜ਼ ਵੱਲੋਂ ਕੋਈ ਤੰਗੀ ਆ, ਤੁਸੀਂ ਕਈ ਜਿਹੜੇ ਐਸੇ ਰਸਤੇ ਆ ਦੇਖੋ ਹੁਣ ਆਪਣੇ ਕਿੱਡੀ ਵੱਡੀ ਟਰੱਕਿੰਗ ਕੰਪਨੀ ਆ ਸਦਰਨ ਕੈਲੀਫੋਰਨੀਆ ਦੇ ਵਿੱਚ, ਨੈਸ਼ਨਲ ਰੋਡ ਲੌਜਿਸਟਿਕ ਜਿਹੜੀ ਆ, ਉਹ ਐਡੀ ਵੱਡੀ ਕੰਪਨੀ ਆ, ਕੰਮ ਕਰ ਰਹੀ ਆ, ਨਹੀਂ ਚੱਲਿਆ, ਉਹਨਾਂ ਨੇ ਬੈਂਕਰਪਸੀ ਫਾਈਲ ਕਰਤੀ, ਕੋਈ ਨਹੀਂ, ਰੀਸਟਰਕਚਰ ਕਰ ਲੈਣਗੇ, ਹੌਲੀ ਹੌਲੀ ਬਾਹਰ ਆ ਜਾਣਗੇ, ਦੈਨ ਦੇ ਵਿਲ ਬੀ ਬੈਕ ਔਨ ਦਾ ਫੀਟ। ਸੋ ਬਹੁਤ ਚੀਜ਼ਾਂ ਹੈਗੀਆਂ, ਬਹੁਤ ਸਾਧਨ ਹੈਗੇ ਆ ਜਿਨ੍ਹਾਂ ਨੂੰ ਯੂਜ਼ ਕੀਤਾ ਜਾ ਸਕਦਾ। ਇਹੋ ਹੀ ਰਿਕੁਐਸਟ ਹੈ ਸਾਰਿਆਂ ਨੂੰ ਕਿ ਜੇ ਤੁਸੀਂ ਆਲੇ ਦੁਆਲੇ ਕੋਈ ਵੀ ਆਪਾਂ, ਔਰ ਇਹ ਵੀ ਰਾਜਕਰਨ ਔਰ ਹਰਜੋਤ ਭਾਜੀ, ਇਹ ਵੀ ਮੈਂ ਦੱਸ ਦਿਆਂ, ਇਹ ਜਿਹੜੇ ਹਾਲਾਤ ਆ ਇਹ ਵੀ ਸਾਡੇ ਹੀ ਆਪਣੇ ਪੈਦਾ ਕਰਦੇ ਆ, ਸਾਡੇ ਹੀ ਆਪਣੇ ਚਾਰ ਚੁਫੇਰੇ ਇਹੋ ਜਿਹੀਆਂ ਚੀਜ਼ਾਂ ਕਰਦੇ ਆ। ਸੋ ਅਸੀਂ ਜੇ ਸਟੈਟਿਸਟਿਕਸ ਦੇਖੀਏ ਨਾ ਇੱਥੇ ਇਸ ਵੇਲੇ, ਤੇ ਜਿੰਨੀਆਂ ਵੀ ਆਪਣੀ ਕਮਿਊਨਿਟੀ ਦੇ ਵਿੱਚ ਜਿਹੜੇ ਥੈਫਟ ਹੋ ਰਹੇ ਹੈਗੇ ਆ, ਉਹ ਥੈਫਟ ਕਰਨ ਵਾਲੇ ਵੀ ਆਪਣੇ ਆ, ਤੇ ਜਿਨ੍ਹਾਂ ਦੇ ਹੋ ਰਹੇ ਉਹ ਵੀ ਆਪਣੇ ਆ। ਜੇ ਵਿਕਟਮ ਵੀ ਅਸੀਂ ਆ, ਤੇ ਦੂਜੇ ਜੁਰਮ ਕਰਨ ਵਾਲੇ ਵੀ ਅਸੀਂ ਆ। ਸੋ ਐਡੀ ਕਿ ਜ਼ਿਆਦੀ ਹਾਲਾਤ ਖਰਾਬ ਹੋ ਗਏ ਆ ਨਾ, ਕਿ ਪਰ ਉਹਦਾ ਹੱਲ ਇਹ ਨਹੀਂ ਹੈਗਾ ਜੋ ਇਹ ਪਿਛਲੇ ਸੰਡੇ ਨੂੰ ਹੋਇਆ। ਬਹੁਤ ਵੀ ਗਲਤ ਹੋਇਆ, ਪਰ ਇੱਦਾਂ ਨਹੀਂ ਸੀ ਹੋਣਾ ਚਾਹੀਦਾ। ਪਰ ਹੁਣ ਵੀ ਸੋਚੋ, ਹੁਣ ਵੀ ਸਮਝੋ, ਜੇ ਤੁਹਾਡੇ ਆਲੇ ਦੁਆਲੇ ਕੋਈ ਵੀ ਇੱਦਾਂ ਦਾ ਬੰਦਾ ਹੈਗਾ, ਕੋਈ ਵੀ ਇੱਦਾਂ ਦਾ ਜਿਹੜਾ ਕਿ ਡਾਊਨ ਜਾ ਰਿਹਾ ਹੈਗਾ, ਪਲੀਜ਼ ਉਹਦੇ ਵੱਲ ਧਿਆਨ ਦਿਓ, ਤੇ ਜਿਹੜੀ ਆਪਣੀ ਸਰਵਿਸਿਜ਼ ਆ ਉਹਨੂੰ ਜ਼ਰੂਰ ਉਹਨੂੰ ਲਓ। ਬਿਲਕੁਲ ਰਮਨ ਜੀ, ਬਹੁਤ ਮਾੜੀ ਗੱਲ ਆ, ਇਦਾਂ ਦੇ ਸਟੈਪ ਨਹੀਂ ਚੱਕਣਾ ਚਾਹੀਦਾ। ਆਹ ਗੱਲ ਮੇਰੀ ਬੜੀ ਧਿਆਨ ਨਾਲ ਸੁਣਿਓ। ਸਾਡੇ ਜਿਹੜੇ ਮੌਜੂਦਾ ਪ੍ਰੈਜ਼ੀਡੈਂਟ ਆ ਨਾ, ਡੋਨਲਡ ਟਰੰਪ, 1991 ਤੋਂ ਲੈ ਕੇ 2009 ਤਾਈਂ ਉਹਨਾਂ ਨੇ 6 ਬੈਂਕਰਪਸੀਆਂ ਫਾਈਲ ਕੀਤੀਆਂ ਉਹਨਾਂ ਦੇ ਬਿਜ਼ਨੈਸਿਸ ਨੇ, ਚੈਪਟਰ 11। ਸੋ ਜੇ ਪ੍ਰੈਜ਼ੀਡੈਂਟ ਕਰ ਸਕਦਾ, ਆਪਾਂ ਨਹੀਂ ਕਰ ਸਕਦੇ ਜੇ ਕਿਤੇ ਪ੍ਰੋਬਲਮ ਪੈ ਗਈ, ਠੀਕ ਹੈ ਕਿ ਨਹੀਂ? ਸੋ ਐਡੀ ਘਬਰਾਉਣ ਵਾਲੀ ਗੱਲ ਨਹੀਂ। ਪੰਜਾਬੀ ਕਦੇ ਵੀ ਕੋਈ ਭੁੱਖਾ ਨਹੀਂ ਮਰਦਾ ਹੈਗਾ, ਕੋਈ ਨਹੀਂ, ਦਾਲ ਨਾਲ ਰੋਟੀ ਖਾ ਲਾਂਗੇ ਸਾਰੇ, ਉਹਦੇ ਨਾਲ ਹੀ ਖਾਂਦੇ ਆ। ਸੋ ਇਦਾਂ ਦਾ ਸਟੈਪ ਨਾ ਚੱਕੋ ਕੋਈ ਵੀ ਗਲਤ, ਤੇ ਉਹਦੇ ਨਾਲ ਬਾਅਦ ਦੇ ਵਿੱਚ ਜਿਹੜਾ ਪਰਿਵਾਰ ਨੂੰ ਇੰਨਾ ਦੁੱਖ ਝੱਲਣਾ ਪੈਂਦਾ ਆ, ਉਹਦੇ ਤੋਂ ਵੀ ਕਿਤੇ ਦੁਖੀ ਆ। ਬਿਲਕੁਲ ਜੀ। ਜੀ ਹਰਜੋਤ ਜੀ, ਇਹਦੇ ਵਿੱਚ ਮੈਂ ਐਡ ਇਹ ਚੀਜ਼ ਕਰੂੰਗਾ, ਰਮਨ ਜੀ ਨੇ ਉਸ ਗੱਲ ਨੂੰ ਛੋਇਆ ਵੀ ਇਹ ਪ੍ਰੋਬਲਮ ਕਿਤੇ ਨਾ ਕਿਤੇ ਬਣਾਈਆਂ ਆਪਣੀਆਂ ਹੋਈਆਂ ਆ, ਇੱਕ ਦੂਜੇ ਦੀ ਰੀਸ ਕਰਨ ਦੇ ਮਾਰੇ, ਗੈਟ ਰਿਚ ਸਕੀਮਾਂ ਦੇ ਵਿੱਚ ਤੁਸੀਂ ਫਸ ਜਾਂਦੇ ਆ ਵੀ ਜੇ ਉਹਨੇ ਰੇਂਜ ਰੋਵਰ ਕਢਾਈ ਤਾਂ ਮੈਂ ਹੁਣ ਉੱਤੋਂ ਉੱਤੇ ਵਾਲੀ ਉਹ ਹੀ ਕਢਾਉਣੀ ਆ, ਜੇ ਉਹਦਾ 4 ਬੈਡਰੂਮ ਦਾ ਘਰ ਆ ਤੇ ਮੈਂ ਹੁਣ 6 ਵਾਲਾ ਹੀ ਜਿਹੜਾ ਉਹ ਲੈ ਕੇ ਦਿਖਾਉਣਾ ਆ। ਤੁਸੀਂ ਭਾਈ ਇਹ ਚੀਜ਼ ਜੇ ਕਰਨੀ ਆ ਨਾ, ਇੱਦਾਂ ਕਰੋ ਵੀ ਜੇ ਉਹਦਾ ਬਿਜ਼ਨਸ ਇੰਨਾ ਹੈ ਤੇ ਆਪਾਂ ਉਹ ਤੋਂ ਬਿਜ਼ਨਸ ਨੂੰ ਹੌਲੀ ਹੌਲੀ ਹੋਰ ਵਧਾਉਣਾ ਹੈ, ਮਜ਼ਬੂਤੀ ਦੇ ਨਾਲ ਜਿਹੜਾ ਉਹ ਵਧਾਉਣਾ, ਕੋਈ ਤੁਹਾਨੂੰ ਨਹੀਂ ਰੋਕ ਰਿਹਾ। ਬਹੁਤ ਜਿੱਦਾਂ ਰਮਨ ਜੀ ਨੇ ਕਿਹਾ ਵੀ ਆਪਸ਼ਨਸ ਹਰ ਤਰ੍ਹਾਂ ਦੀਆਂ ਇੱਥੇ ਅਵੇਲੇਬਲ ਆ। ਇੱਕ ਤਾਂ ਸਾਰੇ ਜਾਣੇ ਇਹ ਮੁਹੱਈਆ ਕਰੀਏ ਵੀ ਭਾਈ ਸ਼ੋਸ਼ਾ ਘੱਟ ਕਰਿਆ ਕਰੀਏ, ਇਹ ਥੋੜਾ ਘੱਟ ਕਰੀਏ। ਲੋਕਾਂ ਨੂੰ ਦੇਖੋ, ਇਨਸਾਨ ਦੀ ਫਿਤਰਤ ਆ ਰੀਸ ਕਰਨ ਦੀ, ਪੈ ਜਾਂਦੀ ਹੈ ਨਾ ਚਾਹੁੰਦੇ ਹੋਏ ਵੀ। ਲੋਕ ਜਿਹਨੂੰ ਪੀਅਰ ਪ੍ਰੈਸ਼ਰ ਕਹਿ ਦਿੰਦੇ ਆ ਜਾਂ ਸੋਸਾਇਟੀ ਦਾ ਪ੍ਰੈਸ਼ਰ ਕਹਿ ਦਿੰਦੇ ਆ, ਆਪਣੇ ਕਲਚਰ 'ਚ ਵੀ ਇਹ ਹੁਣ ਚੀਜ਼ ਇੱਕ ਹਿਸਾਬ ਦੇ ਨਾਲ ਵੜ ਚੁੱਕੀ ਆ। ਤੇ ਇਸਨੇ ਘਾਣ ਬਹੁਤ ਕੀਤਾ ਆ ਵੀ ਸ਼ੋਸ਼ਾ ਜਿਹੜਾ ਉਹ ਕਰਦਾ ਵੀ ਜੇ ਉਹਨੇ ਆਹ ਸਿੰਗਰ ਸੱਦਿਆ ਤਾਂ ਅਸੀਂ ਉਹ ਤੋਂ ਉੱਤੇ ਵਾਲਾ ਸੱਦਣਾ ਜੀ। ਹੁਣ ਵੀ ਜੇ ਉਹਨੇ ਲੱਖ ਲਾਇਆ ਤਾਂ ਅਸੀਂ 2 ਲੱਖ ਲਾਉਣਾ ਆ। ਇਹ ਚੀਜ਼ਾਂ ਤੋਂ ਜਿਹੜਾ ਆਪਾਂ ਗੁਰੇਜ਼ ਕਰੀਏ, ਪਰਹੇਜ਼ ਕਰੀਏ। ਜਿੱਦਾਂ ਹਰਜੋਤ ਜੀ ਨੇ ਦੱਸਿਆ ਵੀ ਖਾਣੀ ਤਾਂ ਭਾਈ ਰੋਟੀ ਫੁਲਕਾ ਹੀ ਆ ਨਾ, ਦਾਲ ਫੁਲਕਾ ਹੀ ਜਿਹੜਾ ਉਹ ਆਪਾਂ ਛਕਣਾ ਆ, ਉਹੀ ਛਕਦਾ ਆਏ ਸੀ। ਤੇ ਹੁਣ ਸਵਾਦੀ ਜ਼ਿਆਦੀਆਂ ਚੀਜ਼ਾਂ ਆਪਾਂ ਉਹਦੇ ਚੱਕਰ ਦੇ ਵਿੱਚ ਨਾ ਆਪਾਂ ਆਪਣੇ ਝੁੱਗਾ ਚੌੜ ਜਿਹੜਾ ਉਹ ਕਰਾ ਕੇ ਬੈਠੇ ਹੋਏ ਆ। ਸੋ ਪਲੀਜ਼ ਸਾਰਿਆਂ ਨੂੰ ਬੇਨਤੀ ਆ, ਅਪੀਲ ਆ, ਸੰਜਮ ਦੇ ਨਾਲ, ਸਬਰ ਦੇ ਨਾਲ, ਸੰਤੋਖ ਦੇ ਨਾਲ ਜਿਹੜਾ ਆ ਉਹ ਕੰਮ ਵੱਲ ਨੂੰ ਜਿਹੜਾ ਉਹ ਵਧੋ। ਮੌਜੂਦਾ ਜਿਹੜੀ ਪ੍ਰੋਬਲਮ ਦੇ ਵਿੱਚੋਂ ਤੁਸੀਂ ਲੰਘ ਰਹੇ ਆ ਨਾ, ਇਹ ਵਕਤ ਨੇ ਠੀਕ ਕਰਨੀ ਆ, ਇਹ ਸਮੇਂ ਨੇ ਠੀਕ ਕਰਨਾ ਆ। ਰੀਲਾਂ ਦੀ ਇਸ ਦੁਨੀਆ ਦੇ ਵਿੱਚ ਕਾਲੇ ਨਾ ਪਾਓ, ਸਕਿੰਟਾਂ 'ਚ ਨਹੀਂ ਇਹ ਹੱਲ ਹੋਣੇ। ਇਹ ਜਿਹੜਾ ਆ ਉਹ ਆਵਾ ਊਤਦਿਆਂ ਵੀ ਟਾਈਮ ਲੱਗਾ ਆ ਤੇ ਉਸਨੂੰ ਸੁਲਝਦਿਆਂ ਵੀ ਟਾਈਮ ਲੱਗਣਾ ਆ। ਪਰ ਇਹ ਆ ਵੀ 1 ਸਟੈਪ ਐਟ ਏ ਟਾਈਮ, ਹੌਲੀ ਹੌਲੀ ਜਿਹੜੀਆਂ ਚੀਜ਼ਾਂ ਨੈਸੈਸਰੀ ਆ ਉਹਦੇ ਤੇ ਫੋਕਸ ਕਰੀਏ। ਲਗਜ਼ਰੀ ਵੱਲ ਨੂੰ ਫਿਰ ਜਦੋਂ ਮੌਕਾ ਲੱਗਾ ਫਿਰ ਤੁਸੀਂ ਉਧਰ ਨੂੰ ਦੁਬਾਰਾ ਜਿਹੜਾ ਹੌਲੀ ਹੌਲੀ ਕਰਿਓ। ਪਰ ਤਾਂ ਹੀ ਸਿਆਣੇ ਇਹੀ ਕਹਿੰਦੇ ਸੀ ਵੀ ਚਾਦਰ ਦੇਖ ਕੇ ਪੈਰ ਪਸਾਰਿਆ ਕਰੋ, ਵੀ ਸਮੇਂ ਦਾ ਪਤਾ ਨਹੀਂ ਹੁੰਦਾ ਕਦੋਂ ਜਿਹੜਾ ਉਹ ਫਿਰ ਜਾਣਾ। ਸੋ ਪਲੀਜ਼ ਇੱਕ ਦੂਜੇ ਨੂੰ ਹੌਸਲਾ ਦਿਓ ਤੇ ਇੱਕ ਦੂਜੇ ਨੂੰ ਚਿੜਾਓ ਨਾ
ਦਿਖਾ ਕੇ ਜਿਹੜਾ ਉਹ ਚੜਾਓ ਨਾ ਵੀ ਮੇਰੇ ਕੋਲ ਆਇਆ ਤੇ ਹੁਣ ਤੂੰ ਵੀ ਆਹ ਕਰਕੇ ਦਿਖਾ। ਏਦਾਂ ਬਿਲਕੁਲ ਦੇ ਕੰਮ ਨਹੀਂ, ਇੱਕ ਦੂਜੇ ਨੂੰ ਮਜ਼ਬੂਤ ਕਰੋ ਬਸ। ਜੀ ਬਿਲਕੁਲ ਰਾਜਕਰਨ, ਜਿਹੜੀ ਇਸ ਚੀਜ਼ ਦੇ ਉੱਤੋਂ ਜਿਹੜੀ ਇੱਕ ਚੀਜ਼ ਜਿਹੜੀ ਪਤਾ ਲੱਗੀ ਹੈ, ਜਿਹੜੀ ਕਿ ਜ਼ਿਆਦੀ ਅਪੀਲਿੰਗ ਇਸ ਵੇਲੇ ਜਿਹੜੀ ਜ਼ਿਆਦੀ ਹੈਗੀ ਆ, ਉਹ ਇਹ ਹੈਗੀ ਆ ਕਿ ਆਪਣੀ ਕੰਪਨੀ ਕਿਸੇ ਨੂੰ ਨਾ ਵੇਚੋ। ਇਸ ਵੇਲੇ FMCSA ਨੇ ਇਹਨੂੰ ਰੋਕ ਲਾ ਦਿੱਤੀ ਹੈ ਤੇ ਨਾ ਤੁਸੀਂ ਕੰਪਨੀ ਵੇਚ ਸਕਦੇ ਆ, ਨਾ ਤੁਸੀਂ ਕੰਪਨੀ ਕਿਸੇ ਨੂੰ ਲੀਜ਼ ਕਰ ਸਕਦੇ ਆ, ਨਾ ਰੈਂਟ ਕਰ ਸਕਦੇ ਆ, ਨਾ ਕੁਛ ਕਰ ਸਕਦੇ ਆ। ਸੋ ਪਲੀਜ਼ ਆਪਣੀ ਕੰਪਨੀ ਜਿਹੜੀ ਆ ਉਹ ਕਿਸੇ ਨੂੰ ਨਾ ਵੇਚੋ, ਕਿਉਂਕਿ ਇਹ ਜਿਹੜੀ ਸਿਚੁਏਸ਼ਨ ਦਾ ਮੂਲ ਰੀਜ਼ਨ ਆ, ਮੂਲ ਮੁੱਦਾ ਆ, ਜਿਹੜਾ ਮੂਲ ਕਾਰਨ ਆ, ਉਹ ਇਹੋ ਹੀ ਆ। ਸੋ ਇਹ ਆਪਾਂ ਪਿਛਲੇ ਦਿਨਾਂ ਦੇ ਵਿੱਚ ਬਹੁਤ ਵਾਰੀ ਇਹ ਗੱਲ ਕੀਤੀ ਆ ਕਿ ਇਹ ਚੀਜ਼ ਨਾ ਕਰੋ। ਤੇ ਰਾਜਕਰਨ, ਇੱਕ ਇੱਥੇ ਦੂਜਾ ਜਿਹੜਾ ਸੈਕੰਡ ਇਹਦੇ ਨਾਲ ਐਸੋਸੀਏਟਡ ਮੁੱਦਾ ਆ, ਉਹ ਵੀ ਮੈਂ ਚੁੱਕਣ ਜਾ ਰਿਹਾ। ਉਹ ਕੋਸ਼ਿਸ਼ ਕਰੂੰਗਾ ਕਿ ਉਹਦੇ ਵਿੱਚ ਕੋਈ ਮੈਂ ਮਤਲਬ ਕਿ ਮੈਨੂੰ ਇਸ ਚੀਜ਼ ਦੀ ਉੱਤੇ ਇਹ ਜਿਹੜਾ ਮੁੱਦਾ ਹੁਣ ਮੈਂ ਚੁੱਕਣ ਲੱਗਾ, ਇਹ ਪਿਛਲੇ 5 ਦਿਨਾਂ ਦੇ ਵਿੱਚ ਮੈਂ ਇਹਦਾ ਵਰਤੀਰਾ ਦੇਖਿਆ ਹੈਗਾ। ਆਪਣੇ ਕੋਈ ਸਰਦਾਰ ਜੀ ਹੈਗੇ ਆ ਬੇਕਰਸਫੀਲਡ ਤੋਂ, ਉਹ ਵੀਡੀਓ ਪਾਉਂਦੇ ਆ, ਟਰੱਕ ਚਲਾਉਂਦੇ ਆ, ਉਹ ਵੀਡੀਓ ਪਾਉਂਦੇ ਆ। ਉਹਨਾਂ ਨੇ ਇੱਕ ਵੀਡੀਓ, ਇੱਕ ਕੋਈ ਬੇਕਰਸਫੀਲਡ ਤੋਂ ਆ, ਇੱਕ ਕੋਈ ਯੂਬਾ ਸਿਟੀ ਤੋਂ ਮੁੰਡਾ, ਠੀਕ ਹੈ ਜੀ। ਇਹ ਵੀਡੀਓ ਪਾਉਂਦੇ ਆ ਆਪਣੇ ਟਿਕਟੋਕ ਤੇ, ਇੰਸਟਾਗ੍ਰਾਮ ਤੇ। ਇਹਨਾਂ ਨੇ ਲਾਸਟ ਵੀਕ ਇੱਕ ਵੀਡੀਓ ਪਾਈ ਆ ਕਿ ਜਿਹਦੇ ਵਿੱਚ ਇਹਨਾਂ ਨੇ ਕਿਹਾ ਕਿ DMV 'ਚ ਮੈਡੀਕਲ ਹੋਣੇ ਬੰਦ ਹੋ ਗਏ ਆ, ਮੈਡੀਕਲ ਅਪਡੇਟ ਹੋਣੇ ਬੰਦ ਹੋ ਗਏ। ਉਸ ਚੀਜ਼ ਨੇ ਐਸੀ ਤੜਥੱਲੀ ਮਚਾਈ ਹੋਈ ਆ ਪਿਛਲੇ 5 ਦਿਨਾਂ ਦੇ ਵਿੱਚ। ਰਾਜਕਰਨ, ਘੱਟੋ ਘੱਟ 50 ਕਾਲਾਂ ਤਾਂ ਮੈਂ ਪਰਸਨਲੀ ਅਟੈਂਡ ਕਰ ਚੁੱਕਿਆ। ਅਸੀਂ ਕੱਲ ਸ਼ਾਮ ਨੂੰ 5 ਮੈਡੀਕਲ ਕੀਤੇ ਆ, ਸਬਮਿਟ ਕੀਤੇ ਆ, ਸਬਮਿਟ ਹੋਏ ਆ, ਠੀਕ ਆ। ਸਾਨੂੰ ਲੋਕੀ ਕਾਲਾਂ ਕਰਦੇ ਆ, ਰੋਣ ਹਾਕੇ ਹੋਏ ਹੁੰਦੇ ਆ। ਮਤਲਬ ਤੁਸੀਂ ਜਿਹੜੀ ਆਪਾਂ ਗੱਲ ਕਰਦੇ ਕਿ ਆਪਣੇ ਲੋਕੀ ਹੀ ਇਹ ਚੀਜ਼ ਕ੍ਰੀਏਟ ਕਰਦੇ ਆ। ਇਹੋ ਹੀ ਲੋਕੀ ਆ ਜਿਹੜੇ ਕਿ ਆਪਣੇ 4 ਵਿਊਜ਼ ਲਈ, ਆਪਣੀਆਂ 4 ਚੰਗੀਆਂ ਗੱਲਾਂ ਸੁਣਨ ਲਈ ਇਹ ਤਮਾਸ਼ਾ ਕਰਦੇ ਆ ਰੋਜ਼ ਦਿਹਾੜੀ। ਤੁਸੀਂ ਯਕੀਨ ਕਰਿਓ, ਮਤਲਬ ਜਿੰਨੀਆਂ ਕਾਲਾਂ ਆਈਆਂ ਉਹਦੇ ਵਿੱਚੋਂ ਅੱਧੀਆਂ ਕਾਲਾਂ ਇਹ ਹੋਣੀਆਂ ਵੀ ਅਸੀਂ ਬਰਬਾਦ ਹੋ ਜਾਾਂਗੇ, ਜੇ ਹੋ ਗਿਆ ਅਸੀਂ ਬਰਬਾਦ ਹੋ। ਮਤਲਬ ਤੁਹਾਨੂੰ ਕੀ ਮਿਲਦਾ ਆ ਇੱਕ ਬੰਦੇ ਦੀ ਉੱਥੇ ਖੜਾ ਟਰੱਕ ਸਟਾਪ ਤੇ ਇੱਕ ਬੰਦੇ ਦੀ ਇੰਟਰਵਿਊ ਕਰਕੇ, ਤੇ ਤੁਸੀਂ ਬੇਸ਼ਰਮੀ ਦੇ ਨਾਲ ਉਹ ਜਿਹੜੀ ਆ ਅਪਡੇਟ ਕਰਤੀ ਆ ਕਿ ਸਾਰੇ ਅਪਡੇਟ ਹੋਣੇ ਬੰਦ ਹੋ ਗਏ ਆ। ਤੁਹਾਨੂੰ ਕਿਹੜੀ ਇਨਫੋਰਮੇਸ਼ਨ ਮਿਲੀ ਆ, ਕਿੱਥੋਂ ਤੁਹਾਨੂੰ ਪਤਾ ਲੱਗਾ ਆ ਕੀ ਮਤਲਬ ਤੁਹਾਨੂੰ? ਰਾਜਕਰਨ, ਮੈਂ ਪਿਛਲੇ 2 ਵੀਕਾਂ ਦੇ ਵਿੱਚ ਕੋਈ ਵੀਡੀਓ ਨਹੀਂ ਸੀ ਬਣਾਈ ਸਿੰਸ ਮੈਂ ਜਦੋਂ ਕੰਟੱਕੀ ਤੋਂ ਆਇਆ, ਕਿਉਂਕਿ ਮੇਰੇ ਕੋਲ ਕੋਈ ਇਨਫੋਰਮੇਸ਼ਨ ਉਨੀ ਹੈ ਨਹੀਂ ਜਿਹੜੀ ਮੈਂ ਅਪਡੇਟ ਕਰ ਸਕਾਂ। ਸੋ ਮੈਨੂੰ ਵੀਡੀਓ ਬਣਾਉਣ ਦੀ ਲੋੜ ਉਦੋਂ ਪੈਂਦੀ ਆ ਜਦੋਂ ਕੋਈ ਇੱਦਾਂ ਦੇ ਮੁੱਦੇ ਸਾਹਮਣੇ ਆ ਜਾਂਦੇ ਜਾਂ ਕੋਈ ਕ੍ਰੈਡੀਬਲ ਇਨਫੋਰਮੇਸ਼ਨ ਆਉਂਦੀ ਆ, ਅਸੀਂ ਉਦੋਂ ਅਪਡੇਟ ਕਰਦੇ ਹਾਂ, ਨਹੀਂ ਤਾਂ ਨਹੀਂ ਕਰਦੇ, ਕੋਈ ਲੋੜ ਨਹੀਂ ਹੈਗੀ। ਮਤਲਬ ਰਾਹ ਜਾਂਦੇ ਨੂੰ ਇੱਕ ਬੰਦੇ ਦਾ ਅਪਡੇਟ ਨਹੀਂ ਹੋਇਆ ਔਰ ਉਹਨਾਂ ਨੇ ਵੀਡੀਓ ਚੱਕ ਕੇ ਪਾਤੀ। ਉਹ ਵੀਕਐਂਡ, ਆ ਸਾਰਾ ਵੀਕਐਂਡ, ਕੱਲ ਸਾਡੇ ਘੱਟੋ ਘੱਟ 10 ਤੋਂ 15 ਬੰਦੇ ਦਿਨੇ ਵਾਕ ਇਨ ਕੀਤੇ ਆ, ਜਿਹੜੇ ਕਿ ਜਿਨ੍ਹਾਂ ਦਾ 6-6 ਮਹੀਨੇ ਅਜੇ ਮੈਡੀਕਲ ਰਹਿੰਦਾ ਹੈ, ਸਾਲ ਮੈਡੀਕਲ ਰਹਿੰਦਾ ਹੈ, ਔਰ ਉਹ ਆਣ ਕੇ ਵੀ ਕਹਿ ਰਹੇ ਜੀ ਸਾਡਾ ਮੈਡੀਕਲ ਕਰ ਦਿਓ। ਉਹ ਕਹਿੰਦੇ ਮੈਡੀਕਲ ਹੋਣੇ ਬੰਦ ਹੋ ਗਏ ਆ। ਰਮਨ ਜੀ, ਇਹ ਜਿੱਦਾਂ ਹੁਣ ਜਿੱਦਾਂ ਕੋਈ ਸਿੰਗਲ ਕੇਸ ਸੀਗਾ ਤੇ ਉਹ ਜਨਰਲਾਈਜ਼ ਹੋ ਗਿਆ, ਤੇ ਇਹਦੇ ਵਿੱਚ ਕੀ ਇਹ ਜਿਹੜਾ ਹੁਣ ਨਾਨ ਡੋਮਿਸਾਈਲਡ ਵਾਲੇ, ਤਾਂ ਚਲੋ ਆਪਾਂ ਨੂੰ ਪਤਾ ਹੈ ਵੀ ਕੀ ਸਿਚੁਏਸ਼ਨ ਉਹਨਾਂ ਦੀ ਜਿਹੜੀ ਉਹ ਬਣੀ ਆ, ਜਿਹੜੀ ਇਹ ਵੀ ਚਰਚਾ ਨਾਲ ਚੱਲਦੀ ਆ ਜਾਂ ਕਹਿੰਦੇ ਆ ਵੀ ਹੌਲੀ ਹੌਲੀ ਜਿਨ੍ਹਾਂ ਦੇ ਐਕਸਪਾਇਰ ਹੋਈ ਜਾਣੇ ਆ ਉਹ ਦੁਬਾਰਾ ਨਹੀਂ, ਜਿਹੜੇ ਉਹ ਰੀਨਿਊ ਨਹੀਂ ਕਰਨੇ, ਕੀ ਉਹਨਾਂ ਦੇ ਲਈ ਇਹ ਚੀਜ਼ ਹੈਗੀ ਆ ਜਾਂ ਕੀ ਸੋ ਥੋੜਾ ਖੁੱਲ ਕੇ ਸਮਝਾ ਦਿਓ ਵੀ ਕਿਵੇਂ ਇਹ ਸਿਚੁਏਸ਼ਨ ਜਿਹੜੀ ਉਹ ਚੱਲ ਰਹੀ ਹੈ? ਦੇਖੋ ਰਾਜਕਰਨ, ਜਿਹੜਾ ਆਰਡਰ ਆਇਆ ਜਾਂ ਜਿਹੜਾ ਇੰਟਰਮ ਰੂਲ ਬਣਿਆ ਹੈਗਾ, ਅਜੇ ਡਿਲਾਇਲਾ ਲਾਅ ਨਹੀਂ ਬਣਿਆ ਹੈਗਾ। ਇੱਕ ਇਹ ਵੀ ਵੀਡੀਓ ਪਾਈ ਆ ਕਿਸੇ ਨੇ ਕਿ ਡਿਲਾਇਲਾ ਲਾਅ ਬਣ ਗਿਆ ਤੇ ਲਾਗੂ ਹੋ ਗਿਆ, ਠੀਕ ਹੈ ਨਾ। ਡਿਲਾਇਲਾ ਲਾਅ ਅਜੇ ਗੋਇੰਗ ਥਰੂ ਆ, ਅਜੇ ਅਜੇ ਬਣਿਆ ਨਹੀਂ, ਲਾਗੂ ਨਹੀਂ ਹੋਇਆ, ਕੁਛ ਨਹੀਂ ਹੋਇਆ। ਹਾਂ, ਇਟਸ ਗੋਇੰਗ ਥਰੂ ਦਾ ਕਾਂਗਰਸ। ਦੂਸਰੀ ਚੀਜ਼, ਜਿਹੜਾ ਨਾਨ ਡੋਮਿਸਾਈਲ ਲਾਇਸੈਂਸ ਆ, ਉਹਦੇ ਵਿੱਚ ਜਿਹੜੀ ਮੇਨ ਚੀਜ਼ ਇਹ ਹੈਗੀ ਆ ਕਿ ਨਾਨ ਡੋਮਿਸਾਈਲ ਲਾਇਸੈਂਸ ਜਿਹੜਾ ਆ, ਹੁਣ ਕੋਈ ਵੀ ਸਟੇਟ ਜਿਹੜੀ ਆ ਉਹ ਇਸ਼ੂ ਨਹੀਂ ਕਰ ਸਕਦੀ ਅਨਲੈਸ ਦੇ ਫੋਲੋ ਦਾ ਫੈਡਰਲ ਗਾਈਡਲਾਈਨਸ, ਜਿਹਦੇ ਵਿੱਚ ਜਿਹੜੇ ਉਹ 3 ਵੀਜ਼ਾਸ ਤੇ ਜਾਂ ਗ੍ਰੀਨ ਕਾਰਡ ਜਾਂ ਤੁਹਾਡਾ ਸਿਟੀਜ਼ਨ ਤੇ ਸਾਰਾ ਇੰਗਲਿਸ਼ ਦੇ ਵਿੱਚ ਪ੍ਰੋਫੀਸ਼ੀਐਂਸੀ ਜਿੰਨਾ ਚਿਰ ਨਹੀਂ ਹੁੰਦੀ, ਇਹ ਤੇ ਇਹਨਾਂ ਸਾਰੀਆਂ ਚੀਜ਼ਾਂ ਤੋਂ ਬਿਨਾਂ ਨਾਨ ਡੋਮਿਸਾਈਲ ਲਾਇਸੈਂਸ ਨਹੀਂ ਇਸ਼ੂ ਹੋ ਸਕਦਾ। ਜਿਨ੍ਹਾਂ ਦੇ ਆਲਰੇਡੀ ਨਾਨ ਡੋਮਿਸਾਈਲ ਲਾਇਸੈਂਸ ਹੈਗੇ ਆ, ਜਿਨ੍ਹਾਂ ਦੀਆਂ ਡੇਟਸ ਮਿਸਮੈਚ ਕਰਦੀਆਂ ਹੈਗੀਆਂ, ਉਹਨਾਂ ਦੇ ਲਾਇਸੈਂਸ, ਜਿਨ੍ਹਾਂ ਦੀ ਲਾਇਸੈਂਸ ਦੀ ਡੇਟ ਬਾਅਦ ਚ ਐਕਸਪਾਇਰ ਹੁੰਦੀ ਆ, ਵਰਕ ਪਰਮਿਟ ਪਹਿਲਾਂ ਐਕਸਪਾਇਰ ਹੁੰਦਾ, ਉਹਨਾਂ ਦੇ ਲਾਇਸੈਂਸ ਜਿਹੜੇ ਆ ਕੈਂਸਲ ਹੋਏ ਆ।
ਜਿਨ੍ਹਾਂ ਦੇ ਲਾਇਸੈਂਸ ਪਹਿਲਾਂ ਐਕਸਪਾਇਰ ਹੁੰਦੇ ਆ, ਵਰਕ ਪਰਮਿਟ ਬਾਅਦ 'ਚ ਐਕਸਪਾਇਰ ਹੁੰਦਾ, ਉਹਨਾਂ ਦੇ ਲਾਇਸੈਂਸ ਜਿਹੜੇ ਆ ਜਿੱਦਣ ਐਕਸਪਾਇਰ ਹੋਣੇ ਆ ਉਦੋਂ ਤੱਕ ਉਹ ਵੈਲਿਡ ਹੈਗੇ ਆ। ਠੀਕ ਆ, ਹਾਲ ਦੀ ਘੜੀ। ਇਹ ਵੀ ਮੈਂ ਇਸ ਕਰਕੇ ਕਹਿ ਰਿਹਾ ਕਿ ਹਾਲ ਦੀ ਘੜੀ ਤਾਂ ਕਹਿ ਰਿਹਾ ਕਿਉਂਕਿ ਦੈਟ ਇਜ਼ ਵਟ ਐਗਜ਼ੈਕਟਲੀ ਦਾ ਇਨਫੋਰਮੇਸ਼ਨ ਵੀ ਹੈਵ। ਬਟ ਇਹਦੇ ਵਿੱਚ ਵੀ ਰਾਜਕਰਨ ਅਸੀਂ ਮੈਂ CBS 13 ਦੇ ਨਾਲ ਆਪਣੇ ਜਿਹੜੀ ਆ ਜਾਂ ABC ਦੇ ਨਾਲ ਸਾਡੀ ਗੱਲਬਾਤ ਹੋਈ ਹੈਗੀ ਆ, ਅਸੀਂ ਉਹਨਾਂ ਨੂੰ ਕਾਲ ਕੀਤੀ ਹੈਗੀ ਆ, ਦੱਸਿਆ ਹੈਗਾ, ਔਰ ਇੱਥੇ ਇਨਵੈਸਟੀਗੇਸ਼ਨ ਕਰ ਰਹੇ ਆ, DMV ਦੇ ਨਾਲ ਗੱਲਬਾਤ ਜਿਹੜੀ ਕਰਨ ਦੀ ਕੋਸ਼ਿਸ਼ ਕਰ ਰਹੇ ਆ ਕਿ ਕੀ ਇਹ ਸੱਚ ਆ। ਸਾਨੂੰ ਕਾਲਸ ਆਈਆਂ ਹੈਗੀਆਂ ਜਿਹਦੇ ਵਿੱਚ ਕਿ ਇਹ ਕਿਹਾ ਜਾ ਰਿਹਾ ਕਿ DMV ਦੇ ਵਿੱਚ ਅਸੀਂ ਆਪਣਾ ਜਿਹੜਾ ਮੈਡੀਕਲ ਆ ਅਪਡੇਟ ਕਰਾਇਆ ਸੀਗਾ, ਅਪਡੇਟ ਹੋ ਗਿਆ, ਲੇਕਿਨ ਬਾਅਦ ਵਿੱਚ ਈਮੇਲ ਆਈ ਕਿ ਤੁਸੀਂ ਆਪਣਾ ਪੇਪਰ ਵਰਕ ਲੈ ਕੇ DMV ਆਓ। ਜਦੋਂ ਅਸੀਂ DMV ਪੇਪਰ ਵਰਕ ਲੈ ਕੇ ਗਏ ਤੇ ਉਹਨਾਂ ਨੇ ਸਾਡਾ ਲਾਇਸੈਂਸ ਤੇ ਸਾਡਾ ਜਿਹੜਾ ਮੈਡੀਕਲ ਆ ਲਿਆ, ਉਸ ਤੋਂ 15 ਮਿੰਟ ਬਾਅਦ ਆਣ ਕੇ ਸਾਨੂੰ ਕਹਿ ਦਿੱਤਾ ਕਿ ਤੁਹਾਨੂੰ ਕਾਰ ਦਾ ਲਾਇਸੈਂਸ ਮੇਲ ਦੇ ਵਿੱਚ 15 ਦਿਨਾਂ 'ਚ ਮਿਲ ਜਾਊਗਾ। ਠੀਕ ਆ, ਸੋ ਉਹਦੇ ਵਿੱਚ ਉੱਥੇ DMV ਦੇ ਜਿਹੜੇ ਕੰਮ ਕਰਦੇ ਸੀਗੇ ਉਹਨਾਂ ਨੇ ਉਹ ਪੰਜਾਬੀ ਪਾਕਿਸਤਾਨ ਤੋਂ ਸੀ ਸ਼ਾਇਦ, ਜਾਂ ਉਹ ਮਤਲਬ ਕਿ ਉਹਨਾਂ ਨੇ ਪੰਜਾਬੀ ਦੇ ਵਿੱਚ ਇਹ ਸਾਰੀ ਗੱਲ ਦੱਸੀ ਕਿ ਇੱਥੇ ਇਹ ਕੰਮ ਚੱਲ ਰਿਹਾ ਕਿ DMV ਚੁੱਪ ਚਪੀਤੇ ਲਾਇਸੈਂਸ ਜਿਹੜੇ ਆ ਕੈਂਸਲ ਕਰ ਰਹੀ ਆ, ਬਿਕਾਜ਼ ਉਹਨਾਂ ਨੇ ਇਹ ਗੱਲ ਕਹੀ ਹੈ ਕਿ ਜੇ ਅਸੀਂ ਓਪਨਲੀ ਕਰਦੇ ਆ ਤੇ ਬਹੁਤ ਜ਼ਿਆਦਾ ਰੌਲਾ ਪੈਂਦਾ ਆ। ਸੋ ਇਹ ਅਨਅਫੀਸ਼ੀਅਲ ਸਟੇਟਮੈਂਟ ਹੈਗੀ ਆ, ਮੈਂ ਕੋਈ ਇਹਦੇ 'ਚ ਇਹ ਨਹੀਂ ਕਹਿ ਰਿਹਾ ਕਿ ਕੀ ਸੱਚਾਈ, ਕਿੰਨੀ ਸੱਚਾਈ ਹੈ ਕਿੰਨੀ ਨਹੀਂ ਗੀ, ਪਰ ਜਿਹੜੀਆਂ ਇਹ ਚੀਜ਼ਾਂ ਸਾਨੂੰ ਜਦੋਂ ਮਿਲਦੀਆਂ, ਜਿਹੜੀਆਂ ਦੇਖੋ ਇਹ ਜਦੋਂ ਕਾਲਰ ਸਾਨੂੰ ਆਣ ਕੇ ਇਹ ਚੀਜ਼ਾਂ ਦੱਸਦੇ ਆ, ਜੇ ਸਾਨੂੰ 1 2 3 4 5 ਕਾਲਰ ਸੇਮ ਚੀਜ਼ ਦੱਸ ਰਿਹਾ ਹੈਗਾ, ਵੀ ਟਰਾਈ ਟੂ ਫਾਈਂਡ ਆਊਟ ਕਿ ਇਹਦੇ 'ਚ ਕਿੰਨੀ ਕੁ ਸੱਚਾਈ ਆ। ਵੀ ਕਾਲਰ ਠੀਕ ਆ, ਹਰ ਇੱਕ ਦਾ ਆਪਣਾ ਆਪਣਾ ਕੇਸ ਆ, ਹਰ ਇੱਕ ਦੀ ਆਪਣੀ ਆਪਣੀ ਸਿਚੁਏਸ਼ਨ ਹੈ, ਇਹਦੇ 'ਚ ਕਿੰਨੀ ਕੁ ਸੱਚਾਈ ਆ। ਸੋ ਵੀ ਟਾਕ ਟੂ ਦਾ ਚੈਨਲਸ ਨਾਲ ਗੱਲ ਕਰੀ ਦੀ ਆ, ਉਹਨਾਂ ਨੂੰ ਉੱਪਰ ਦੱਸੀ ਦਾ ਵੀ ਆਹ ਚੀਜ਼, ਆਹ ਸਿਚੁਏਸ਼ਨ ਆ ਰਹੀ ਹੈ, ਦੇ ਗੋ ਇਨਵੈਸਟੀਗੇਟ, ਹੈ ਨਾ, ਦੇ ਗੋ ਟਰਾਈ ਟੂ ਫਾਈਂਡ ਆਊਟ ਦਾ, ਕਿਉਂਕਿ ਕਈ ਵਾਰੀ ਸਾਨੂੰ ਜਿਹੜੀ ਆ DMV ਉਹ ਸਹੀ ਆਨਸਰ ਨਹੀਂ ਦਿੰਦੀ, ਪਰ ਜਦੋਂ ਅਫੀਸ਼ੀਅਲੀ ਜਿਹੜੇ ਚੈਨਲਸ ਆ ਉਹ ਪਹੁੰਚਦੇ ਆ ਤਾਂ ਫਿਰ ਕੁਛ ਨਾ ਕੁਛ ਨਿਕਲ ਆਉਂਦਾ। ਸੋ ਪਲੀਜ਼ ਇਸੇ ਚੀਜ਼ ਦੇ ਉੱਤੇ ਮੈਂ ਸਾਰਿਆਂ ਨੂੰ ਇਹ ਕਹੂੰਗਾ ਕਿ ਥੋੜ੍ਹਾ ਜਿਹਾ ਧਿਆਨ ਰੱਖੋ, ਥੋੜ੍ਹਾ ਜਿਹਾ ਸਮਝਦਾਰੀ ਨਾਲ ਕੰਮ ਲਓ। ਕਮਿਊਨਿਟੀ ਵੈਸੇ ਹੀ ਬੜੇ ਬੁਰੇ ਦੌਰ 'ਚੋਂ ਲੰਘ ਰਹੀ ਆ, ਬਹੁਤ ਪਾਸਿਓਂ ਸਾਨੂੰ ਧੱਕਾ ਲੱਗ ਰਿਹਾ, ਔਰ ਤੁਸੀਂ ਆਪਣੇ ਹੋ ਕੇ ਇਹੋ ਜਿਹੀਆਂ ਜਿਹੜੀਆਂ ਇਨਫੋਰਮੇਸ਼ਨ ਜਦੋਂ ਫੈਲਾਉਂਦੇ ਆ, ਇਹੋ ਜਿਹੀਆਂ ਚੀਜ਼ਾਂ ਜਦੋਂ ਫੈਲਾਉਂਦੇ ਆ, ਤੁਹਾਨੂੰ ਨਹੀਂ ਪਤਾ ਕਿ ਕਿਹੜਾ ਬੰਦਾ ਕਿਹੜੇ ਸਮੇਂ ਤੇ ਆਪਣੇ ਦਿਲ ਤੇ ਕਿੱਦਾਂ ਦੀ ਗੱਲ ਲੈ ਸਕਦਾ, ਔਰ ਉਹਦਾ ਕੋਈ ਨੁਕਸਾਨ ਹੋ ਜਾਂਦਾ ਤੇ ਉਹਦੀ ਜ਼ਿੰਮੇਵਾਰ ਕੌਣ ਆ। ਸੋ ਜਿਹੜੀ ਚੀਜ਼ ਆਲਰੇਡੀ ਐਡੀ ਜ਼ਿਆਦੀ ਮਤਲਬ ਕਿ ਪ੍ਰੋਬਲਮੈਟਿਕ ਹੋਈ ਪਈ ਆ, ਉਹਦੇ ਵਿੱਚ ਅੱਗ ਦੇ ਵਿੱਚ ਤੇਲ ਪਾਉਣ ਦਾ ਕੰਮ ਨਾ ਕਰੋ, ਇਹਨੂੰ ਠੰਡੇ ਕਰਨ ਦੀ ਕੋਸ਼ਿਸ਼ ਕਰੋ, ਔਰ ਕੋਸ਼ਿਸ਼ ਕਰੋ ਕਿ ਜਿਹੜੀ ਚੀਜ਼ ਇੱਦਾਂ ਦੀ ਚੱਲ ਰਹੀ ਆ ਉਹਨੂੰ ਹੌਲੀ ਕਰੋ। ਜੇ ਤੁਹਾਨੂੰ ਕੋਈ ਖਬਰ ਲੱਗ ਜਾਂਦੀ ਹੈ ਤਾਂ ਇਹਦਾ ਇਹ ਮਤਲਬ ਨਹੀਂ ਐਕਸਾਈਟਡ ਹੋ ਕੇ ਠਾਹ ਦੇਣੀ ਪਾ ਦਿਓ, ਉਹਨੂੰ ਵੈਰੀਫਾਈ ਕਰੋ, ਉਹਨੂੰ ਆਇਡੈਂਟੀਫਾਈ ਕਰੋ ਵੀ ਉਹ ਪ੍ਰੋਬਲਮ ਹੈਗੀ ਵੀ ਹੈ ਕਿ ਨਹੀਂ ਹੈਗੀ। ਜੀ, ਤੇ ਸੋ ਤੇ ਤੁਸੀਂ ਵੀ ਕਾਲ ਕਰਕੇ ਜੇ ਕੁਛ ਟਰੱਕਿੰਗ ਦੇ ਬਾਰੇ ਕੋਈ ਤੁਸੀਂ ਪੁੱਛਣਾ ਚਾਹੁੰਦੇ ਆ, ਕੋਈ ਸਵਾਲ ਆ, ਤਾਂ ਤੁਸੀਂ ਵਿਚਾਰ ਸਾਂਝੇ ਕਰਨੇ ਆ ਤਾਂ ਨੰਬਰ ਹੈ 408 272 5200 4082725200 ਦੇ ਉੱਤੇ ਜਿਹੜਾ ਤੁਸੀਂ ਕੰਟੈਕਟ ਆ ਉਹ ਕਰ ਸਕਦੇ ਹੈਗੇ ਆ 408 272 5200 ਦੇ ਉੱਤੇ। ਰਮਨ ਜੀ, ਇੱਕ ਜਿਹੜਾ ਡੈਫ ਨੂੰ ਲੈ ਕੇ ਜਿਹੜੀ ਗੱਲ ਆਖੀ ਸੀ ਵੀ ਐਗਜ਼ੌਸਟ ਫਲੂਇਡ ਸੈਂਸਰ ਰਿਕੁਆਇਰਮੈਂਟ ਨੂੰ ਡਰੌਪ ਕੀਤਾ ਆ, ਇਹਦਾ ਕੀ ਅਰਥ ਆ, ਇਹਦਾ ਕੀ ਜਿਹੜਾ ਮਤਲਬ ਆ ਕਿ ਡੈਫ ਨਹੀਂ ਹੋਣਗੇ ਜਾਂ ਇੱਕ ਜਿਹੜਾ ਸੈਂਸਰ ਆ ਸਿਰਫ ਉਹ ਤੋਂ ਬਗੈਰ ਵੀ ਜਿਹੜਾ ਉਹ ਸਰ ਸਕਦਾ ਹੈ? ਰਾਜਕਿਰਨ ਜਿਹੜਾ ਜੋ ਵੀ ਇਹ ਕੁਛ ਚੱਲ ਰਿਹਾ ਹੈਗਾ ਨਾ, ਬੜੀਆਂ ਸਿਚੁਏਸ਼ਨਾਂ ਚੱਲ ਰਹੀਆਂ ਹੈਗੀਆਂ, ਬੜੀਆਂ ਚੀਜ਼ਾਂ ਜਿਹੜੀਆਂ ਫੈਡਰਲ ਵੱਲੋਂ ਜਿਹੜੀਆਂ ਆ ਉਹ ਡਰੌਪ ਕੀਤੀਆਂ ਜਾ ਰਹੀਆਂ, ਪਰ ਸਟੇਟਸ ਜਿਹੜੀ ਆ ਆਪਣੀ, ਖਾਸ ਕਰਕੇ ਜਿਹੜੀ ਕੈਲੀਫੋਰਨੀਆ ਹੈਗੀ ਆ, ਉਹ ਅਜੇ ਤੱਕ ਕਿਸੇ ਵੀ ਇਸ ਚੀਜ਼ ਨੂੰ ਮੰਨ ਨਹੀਂ ਰਹੀ ਹੈਗੀ ਜਾਂ ਇਸ ਚੀਜ਼ ਨੂੰ ਐਕਸੈਪਟ ਨਹੀਂ ਕਰ ਰਹੀ ਹੈਗੀ। ਸੋ ਇਸ ਕਰਕੇ ਮੈਂ ਇਹਦਾ ਕੋਈ ਵੀ ਮਤਲਬ ਕਿ ਤੁਹਾਨੂੰ ਆਨਸਰ ਦੇਣੋਂ ਇਹ ਨਹੀਂ ਕਹਿ ਸਕਦਾ ਕਿ ਇਹ ਹੋ ਗਿਆ ਜਾਂ ਨਹੀਂ ਹੋ ਗਿਆ, ਕਿਉਂਕਿ ਜਦੋਂ ਤੁਸੀਂ ਫੈਡਰਲ ਲੈਵਲ ਤੇ ਦੇਖਦੇ ਆ ਤੇ ਉਹ ਹਾਂ ਕਰ ਦਿੰਦੇ ਆ, ਜਦੋਂ ਤੁਸੀਂ ਸਟੇਟ ਲੈਵਲ ਤੇ ਆਉਂਦੇ ਆ ਤੇ ਉਹ ਟੋਟਲੀ ਇਗਨੋਰ ਕਰ ਦਿੰਦੇ ਆ, ਉਹਦਾ ਕੋਈ ਮਤਲਬ ਨਹੀਂ ਬਣਦਾ ਹੈਗਾ। ਸੋ ਜਿੰਨੀ ਦੇਰ ਤੱਕ ਇਹ ਚੀਜ਼ਾਂ ਦੋਨੋਂ ਜਿਹੜੀਆਂ ਸਾਫ਼ ਨਹੀਂ ਹੁੰਦੀਆਂ, ਸਟੇਟ ਵੱਲੋਂ ਸਾਫ਼ ਨਹੀਂ ਹੁੰਦਾ, ਉਨੀ ਦੇਰ ਤੱਕ ਆਪਾਂ ਨਹੀਂ ਇਹਦੇ ਤੇ ਕੋਈ ਵੀ ਕਰ ਸਕਦੇ ਕਿ ਉਹ ਠੀਕ ਆ, ਡਰੌਪ ਤਾਂ ਬਹੁਤ ਕੁਛ ਕਰਤਾ ਫੈਡਰਲ ਗਵਰਨਮੈਂਟ ਨੇ, ਪਰ ਅਜੇ ਤੱਕ ਸਟੇਟ ਦੇ ਵੱਲੋਂ ਕੁਛ ਚੀਜ਼ ਲਾਗੂ ਨਹੀਂ ਹੋਈ। ਅੱਛਾ, EPA ਫੈਡਰਲ ਲੈਵਲ ਤੇ ਉਹ ਕਹਿ ਰਹੇ ਆ, ਪਰ ਸਟੇਟ ਲੈਵਲ ਵਾਲੇ ਉਹਨਾਂ ਨੇ ਅਜੇ ਤੇ ਕੁਛ ਚੇਂਜ ਨਹੀਂ। ਉਹ ਤਾਂ ਇਹੀ ਕਹਿ ਰਹੇ ਸੀਗੇ ਜਦੋਂ ਤੁਸੀਂ ਮੈਨੂੰ ਲੱਗਦਾ ਮੰਟੀਕੇ 'ਚ ਗਏ ਸੀਗੇ, ਉਹ ਵਾਲਾ ਵੀ ਉਹ ਸਮੌਗ ਵਾਲੇ ਤੇ ਇਹ ਉਹ ਬਰਕਰਾਰ ਉਦਾਂ ਹੀ ਚੱਲਣਗੇ। ਬਰਕਰਾਰ ਹੈ, ਸਾਰਾ ਕੁਝ ਬਰਕਰਾਰ ਹੈ, ਕੋਈ ਵੀ ਉਹਨਾਂ ਨੇ ਕਮੀ ਘਟਿਆ ਨਹੀਂ ਹੈਗਾ ਜਾਂ ਕੋਈ ਵੀ ਬੰਦ ਨਹੀਂ ਕੀਤਾ ਹੈਗਾ ਸਟੇਟ ਆਫ ਕੈਲੀਫੋਰਨੀਆ ਨੇ ਅਜੇ। ਸੋ ਐਵਰੀਥਿੰਗ ਇਜ਼ ਗੋਇੰਗ ਐਜ਼ ਇਜ਼। ਜੀ,
ਜੀ ਬਿਲਕੁਲ। ਆਪਣੇ ਅਗਲੇ ਜਿਹੜੇ ਕਾਲਰ ਆ ਉਹ ਆਪਣੇ ਨਾਲ ਉਹਨਾਂ ਨਾਲ ਗੱਲ ਕਰਦੇ ਆ। ਮਨਜੀਤ ਜੀ ਜੁੜੇ ਨੇ। ਹਾਂਜੀ ਮਨਜੀਤ ਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਤਿੰਨਾਂ ਭਰਾਵਾਂ ਨੂੰ ਜੀ। ਸਤਿ ਸ਼੍ਰੀ ਅਕਾਲ ਜੀ। ਹਾਂਜੀ ਭਾਜੀ, ਤੁਸੀਂ ਬਹੁਤ ਵਧੀਆ ਇਨਫੋਰਮੇਸ਼ਨ ਦੇ ਰਹੇ ਆ। ਮੇਰਾ ਟਰੈਕਿੰਗ ਨਾਲ ਕੋਈ ਸੰਬੰਧ ਤਾਂ ਨਹੀਂ ਹੈਗਾ, ਪਰ ਜਿਹੜੀਆਂ ਤੁਸੀਂ ਇੱਕ ਖਬਰ ਕੀਤੀ ਆ ਵੀ ਆਪਣਾ ਇੱਕ ਭਰਾ ਸੁਸਾਈਡ ਕਰ ਗਿਆ, ਤੇ ਦੂਜੀ ਆ ਜਿਹੜੀ ਤੁਸੀਂ ਦੱਸੀ ਆ ਵੀ ਬੰਦਿਆਂ ਨੇ ਟਿਕਟੋਕ ਤੇ ਪਾਈ ਆ ਵੀ ਮੈਡੀਕਲ ਬੰਦ ਹੋ ਗਏ ਆ। ਭਾਜੀ ਕੀ ਕੋਈ ਏਦਾਂ ਦਾ ਪ੍ਰੋਸੀਜਰ ਨਹੀਂ ਹੈਗਾ ਕਿ ਇਹਨਾਂ ਤੇ ਪੁਲਿਸ ਰਿਪੋਰਟ ਕਰਕੇ ਇਹਨਾਂ ਨੂੰ ਅੰਦਰ ਕਰਾਇਆ ਜਾਵੇ, ਤੇ ਜਿਹੜਾ ਦੂਜੇ ਬੰਦੇ ਸੁਸਾਈਡ ਕੀਤੀ ਉਹ ਵੀ ਆਪੇ ਬੰਦਿਆਂ ਨੇ ਬਿਜ਼ਨਸ ਉਹਨਾਂ ਨੂੰ ਮਿਸਟਅਪ ਕੀਤਾ, ਤੇ ਕੋਈ ਹੈ ਨਹੀਂ ਏਦਾਂ ਦਾ ਕਿ ਜਿਹੜੇ ਬੰਦਿਆਂ ਨੇ ਉਹ ਪਾਈ ਆ ਵੀਡੀਓ ਪਾਈ ਆ ਮੈਡੀਕਲ ਵਾਲੀ, ਤੇ ਇਹਨਾਂ ਬੰਦਿਆਂ ਦੇ ਕੋਈ ਪੁਲਿਸ ਕੇਸ ਕਰਕੇ ਇਹਨਾਂ ਨੂੰ ਅੰਦਰ ਕਰਾਇਆ ਜਾ ਸਕੇ ਕਿ ਅੱਗੇ ਤੋਂ ਇਹੋ ਜਿਹਾ ਕੰਮ ਨਾ ਕਰਨ? ਬਿਲਕੁਲ ਜੀ, ਹੋ ਸਕਦਾ ਹੈ ਜੇ ਉਹਨਾਂ ਦੀ ਵੀਡੀਓ ਦੇਖ ਕੇ ਕਿਸੇ ਦਾ ਨੁਕਸਾਨ ਹੋਇਆ ਤਾਂ ਜੇ ਉਹ ਕਰਨਾ ਚਾਹੁੰਦੇ ਪ੍ਰੋਸੀਡ ਤਾਂ ਕਰ ਸਕਦੇ ਆ। ਇਹੋ ਜਿਹੀਆਂ ਚੀਜ਼ਾਂ ਦੇ ਉੱਤੇ ਤਾਂ ਸਾਰੀਆਂ ਚੀਜ਼ਾਂ ਬਣੀਆਂ ਹੈਗੀਆਂ, ਕਿਉਂਕਿ ਗਲਤ ਇਨਫੋਰਮੇਸ਼ਨ ਜਦੋਂ ਫੈਲਾਉਣੀ ਹੈਗੀ, ਗਲਤ ਇਨਫੋਰਮੇਸ਼ਨ ਨਾਲ ਪਤਾ ਨਹੀਂ ਕਿਸੇ ਦਾ ਕੀ ਨੁਕਸਾਨ ਹੋ ਸਕਦਾ, ਤੇ ਦੈਟ ਕੈਨ ਬੀ ਡਨ। ਭਾਜੀ ਨੁਕਸਾਨ ਨਾ ਵੀ ਹੋਇਆ ਹੋਵੇ, ਨੁਕਸਾਨ ਕਰਾ ਕੇ ਆਪਾਂ ਕਾਲ ਕਰਨੀ ਆ। ਜੇ ਨੁਕਸਾਨ ਹੋਣ ਤੋਂ ਪਹਿਲਾਂ ਜੇ ਆਪਾਂ ਇਹ ਕਦਮ ਚੱਕ ਲਈਏ ਤੇ ਕੀ ਗੱਲ ਕਿਸੇ ਭਰਾ ਦੀ ਜਾਨ ਬਚ ਜਾਵੇ ਤੇ ਉਹ ਚੰਗੀ ਗੱਲ ਨਹੀਂ ਹੈਗੀ। ਆਪਣੇ ਇੱਕ ਬੰਦੇ ਦੇ ਵਿੱਚ ਇੱਕ ਇਨਸਾਨੀਅਤ ਦਾ ਨਾਤਾ ਹੋਣ ਦੇ ਨਾਤੇ। ਬਿਲਕੁਲ ਜੀ, ਬਿਲਕੁਲ ਤੁਹਾਡੀ ਗੱਲ ਬਿਲਕੁਲ ਰੇਜ ਸਹੀ ਆ, ਕਰਨਾ ਪਰ ਚਾਹੀਦਾ ਇਹਦੇ ਵਿੱਚ ਨਾ ਹੋਵੇ ਤੁਹਾਡੇ ਕੋਲ ਪੂਰੀ। ਇਹਦੇ ਵਿੱਚ ਇੱਕ ਗੱਲ ਕਰਦੇ ਆ ਕਿ ਜਿਹੜੀ ਪੁਲਿਸ ਹੈਗੀ ਹੈ, ਜਦੋਂ ਪੁਲਿਸ ਨੂੰ ਰਿਪੋਰਟ ਕਰਾਉਂਦੇ ਆ ਤੇ ਉਹ ਆਲਵੇਜ਼ ਪੁੱਛਦੇ ਆ ਵੀ ਮਤਲਬ ਨੁਕਸਾਨ ਕੀ ਹੋਇਆ ਜਾਂ ਕੀ ਪ੍ਰੋਬਲਮ ਪਈ ਆ, ਠੀਕ ਹੈ ਨਾ। ਤੇ ਪੁਲਿਸ ਜਿਹੜੀ ਆ ਉਹ ਇੱਕ ਸਿਰਫ ਸਪੈਕੂਲੇਸ਼ਨ ਦੇ ਉੱਤੇ ਕੰਮ ਨਹੀਂ ਕਰਦੀ ਹੈਗੀ, ਪਰ ਇਹਦੇ ਉੱਤੇ ਇਹ ਚੀਜ਼ ਹੈ ਕਿ ਜਿਹੜੇ ਅਸੀਂ ਦੇਖਣ ਵਾਲੇ ਆ ਜਾਂ ਉਹਨੂੰ ਦੇਖ ਕੇ ਉੱਤੇ ਵਿਸ਼ਵਾਸ ਕਰਨ ਵਾਲੇ ਆ, ਜਦੋਂ ਅਸੀਂ ਇਗਨੋਰ ਕਰਨਾ ਸ਼ੁਰੂ ਕਰ ਦਿਆਂਗੇ, ਅਸੀਂ ਉਹਨੂੰ ਨਹੀਂ ਦੇਖਾਂਗੇ, ਅਸੀਂ ਇਗਨੋਰ ਕਰਾਂਗੇ ਜਾਂ ਉਹਨੂੰ ਡਿਲੀਟ ਕਰ ਦਿਆਂਗੇ, ਤੇ ਆਪੇ ਹੀ ਇਹ ਸਮੱਸਿਆ ਖਤਮ ਹੋ ਜਾਊਗੀ। ਗੱਲ ਤਾਂ ਪ੍ਰੋਬਲਮ ਉੱਥੇ ਪੈਂਦੀ ਜਦੋਂ ਵੱਧ ਤੋਂ ਵੱਧ ਸ਼ੇਅਰ ਕਰਦੇ। ਹਾਂਜੀ, ਬਸ ਪ੍ਰੋਬਲਮ ਆ ਨਾ ਜੀ, ਆਪਣੇ ਬੰਦਿਆਂ ਨੂੰ ਚਾਹੇ ਟਰੈਕਿੰਗ ਚਾਹੇ ਉਦਾਂ ਵੀ ਆ, ਕੰਮ ਕੋਈ ਨਹੀਂ, ਬਸ ਰੀਲ ਆਈ ਆ, ਗੁੱਠਾ ਚੱਲੀ ਜਾ ਰਿਹਾ, ਅੱਧੇ ਰੇਲਾ ਬਣਾਇਆ, ਇਹ ਨਹੀਂ ਦੇਖਦੇ ਉਹਦਾ ਮਤਲਬ ਕੀ ਨਿਕਲੂਗਾ, ਕਿਸੇ ਦਾ ਨੁਕਸਾਨ ਹੋ ਜਾਊ ਜਾਂ ਕੀ ਹੋ ਜਾਊਗਾ। ਬਹੁਤ ਮਾੜੀ ਗੱਲ ਆ। ਓਕੇ ਜੀ, ਮਿਹਰਬਾਨੀ, ਸ਼ੁਕਰੀਆ, ਥੈਂਕ ਯੂ। ਹੁਣ ਇੰਨੇ ਸਾਲ ਹੋ ਗਏ ਰਮਨ ਜੀ, ਆਪਾਂ ਇੰਨੇ ਲੰਮੇ ਸਮੇਂ ਤੋਂ ਟਰੱਕਿੰਗ ਦੀਆਂ ਖਬਰਾਂ ਦਿੰਦੇ ਆ, ਵੀ ਕੋਈ ਆ ਕੇ ਸਾਡਾ ਸਰੋਤਾ ਇੱਕ ਵੀ ਦੱਸ ਸਕਦਾ ਵੀ ਭਾਈ ਤੁਸੀਂ ਇੱਥੇ ਇੱਕ ਖਬਰ ਜਿਹੜੀ ਗਲਤ ਦਿੱਤੀ ਸੀ। ਹਰਜਿੰਦਰ ਸਿੰਘ ਦੇ ਮਾਮਲੇ 'ਚ ਅਸੀਂ ਰੌਲਾ ਪਾਇਆ, ਭਾਈ ਤੁਸੀਂ ਸਾਈਨ ਨਾ ਕਰੋ ਜਿਹੜੇ ਉੱਤੇ ਕਰੀ ਜਾਂਦੇ ਆ। 3 ਮਿਲੀਅਨ ਸਾਈਨਾਂ ਨੇ ਇੰਨਾ ਰੌਲਾ ਪਾਇਆ। ਉਹ ਇੰਗਲਿਸ਼ ਮੀਡੀਆ 'ਚ ਇੰਨਾ ਫੈਲਿਆ ਵੀ ਦੇਖੋ ਪਹਿਲਾਂ ਤਾਂ ਬੰਦੇ ਮਾਰਤੇ, ਉੱਤੋਂ ਇਹਨਾਂ ਨੂੰ ਜਿਹੜੇ ਆ ਇੰਡੀਆ ਤੱਕ ਵੀ ਬਾਹਰਲੇ ਮੁਲਕਾਂ ਵਾਲੇ ਵੀ ਸਪੋਰਟ ਕਰ ਰਹੇ ਵੀ ਹਾਂ ਉਹਨੂੰ ਬਾਹਰ ਕੱਢੋ। ਹੁਣ ਸਾਰਿਆਂ ਨੂੰ ਪਤਾ ਲੱਗ ਗਿਆ ਕਿ ਨਹੀਂ ਵੀ ਰਿਐਲਿਟੀ ਕੀ ਹੋਈ ਹੈਗੀ ਆ। ਉਹ ਤੇ ਜਦੋਂ ਅਸੀਂ ਕਿਹਾ ਸੀ ਵੀ ਨਾ ਕਰੋ ਤੇ ਉਹ ਸਾਨੂੰ ਹੀ ਗਾਲਾਂ ਕੱਢੀ ਜਾਂਦੇ ਸੀ ਵੀ ਨਹੀਂ ਜੀ ਤੁਸੀਂ ਤਾਂ ਐਵੇਂ ਮਰੀ ਜਾਂਦੇ ਆ, ਉਲਟ ਹੈਗੇ ਆ ਤੁਸੀਂ। ਜੀ ਬਿਲਕੁਲ ਜੀ, ਬਿਲਕੁਲ। ਉੱਥੇ ਉਹ ਪਟੀਸ਼ਨ ਸਾਈਨ ਕਰਨ ਤੇ ਆਪਾਂ $15-20 ਮਿਲੀਅਨ ਇਕੱਠਾ ਕਰਕੇ ਦੇ ਦਿੱਤਾ, ਪਰ ਜੇ ਆਪਾਂ ਐਸੋਸੀਏਸ਼ਨ ਦੀ $10 ਮੰਗ ਲੈਂਦੇ ਹਾਂ ਤੇ ਫਿਰ ਆਪਾਂ ਬੁਰੇ ਬਣ ਜਾਂਦੇ ਉਸੇ ਵੇਲੇ। ਜੀ ਵਰਿੰਦਰ ਜੀ, ਸਭ ਨੂੰ ਜੀ ਸਤਿ ਸ੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਮੈਂ ਦੱਸਣਾ ਚਾਹੁੰਦਾ ਜੀ, ਪਿਛਲੇ ਦਿਨੀ ਜਿੱਦਾਂ ਗੁਰਦੁਆਰਾ ਸਾਹਿਬ ਬਰਾੜਸ਼ਾਹ ਨਗਰ ਕੀਰਤਨ ਹੋਇਆ ਸੀ ਤੇ ਸਾਡੀ ਕੰਪਨੀ ਵੱਲੋਂ ਮੁੰਡਿਆਂ ਨੇ ਇਕੱਠੇ ਹੋ ਕੇ ਲੰਗਰ ਲਾਉਂਦੇ ਨੇ ਜੀ, ਤੇ ਟਰੇਲਾ ਉੱਥੇ ਲੈ ਗਏ ਸੀ। ਉਹਦੇ ਵਿੱਚ ਜਿੱਦਾਂ ਟੇਬਲ ਵਗੈਰਾ ਤੇ ਗੈਸ ਦੀ ਭੱਠੀ ਵਗੈਰਾ, ਸਿਲੰਡਰ, ਸਭ ਕੁਛ ਉਹਦੇ ਵਿੱਚ ਹੁੰਦਾ। ਉਸ ਤੋਂ ਬਾਅਦ ਜੀ ਉੱਥੋਂ ਜਦੋਂ ਲੰਗਰ ਦੀ ਸਮਾਪਤੀ ਕਰੀ ਤੇ ਵਾਪਸ ਲਿਆ ਕੇ ਯਾਰਡ ਦੇ ਵਿੱਚ ਖੜਾ ਦਿੱਤਾ। 2 ਦਿਨ ਪਹਿਲਾਂ ਜੀ ਮੁੰਡਾ ਚਲੋ ਖਾਲੀ ਕਰਨਾ ਸੀ, ਉਹਨੂੰ ਲੈ ਕੇ ਚੱਲਿਆ ਤੇ ਲੌਕ ਪਿੱਛੋਂ ਟੁੱਟਿਆ ਹੋਇਆ ਸੀ ਤੇ ਇੱਕ ਸਿਲੰਡਰ ਤੇ ਇੱਕ ਵੱਡੀ ਭੱਠੀ ਉਹ ਕੱਢ ਕੇ ਲੈ ਗਏ। ਹੁਣ ਦੱਸੋ ਕਿ ਇਹ ਕੋਈ ਹੋਰ ਕਮਿਊਨਿਟੀ ਦੇ ਲੋਕਾਂ ਦੇ ਤਾਂ ਕੰਮ ਹੈ ਨਹੀਂ, ਤੇ ਆਪਣੇ ਲੋਕਾਂ ਦਾ ਇਸ ਹੱਦ ਤੱਕ ਮਤਲਬ ਕਿ ਗਿਰ ਚੁੱਕੇ ਨੇ ਕਿ ਗੁਰੂ ਘਰ ਦੇ ਵਿੱਚ ਵੀ ਜਿਹੜੀਆਂ ਚੀਜ਼ਾਂ ਜਾਂ ਕੋਈ ਜਾਂਦਾ ਜਾਂ ਆਉਂਦਾ ਉਹ ਚੀਜ਼ਾਂ ਵੱਲ ਵੀ ਨਿਗਾਹ ਰੱਖਦੇ ਨੇ। ਤੇ ਬਾਕੀ ਮੈਂ ਭਾਜੀ ਇਹ ਗੱਲ ਕਹਿਣਾ ਚਾਹੁੰਦਾ ਕਿ ਹੌਸਲਾ ਰੱਖ ਕੇ ਗੱਲ ਚੱਲਣੀ ਹੈ। ਜੋ ਵੀ ਕੁਛ ਹੋ ਰਿਹਾ ਤੇ ਸਾਨੂੰ ਯਾਦ ਕਰਨਾ ਚਾਹੀਦਾ, ਸਾਡਾ ਪਿਛੋਕੜ ਸਾਡੇ ਵਿੱਚ ਬਹੁਤ ਹੋਣਗੇ ਜਿਨ੍ਹਾਂ ਦੇ ਬਜ਼ੁਰਗ ਪਾਕਿਸਤਾਨ ਲਹਿੰਦੇ ਪੰਜਾਬ ਤੋਂ ਚੜ੍ਹਦੇ ਚ ਆਏ ਸੀ 47 ਦੇ ਵਿੱਚ, ਸਭ ਕੁਛ ਛੱਡ ਕੇ ਤੇ ਆ ਕੇ ਫਿਰ ਪੈਰ ਲਾਏ, ਸਭ ਕੁਛ ਫਿਰ ਬਣਾਇਆ। ਤੇ ਤੁਸੀਂ ਕਿਉਂ ਭੁੱਲਦੇ ਹੋ? ਤੁਸੀਂ ਉਸੇ ਪੰਜਾਬੀਆਂ ਦੇ ਖੂਨ ਆ ਤੁਹਾਡੇ ਵਿੱਚ। ਇਹ ਟਰੱਕਿੰਗ ਬੰਦ ਹੋ, ਮੈਂ ਉਹਨਾਂ ਦੇ ਵਿੱਚੋਂ ਹੀ ਆ, ਮੇਰਾ ਵੀ ਲਾਇਸੈਂਸ ਹਜੇ 2-3 ਸਾਲ ਹੈਗਾ, ਪਰ ਜਦੋਂ ਬੰਦ ਹੋਊਗਾ ਤੇ ਮੈਂ ਸੋਚਿਆ ਹੋਇਆ ਕਿ ਮੈਂ ਆ ਨਹੀਂ ਤਾਂ ਮੈਂ ਉਹ ਕਰ ਲੂੰ। ਪਰ ਕਿਉਂ ਤੁਸੀਂ ਹਰ ਇੱਕ ਚੀਜ਼ ਨੂੰ ਮਤਲਬ ਕਿ ਇੱਕ ਤਾਂ ਅਸੀਂ ਹਾਈਪਰ ਹੋ ਜਾਂਦੇ ਤੇ ਇੱਕ ਪੈਨਿਕ ਹੋ ਜਾਂਦੇ, ਕੋਈ ਗੱਲ ਸੁਣ ਕੇ ਉਹਦੀ ਸੱਚਾਈ ਪਤਾ ਹੋਵੇ ਨਾ ਹੋਵੇ, ਬਸ ਹਾਲਾ ਲਾਲਾ ਕਰਾ ਕੇ ਚਲੋ ਜੀ, ਉਸ ਤੋਂ ਬਾਅਦ ਪਤਾ ਲੱਗ ਨਹੀਂ ਇੱਦਾਂ ਨਹੀਂ ਤਾਂ ਇੱਦਾਂ। ਇਸ ਕਰਕੇ ਸਾਰੇ ਸਬਰ ਸੰਤੋਖ ਨਾਲ ਚਲੋ ਤੇ ਆਪਣੇ ਆਪ ਨੂੰ ਪਛਾਣੋ ਕਿ ਤੁਸੀਂ ਕੌਣ ਹੋ, ਕਿਹਨਾਂ ਦੇ ਵਾਰਸ ਹੋ, ਤੁਸੀਂ ਕੰਮ ਕਰਕੇ ਰੋਟੀ ਖਾ ਸਕਦੇ ਹੋ। ਧੰਨਵਾਦ ਜੀ। ਜੀ ਧੰਨ
ਬੜੀ ਮਿਹਰਬਾਨੀ ਜੀ। ਬਿਲਕੁਲ ਜੀ, ਜਦੋਂ ਅਸੀਂ ਵੀ ਇਸ ਕੰਟਰੀ ਦੇ ਵਿੱਚ ਆਏ ਆ ਤੇ ਅਸੀਂ ਵੀ ਸਿਰਫ ਥੋੜ੍ਹੇ ਜਿਹੇ ਡਾਲਰ ਲੈ ਕੇ ਇੱਥੇ ਆਏ ਸੀਗੇ ਤੇ ਅਸੀਂ ਵੀ ਆਣ ਕੇ ਇੱਥੇ ਸਟੈਂਡ ਕੀਤਾ ਹੈ, ਆਪਣਾ ਆਪ ਬਣਾਇਆ ਹੈ, ਸਾਰਾ ਕੁਝ ਖੜਾ ਕੀਤਾ ਹੈ ਔਰ ਕਈ ਵਾਰੀ ਡਿੱਗਿਆ ਵੀ ਹੈ, ਡਿੱਗ ਕੇ ਫਿਰ ਦੁਬਾਰਾ ਖੜੇ ਹੋਏ ਆ, ਕੋਈ ਏਡੀ ਵੱਡੀ ਗੱਲ ਨਹੀਂ ਹੈਗੀ। ਜੀ ਇਹੀ ਜ਼ਿੰਦਗੀ ਹੁੰਦੀ ਹੈ ਜੀ, ਜ਼ਿੰਦਗੀ ਦੇ ਵਿੱਚ ਉਤਾਰ ਚੜਾਵ ਤਾਂ ਇਦਾਂ ਦੇ ਹੀ ਚੱਲਦੇ ਆ। ਸੋ ਇੱਕ ਵਾਰੀ ਡਿੱਗੇ ਦੇ ਬਾਅਦ ਉੱਠਣਾ ਹੀ ਨਹੀਂ, ਫਿਰ ਉੱਥੇ ਕਮਜ਼ੋਰੀ ਆਉਂਦੀ ਆ, ਉੱਥੇ ਤਾਕਤਵਰ ਤੁਹਾਨੂੰ ਉਦੋਂ ਹੀ ਸ਼ੋਅ ਹੁੰਦੇ ਆ ਵੀ ਜਦੋਂ ਡਿੱਗੇ ਹੋਏ ਨੂੰ, ਜਦੋਂ ਤੁਸੀਂ ਦੁਬਾਰਾ ਉੱਠਦੇ ਆ, ਫਿਰ ਭੱਜਦੇ ਆ, ਫਿਰ ਦੌੜਦੇ ਆ। ਸੋ ਉਸ ਪਾਸੇ ਵੱਲ ਨੂੰ ਫੋਕਸ ਕਰੋ। ਤੇ ਜਿਹੜੀ ਗੱਲ ਮੈਂ ਪਹਿਲਾਂ ਕਹੀ ਸੀ, ਲੋਕਾਂ ਦੇ ਮਗਰ ਨਾ ਜਿਹੜਾ ਉਹ ਤੁਸੀਂ ਲੱਗੋ ਵੀ ਉਹ ਕੀ ਕਰੀ ਜਾਂਦਾ ਤੇ ਉਹ ਕੀ ਕਰੀ ਜਾਂਦਾ, ਆਪਣਾ ਦੇਖੋ ਤੁਹਾਡੇ ਲਈ ਕੀ ਚੀਜ਼ ਜਿਹੜੀ ਉਹ ਬੈਸਟ ਆ, ਕਿੱਦਾਂ ਤੁਸੀਂ ਸਰਵਾਈਵ ਕਰਨਾ, ਇੱਕ ਦੂਜੇ ਨੂੰ ਤਗੜੇ ਹੌਸਲਾ ਦੇ ਕੇ ਜਿਹੜਾ ਉਹ ਅੱਗੇ ਵਧੋ ਜਿਹੜਾ ਹੈਗਾ ਜੀ। ਆਪਣੇ ਨਾਲ ਕੁਝ ਹੋਰ ਕਾਲਰ ਵੀ ਜੁੜੇ, ਉਹਨਾਂ ਨਾਲ ਵੀ ਆਪਾਂ ਗੱਲ ਕਰਦੇ ਹਾਂ। ਤੇ ਆਪਣੇ ਨਾਲ ਅੱਜ ਇੱਕ ਵਿਸ਼ੇਸ਼ ਤੌਰ ਦੇ ਉੱਤੇ ਫਿਊਲ ਨੂੰ ਪਲਾਨ ਕਰਨ ਦੇ ਲਈ ਐਪ ਦੇ ਲਈ ਉਹ ਇੱਕ ਨਵੀਂ ਲੈ ਕੇ ਆਏ ਆਪਣੇ ਜਿਹੜੇ ਪੰਜਾਬੀ ਮੁੰਡੇ ਆ, ਹਰਵਿੰਦਰ ਸਿੰਘ ਹੁਣਾਂ ਦੇ ਨਾਲ ਉਹਨਾਂ ਦੀ ਟੀਮ ਦੇ ਵਿੱਚੋਂ ਜਿਹੜੇ ਕੁਝ ਲੋਕ ਆ ਉਹ ਜੁੜੇ ਹੋਏ ਨੇ ਤੇ ਉਹਨਾਂ ਦੇ ਨਾਲ ਵੀ ਆਪਾਂ ਗੱਲ ਕਰਾਂਗੇ, ਕਿਉਂਕਿ ਫਿਊਲ ਜਿੱਦਾਂ ਆਪਾਂ ਸ਼ੁਰੂਆਤ 'ਚ ਹੀ ਦੱਸਿਆ ਵੀ $8 ਗੈਲਨ ਨੂੰ ਜਿਹੜਾ ਉਹ ਬਣ ਗਿਆ, ਤੇ ਜੇ ਕਿਸੇ ਤਰੀਕੇ ਦੇ ਨਾਲ ਤੁਹਾਡਾ ਕੁਝ ਫਿਊਲ ਦਾ ਖਰਚਾ ਬਚਦਾ ਹੋਵੇ ਤਾਂ ਉਹਦੇ ਬਾਰੇ ਵੀ ਜਿਹੜੀ ਆਪਾਂ ਉਹਨਾਂ ਦੇ ਨਾਲ ਗੱਲ ਕਰਾਂਗੇ। ਤੇ ਉਸ ਤੋਂ ਪਹਿਲਾਂ ਕੁਝ ਕੁ ਹੋਰ ਕਾਲਰ ਲੈ ਲਈਏ। ਬਲਵਿੰਦਰ ਜੀ। ਹਾਂ, ਸਤਿ ਸ਼੍ਰੀ ਅਕਾਲ ਰਾਜਨ ਤੇ ਕਿੰਨਾ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਮੈਂ ਪ੍ਰੋਗਰਾਮ ਆਪਣਾ ਬਹੁਤ ਵਧੀਆ ਹੁੰਦਾ, ਆਪਾਂ ਤੁਹਾਨੂੰ ਪਤਾ ਹੀ ਵੀ ਆਪਾਂ ਸਾਰੇ ਇਕੱਠੇ ਹੀ ਹਾਂ, ਪਰ ਮੈਂ ਦੋ ਗੱਲਾਂ ਜਿਹੜੀਆਂ ਆਪਾਂ ਨਾ ਇਹ ਲੋਕ ਮਿਕਸ ਕਰੀ ਜਾਂਦੇ ਆ ਵੀ ਇੱਕ ਤਾਂ ਜਿਹੜੀ ਆਹ ਵੀਡੀਓ ਵਾਲੀ ਹੈ ਜਿਹੜੀ ਭਾਜੀ ਨੇ ਦੱਸਿਆ ਵੀ ਇੱਕ ਯੂਬਾ ਸੀਟ ਤੋਂ ਇੱਕ ਵੇਕਸਫੀਲਡ ਤੋਂ, ਉਹ ਵੀਡੀਓ ਤਾਂ ਮੈਂ ਵੀ ਦੇਖੀ ਹੈ ਵੀ ਮੈਡੀਕਲ ਅਪਡੇਟ ਨਹੀਂ ਹੁੰਦਾ ਗਾ, ਤੇ ਉਹ ਵੀ ਸੁਣੀ ਸੀ। ਤੇ ਜਿਹੜਾ ਆਹ ਸੁਸਾਈਡ ਹੋਇਆ ਹੈਗਾ ਇਹ ਅੱਡ ਤਰੀਕੇ ਨਾਲ ਹੋਇਆ ਹੈਗਾ, ਜਿਹੜੀਆਂ ਉਹ ਦੂਜੀਆਂ ਹੈਗੀਆਂ ਮੈਡੀਕਲ ਅਪਡੇਟ ਨਹੀਂ ਹੁੰਦਾ ਉਹ ਅੱਡ ਹੈਗਾ, ਕਿਉਂਕਿ ਇਸ ਬੰਦੇ ਨੂੰ ਤਾਂ ਘਾਟਾ ਲੱਗਿਆ ਜਾਂ ਜੋ ਵੀ ਹੋਗਾ ਵੀ ਇਹ ਨਹੀਂ ਕੀਤਾ। ਮੈਂ ਕੱਲ ਉਹਨਾਂ ਦੇ ਘਰੇ ਕਾਲ ਵੀ ਕੀਤੀ ਸੀਗੀ, ਉਹ ਕੋਈ ਸਾਡੇ ਗੋਤੀ ਸੀਗੇ ਉਹ। ਜੀ ਜੀ ਜੀ। ਤੇ ਮਤਲਬ ਮੈਂ ਇਹ ਕਹਿੰਦਾ ਵੀ ਆਪਾਂ ਦੋਨੋਂ ਚੀਜ਼ਾਂ ਮਿਕਸ ਨਾ ਕਰੀਏ ਵੀ ਇਹ ਜਿਹੜੀ ਨਹੀਂ ਉਹ ਸੈਪਰੇਟ ਹੀ ਆ ਭਾਜੀ, ਅਸੀਂ ਦੋਨੋਂ ਚੀਜ਼ਾਂ ਮਿਕਸ ਨਹੀਂ ਕਰ ਰਹੇ ਜੀ, ਅਸੀਂ ਇਹ ਨਹੀਂ ਕਹਿ ਰਹੇ ਕਿ ਇਸ ਕਰਕੇ ਹੋਇਆ, ਮਿਕਸ ਨਹੀਂ ਕਰ ਰਹੇ। ਉਹ ਸਾਨੂੰ ਵੀ ਪਤਾ ਕਿ ਇਹ ਦੋਨੋਂ ਚੀਜ਼ਾਂ ਸੈਪਰੇਟ ਹੈਗੀਆਂ ਜੀ, ਮਿਕਸ ਨਹੀਂ ਕਰ ਰਹੇ, ਪਰ ਅਸੀਂ ਇੱਕ ਸੈਪਰੇਟ ਇੱਕ ਪ੍ਰੋਬਲਮ ਦੀ ਗੱਲ ਕਰ ਰਹੇ ਹਾਂ, ਦੂਜੀ ਪ੍ਰੋਬਲਮ ਦੀ ਸੈਪਰੇਟ ਗੱਲ ਕਰ ਰਹੇ ਭਾਜੀ। ਹਾਂਜੀ ਹਾਂਜੀ, ਉਹ ਤਾਂ ਮੈਂ ਸੁਣ ਰਿਹਾ। ਮੈਂ ਕਹਿੰਦਾ ਵੀ ਜਿਹੜੀਆਂ ਆ ਜਿਹੜੀ ਯੂਨੀਵਰਸਿਟੀ ਤੇ ਵੇਕਰਸਫੀਲਡ ਵਾਲੀ ਵੀ ਇਹਦੇ ਨਾਲ ਤਾਂ ਇਹਨਾਂ ਦਾ ਕੋਈ ਰਿਲੇਟਡ ਹੈ ਨਹੀਂਗਾ, ਹਨਾ? ਨਹੀਂ ਉਹ ਆਪਾਂ ਵੀ ਨਹੀਂ ਕਿਹਾ ਵੀ ਰਿਲੇਟਡ ਨਹੀਂ, ਕੋਈ ਨਹੀਂ ਭਾਜੀ, ਦੋਨੋਂ ਵੱਖਰੀਆਂ ਗੱਲਾਂ ਜਿਹੜੀਆਂ ਸੀਗੀਆਂ। ਥੈਂਕ ਯੂ ਬਲਵਿੰਦਰ ਜੀ, ਥੈਂਕ ਯੂ ਜੀ। ਨਰਿੰਦਰ ਜੀ। ਹਾਂਜੀ ਭਾਈ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਭਾਜੀ। ਅੱਗੇ ਇੱਕ ਚੋਰੀ ਦੀ ਗੱਲ ਕਰਦਾ ਪਿਆ ਸੀ, ਸਾਡੀ ਆਪਣੀ ਜਾੜ ਕੀ 2 ਜਾੜਾਂ ਨੇ, ਮੈਂ ਫੰਟਾਨੇ ਤੋਂ ਤੇ ਆਹੀ ਜਾੜ ਰੈਂਟ ਤੇ ਦਿੱਤੀਆਂ ਨੇ। ਸਾਨੂੰ ਆਹ ਨਹੀਂ ਪਤਾ ਲੱਗਦਾ ਕਿ ਉੱਥੇ ਚੋਰੀ ਕਰਕੇ ਟਰਾਲਾ ਕਿਹੜਾ ਖੜਾ ਕਰ ਜਾਂਦਾ ਹੈ। ਆਹੀ 2-3 ਉੱਥੋਂ ਟਰਾਲੇ ਪਹਿਲਾਂ ਵੀ ਸਿਕਿਉਰਿਟੀ ਗਾਰਡ ਜਾਂ ਕੈਮਰੇ ਕੂਮਰੇ ਨਹੀਂ ਲੱਗੇ ਹੋਏ ਤੁਹਾਡੇ? ਕੈਮਰੇ ਲੱਗੇ ਨੇ, ਪਰ ਕੈਮਰੇ 'ਚ ਪਤਾ ਨਹੀਂ ਲੱਗਦਾ ਕਿਹੜਾ ਆ ਗਿਆ ਕਿਹੜਾ ਚੱਲ ਗਿਆ। ਅੱਛਾ, ਬੋਬਟੇਲ ਵਾਲੀਆਂ ਪਾਰਕਾਂ ਉਹ ਉੱਥੇ ਇਹ ਚੋਰੀ ਦਾ ਇਹ ਮਸਲਾ ਬਹੁਤ ਹੁੰਦਾ ਪਿਆ। ਚੋਰੀ ਕਿਤੇ ਕਰਦੇ ਤੇ ਲਾ ਤੁਹਾਡੇ ਜਾਂਦੇ ਆ? ਲਾ ਸਾਡੇ ਚੱਲਦੀ ਹੈ, ਕੋਈ ਬੰਦਾ ਫਸ ਜਾਵੇ ਦੂਜਾ ਕੋਈ ਹੋਰ ਲੈ। ਹਾਂ, ਇੱਕ 3-4 ਮਹੀਨਿਆਂ ਨੇ ਪਹਿਲਾਂ ਇੱਕ ਟਰਾਲਾ 'ਚ ਪੁਲਿਸ ਨੂੰ ਕਾਲ ਕਰਕੇ ਚੁਕਵਾਇਆ, ਤੇ ਮੁੜ ਕੇ ਉਹ ਦੂਸਰਾ ਹੁਣ ਪਰਸੋਂ ਇੱਕ ਮੇਰੇ ਪਾਰਟਨਰ ਨੇ ਚੁਕਵਾਇਆ, ਕਾਲ ਕੀਤੀ ਤੁਹਾਡਾ ਕੰਪਨੀ ਨੂੰ ਕਾਲ ਕੀਤੀ, ਉਹ ਕਹਿੰਦੇ ਸਾਡਾ ਟਰੱਕ ਹੀ ਕੋਈ ਨਹੀਂ ਹੈਗਾ। ਉਹ ਫਿਰ ਪੁਲਿਸ ਨੂੰ ਬ੍ਰੋਕਰ ਨੂੰ ਕਾਲ ਕੀਤੀ, ਉਹਨਾਂ ਨੇ ਆਪਣਾ ਲੋਡ ਵੀ ਚੋਰੀ ਕਰ ਲਿਆ ਵਿੱਚੋਂ ਖਾਲੀ ਕਰਕੇ। ਇੱਕ ਲੱਦਾ ਹੋਰ ਦੇਖਦਾ ਪਿਆ ਸੀ ਤੇ ਇੱਕ ਹੋਰ ਖੜਾ ਹੈਗਾ, ਉਹ ਵੀ ਚਕਵਾਓ ਜੀ। ਫੰਟਾਨਾ ਇਸ ਵੇਲੇ ਰਮਨ ਜੀ ਨੰਬਰ 1 ਆ ਮੈਨੂੰ ਲੱਗਦਾ। ਹਾਂਜੀ ਭਾਜੀ, ਬਹੁਤ। ਤੁਸੀਂ ਇਹ ਦੇਖੋ, ਕੱਲ ਮੈਨੂੰ ਨਾਪਟਾ ਦੇ ਵਿੱਚ ਈਮੇਲ ਆਈ ਹੈਗੀ ਆ ਕਿ ਆਪਣੀ ਪੰਜਾਬੀ ਕੰਪਨੀ ਹੈਗੀ ਆ, ਬ੍ਰੋਕਰ ਦੀ ਈਮੇਲ ਆਈ ਹੈਗੀ ਆ, ਪੰਜਾਬੀ ਕੰਪਨੀ ਆ ਫ੍ਰਿਜ਼ਨੋ ਦੀ। ਉਹਨਾਂ ਨੇ ਟ੍ਰੇਲਰ LA ਤੋਂ ਕੰਟੇਨਰ ਚੁੱਕਿਆ ਹੈਗਾ ਤੇ ਰੀਨੋ ਜਾਣਾ ਸੀਗਾ, ਤੇ ਉਹ ਮਿਡਲ ਦੇ ਵਿੱਚ ਹੀ ਜਿਹੜਾ ਆ ਉਹ ਲਾਪਤਾ ਹੋ ਗਿਆ ਕੰਟੇਨਰ ਜਿਹੜਾ ਆ। ਔਰ ਉਹ ਕਹਿ ਰਿਹਾ ਕਿ ਕੰਟੇਨਰ ਦੇ ਵਿੱਚ ਬੇਦਿੰਗ ਸੂਟ ਹੈਗੇ ਆ ਜਿਹੜੇ ਕਿ ਟਾਪ ਐਂਡ ਬਾਟਮ ਇੱਕ ਦੂਜੇ ਨਾਲ ਮੈਚ ਨਹੀਂ ਕਰਦੇ ਔਰ ਕਿਸੇ ਕੰਮ ਦੇ ਨਹੀਂ ਕਿਸੇ ਦੇ ਉਹ ਹੈਗੇ।
ਠੀਕ ਹੈ ਨਾ, ਵੀ ਜੇ ਬਾਹਰ ਵੀ ਵੇਚਣ ਜਾਊਗਾ ਤਾਂ ਉਹ 50 ਸੈਂਟ ਤੋਂ ਡਾਲਰ ਦੇ ਹਿਸਾਬ ਦੇ ਨਾਲ ਵੀ ਨਹੀਂ ਵਿਕਣਾ ਹੈਗਾ। ਸੋ ਮੈਨੂੰ ਰਮਨ ਜੀ ਇੱਕ ਨੇ ਗੱਲ ਜਿਹੜੀ ਉਹ ਦੱਸੀ ਆ, ਟਰੱਕਰ ਆ, ਉਹ ਕਹਿੰਦਾ ਵੀ ਇੱਕ ਨੇ ਉਹ ਪਤਾ ਲੱਗਾ ਵੀ ਲੋਡ ਬੀਫ ਦਾ, ਸ਼ਾਇਦ ਪਤਾ ਨਹੀਂ ਉਹ ਸੀਗਾ, ਉਦਾਂ ਉਹਦੀ ਲੋਡ ਦੀ ਵੈਲਿਊ ਸੀਗੀ ਪਤਾ ਨਹੀਂ 5-7 ਹਜ਼ਾਰ, ਤੇ ਕਹਿੰਦੇ ਚੋਰੀ ਕਰਕੇ ਵੇਚਿਆ 4,000 ਚ, ਤੇ ਫਿਰ ਫਾਇਦਾ ਕੀ ਹੋਇਆ? ਵੀ ਕੀ ਜਿਹੜਾ ਦੱਸ ਕਰੀ ਜਾਂਦੇ ਆ ਵੀ ਇੱਕ ਤਾਂ ਚੋਰੀ, ਉਤੋਂ ਕਿਹੜੀ ਚੀਜ਼ ਕੀ ਕਰੀ ਜਾਂਦੇ, ਲੋਕਾਂ ਦਾ ਪਤਾ ਨਹੀਂ ਇਹ ਕੋਈ ਨਵੀਂ ਭੇਡ ਚਾਲ ਚੱਲਦੀ ਆ ਵੀ ਜੇ ਉਹਨੇ ਕੀਤੀ ਤਾਂ ਉਹਨੇ ਕਰਕੇ ਦਿਖਾਉਣੀ ਵੀ ਅਸੀਂ ਉਹ ਤੋਂ ਵੱਡਾ ਜਿਹੜਾ ਹੱਥ ਮਾਰਨਾ ਆ। ਫਿਰ ਜਦੋਂ ਖਬਰਾਂ ਆਉਂਦੀਆਂ ਆ ਫਿਰ ਕਹਿਣਾ ਵੀ ਯਾਰ ਸਾਡਾ ਨਾਂ ਕਿਉਂ ਦੱਸਦੇ ਆ, ਫਿਰ ਤੁਸੀਂ ਉਦੋਂ ਇਹ ਕਹਿਣ ਲੱਗ ਜਾਂਦੇ ਆ ਵੀ ਏਦਾਂ ਜਿਹੜਾ ਉਹ ਨਾ ਕਰੋ। ਸੋ ਆਪਾਂ ਤਾਂ ਸਾਰਿਆਂ ਨੂੰ ਇਹੀ ਬੇਨਤੀ ਕਰਦੇ ਆ ਵੀ ਭਾਈ ਅਕਲ ਨੂੰ ਥੋੜਾ ਜਿਹਾ ਇਸ ਚੀਜ਼ ਦੇ ਵਿੱਚ ਹੱਥ ਮਾਰੋ, ਇਹ ਪੁੱਠੇ ਕੰਮਾਂ ਦੇ ਨਾ ਹੀ ਕਦੀ ਕੋਈ ਫਾਇਦਾ ਹੋਇਆ ਤੇ ਨਾ ਹੀ ਕਦੀ ਜਿਹੜਾ ਉਹ ਹੋਣਾ ਹੈ। ਥੈਂਕ ਯੂ ਨਰਿੰਦਰ ਜੀ ਕਾਲ ਦੇ ਲਈ। ਥੈਂਕ ਯੂ ਜੀ। ਰਮਨ ਜੀ ਆਪਣੇ ਨਾਲ ਹਰਜੋਤ ਜੀ, ਮਨਜੀਤ ਔਜਲਾ ਜੀ ਜੁੜੇ ਆ, ਆਪਾਂ ਉਹਨਾਂ ਦੇ ਨਾਲ ਗੱਲ ਕਰਕੇ ਤੇ ਫਿਰ ਆਪਣੇ ਜਿਹੜੇ ਕਾਲਰਸ ਆ ਉਹਨਾਂ ਵੱਲ ਨੂੰ ਜਿਹੜਾ ਆਪਾਂ ਵੱਧਦੇ ਆ। ਹਾਂਜੀ ਮਨਜੀਤ ਜੀ, ਸਤਿ ਸ਼੍ਰੀ ਅਕਾਲ, ਸਵਾਗਤ ਹੈ ਜੀ ਆਇਆਂ ਨੂੰ ਜੀ। ਸਤਿ ਸ਼੍ਰੀ ਅਕਾਲ ਰਜੋਤ ਵੀਰ ਜੀ, ਤੁਹਾਨੂੰ ਤਿੰਨਾਂ ਨੂੰ ਬਹੁਤ ਬਹੁਤ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ। ਸੋ ਨਿਊਰੋਨੋਮਿਕਸ AI ਲੌਜਿਸਟਿਕਸ ਦੇ ਲਈ, ਟਰਾਂਸਪੋਰਟੇਸ਼ਨ ਦੇ ਲਈ ਫਿਊਲ ਨੂੰ ਕਿੱਦਾਂ ਤੁਸੀਂ ਬਚਾ ਸਕਦੇ ਆ, ਇਹ ਆਪਣੇ ਜਿਹੜੇ ਪੰਜਾਬੀ ਮੁੰਡਿਆਂ ਦੀ ਨਵੀਂ ਜਿਹੜੀ ਇੱਕ ਕੰਪਨੀ ਆ ਇਹ ਸ਼ੁਰੂ ਕਰ ਰਹੇ ਆ, ਕੀਤੀ ਹੋਈ ਆ ਇਹਨਾਂ ਨੇ। ਸੋ ਮਨਜੀਤ ਥੋੜਾ ਜਿਹਾ ਦੱਸੋ ਆਪਣੀ ਕੰਪਨੀ ਦੇ ਬਾਰੇ, ਤੇ ਕਿੱਦਾਂ ਅੱਜ ਦੀ ਇਕਨੋਮੀ 'ਚ ਜਿੱਥੇ $8 ਨੂੰ ਗੈਲਨ ਡੀਜ਼ਲ ਹੋਇਆ ਆ, ਤੁਹਾਡੀ ਕੰਪਨੀ ਕੋਈ ਹੈਲਪ ਕਰ ਸਕਦੀ ਆ ਲੋਕਾਂ ਦਾ ਕੋਈ ਫਿਊਲ ਬਚਾਉਣ ਦੇ ਲਈ? ਹਾਂਜੀ ਬਿਲਕੁਲ, ਸਾਡੀ ਕੰਪਨੀ ਹੈ neuronomics.ai ਤੇ ਅਸੀਂ ਬੇ ਏਰੀਆ ਬੇਸਡ ਹਾਂ, ਤੇ ਸਾਡੀ ਕੰਪਨੀ ਜਿਹੜੀ ਐਕਸਪਰਟ ਆ, ਅਸੀਂ AI ਸੋਲਿਊਸ਼ਨ ਬਣਾਉਣ ਦੇ ਵਿੱਚ ਸਾਡੀ ਐਕਸਪਰਟੀਜ਼ ਆ, ਤੇ ਸਾਡੇ ਡੋਮੇਨ ਦੇ ਵਿੱਚ ਸਾਡਾ ਪ੍ਰਾਇਮਰੀ ਡੋਮੇਨ ਸਪਲਾਈ ਚੇਨ ਤੇ ਟਰਾਂਸਪੋਰਟੇਸ਼ਨ ਦਾ, ਜਿਹਦੇ ਵਿੱਚ ਅਸੀਂ ਮੋਸਟਲੀ ਫੋਕਸ ਕਰ ਰਹੇ ਹਾਂ। ਤੇ ਜਿੱਦਾਂ ਕਿ ਟਰੱਕਿੰਗ ਦੇ ਵਿੱਚ ਫਿਊਲ ਕਾਸਟ ਇੱਕ ਵੱਡਾ ਫੈਕਟਰ ਹੋ ਜਾਂਦਾ ਓਵਰਹੈਡ ਕਾਸਟ ਦੇ ਵਿੱਚ, ਕਿਉਂਕਿ ਇੱਕ ਐਵਰੇਜ ਟਰੱਕ 8 ਤੋਂ 10,000 ਮੀਲ ਚੱਲਦਾ ਜੀ ਮਹੀਨੇ ਦਾ, ਤੇ ਹੁਣ ਜਿਵੇਂ ਤੁਸੀਂ ਕਿਹਾ ਵੀ $8-10 ਜੇ ਗੈਲਨ ਹੋ ਜਾਂਦਾ, ਤੇ ਉਹ ਐਕਸਪੋਨੈਂਸ਼ੀਅਲੀ ਕਾਸਟ ਕਾਫੀ ਜ਼ਿਆਦਾ ਐਡ ਹੋ ਜਾਂਦੀ ਓਵਰਹੈਡ ਦੇ ਵਿੱਚ। ਤੇ ਇੱਥੇ ਹੀ ਅਸੀਂ ਇੱਕ ਸੋਲਿਊਸ਼ਨ ਡਿਵੈਲਪ ਕੀਤਾ ਜਿਹਦੇ ਵਿੱਚ ਤੁਸੀਂ ਆਪਣੀ ਇਨਫੋਰਮੇਸ਼ਨ ਐਡ ਕਰਕੇ ਕਿ ਕਿੱਥੋਂ ਤੋਂ ਕਿੱਥੇ ਜਾਣਾ, ਤੇ ਪਲੱਸ ਇਹ ਤੁਹਾਡੀ ਫਿਊਲ ਡਾਟਾ ਦੇ ਹਿਸਾਬ ਨਾਲ ਤੁਹਾਨੂੰ ਸਭ ਤੋਂ ਸਸਤਾ ਫਿਊਲ ਐਡਵਾਈਸ ਪ੍ਰੋਵਾਈਡ ਕਰਦਾ। ਉਹਦੇ 'ਚ ਉਹ ਐਗਜ਼ੈਕਟਲੀ ਦੱਸ ਦਿੰਦਾ ਵੀ ਤੁਸੀਂ ਜੇ ਇੱਥੇ ਇੰਨਾ ਤੇਲ ਪਵਾਓਗੇ ਤਾਂ ਤੁਹਾਨੂੰ ਐਗਜ਼ੈਕਟਲੀ ਇੰਨੀ ਸੇਵਿੰਗਸ ਹੋਣਗੀਆਂ। ਤੇ ਅਸੀਂ ਜਿਹੜੀ ਸੋ ਫਾਰ ਸਾਡੀ ਡਿਸਕਵਰੀ ਹੋਈ ਆ, ਉਹਦੇ ਵਿੱਚ ਅਸੀਂ ਕਾਫੀ ਸਿਗਨੀਫਿਕੈਂਟ ਸੇਵਿੰਗਸ ਦੇਖ ਰਹੇ ਹਾਂ, ਕਿਉਂਕਿ ਫਿਊਲ ਐਡ ਹੁੰਦਾ ਰਹਿੰਦਾ। ਜੇ ਤੁਸੀਂ ਐਵਰੇਜ 5 ਤੋਂ 10 ਸੈਂਟ ਵੀ ਸੇਵ ਕਰਦੇ ਹੋ, ਉਹ ਐਡ ਅਪ ਹੋ ਕੇ ਕਾਫੀ ਬਿਗ ਕਾਸਟ ਹੋ ਜਾਂਦੀ ਆ, ਤੇ ਸਪੈਸ਼ਲੀ ਕਿਉਂਕਿ ਮਲਟੀਪਲ ਟਰੱਕਸ ਨੇ, ਉਹ ਉਨੀ ਜ਼ਿਆਦਾ ਵੱਧਦੀ ਰਹਿੰਦੀ ਹੈ। ਜੀ, ਤੇ ਕਿੱਦਾਂ ਜੇ ਕਿਸੇ ਨੇ ਤੁਹਾਡੀ ਇਹ ਸਰਵਿਸ ਜਾਂ ਹੈਲਪ ਲੈਣੀ ਹੈ, ਕਿੱਥੇ ਤੁਹਾਡੇ ਨਾਲ ਕੰਟੈਕਟ ਕਰ ਸਕਦੇ ਆ, ਕਿਵੇਂ ਇਹ ਜਿਹੜੀ ਸਟ੍ਰੈਟਜੀ ਨੂੰ ਵਰਕਆਊਟ ਕਿੱਦਾਂ ਕਰਦਾ ਹੈ ਵੀ ਥੋੜਾ ਜਿਹਾ ਵਰਕਆਊਟ ਕਿੱਦਾਂ ਕਰਦਾ ਹੈ? ਹਾਂਜੀ ਬਿਲਕੁਲ, ਵਰਕਆਊਟ। ਸੋ ਟਰੱਕਿੰਗ ਦੇ ਵਿੱਚ ਸਾਰਿਆਂ ਕੋਲ ਆਪਣੇ ਫਿਊਲ ਕਾਰਡ ਨੇ, ਜਿਹੜੇ ਕਿ ਸਪੈਸ਼ਲ ਉਹਨਾਂ ਦਾ ਪ੍ਰਾਈਸ ਆਉਂਦਾ ਹਰ ਰੋਜ਼ ਦਾ, ਤੇ ਉਹ ਆਪਾਂ ਇਹਦੇ ਵਿੱਚ ਇੰਟੀਗ੍ਰੇਟ ਕਰ ਸਕਦੇ ਹਾਂ। ਉਹਦੇ ਨਾਲ ਇਹ ਜਿੰਨੇ ਤੁਹਾਡੇ ਸਟੇਸ਼ਨਸ ਨੇ ਉਹਨਾਂ ਨੂੰ ਮੈਪ ਆਊਟ ਕਰ ਲੈਂਦਾ ਸਾਰੇ ਗੂਗਲ ਮੈਪ ਦੇ ਉੱਤੇ, ਤੇ ਉਹ ਤੋਂ ਬਾਅਦ ਜਦ ਤੁਸੀਂ ਆਪਾਂ ਐਡਰੈਸ ਕਰਦੇ ਆ ਪਾਉਂਦੇ ਆ ਵੀ ਅਸੀਂ ਇੱਥੋਂ ਤੋਂ ਇੱਥੇ ਜਾਂਦੇ ਆ, ਤਾਂ ਉਹ ਸਿਰਫ ਜਿਹੜੇ ਉਹ ਰਾਹ ਦੇ ਉੱਤੇ ਪੰਪ ਹੁੰਦੇ ਨੇ ਉਹਨਾਂ ਨੂੰ ਰੀਡ ਕਰਕੇ ਤੇ ਐਗਜ਼ੈਕਟਲੀ ਉਹਦਾ ਕੈਲਕੂਲੇਸ਼ਨ ਕਰਕੇ ਵੀ ਕਿੰਨਾ ਫਿਊਲ ਮੈਂ ਕਿੱਥੇ ਪਾਊਂਗਾ ਤੇ ਉਹਦੀ ਕਿੰਨੀ ਕਾਸਟ ਆਊਗੀ, ਉਹ ਸਾਰੇ ਸਿਨੈਰੀਓਜ਼ ਰਨ ਕਰਦਾ। ਵੀ ਉਹ ਜਸਟ ਆਈ ਨਹੀਂ ਦਿੰਦਾ ਤੁਹਾਨੂੰ ਵੀ ਸਭ ਤੋਂ ਸਸਤਾ ਕੀ ਆ, ਉਹ ਸਾਰੇ ਸਿਨੈਰੀਓਜ਼ ਰਨ ਕਰਦਾ, ਤੇ ਉਹ ਤੋਂ ਬਾਅਦ ਤੁਹਾਨੂੰ ਟੌਪ 3 ਸਭ ਤੋਂ ਸਸਤੇ ਰਾਊਟ ਦੱਸ ਦਿੰਦਾ ਵੀ ਜੇ ਤੁਸੀਂ A ਪੰਪ ਤੇ ਇੰਨਾ ਤੇਲ ਪਾਓਗੇ, B ਤੇ ਇੰਨਾ ਪਾਓਗੇ, ਤਾਂ ਟੋਟਲ ਤੁਹਾਡੀ ਟ੍ਰਿਪ ਕਾਸਟ ਇੰਨੀ ਆ। ਤੇ ਉਹ ਤੋਂ ਬਾਅਦ ਅਲਟਰਨੇਟਿਵ 2 ਇਨ ਕੇਸ ਜੇ ਬੰਦਾ ਨਹੀਂ ਚਾਹੁੰਦਾ ਵੀ ਮੈਂ ਪਹਿਲੇ ਤੇ ਰੁਕਾਂ ਜਾਂ ਦੂਜੇ ਤੇ ਰੁਕਾਂ, ਇਹਦੇ ਨਾਲ ਸਾਰੇ ਦਾ ਸਾਰਾ ਗੈਸ ਵਰਕ ਨਿਕਲ ਜਾਂਦਾ ਵੀ ਆਪਾਂ ਰਾਦਰ ਵੀ ਸਸਤਾ ਦੇਖ ਕੇ ਪਵਾ ਲਈਏ। ਹੋ ਸਕਦਾ ਵੀ ਆਪਾਂ ਪਹਿਲੇ ਤੇ ਸਸਤਾ ਪਵਾ ਲਿਆ, ਪਰ ਗਾਹਾਂ ਜਿੱਥੇ ਰੁਕੇ ਉਹ ਉਨਾ ਹੀ ਜ਼ਿਆਦਾ ਆਪਾਂ ਨੂੰ ਮਹਿੰਗਾ ਹੋ ਗਿਆ, ਟੋਟਲ ਟ੍ਰਿਪ ਕਾਸਟ ਆਪਣੀ ਵੱਧ ਗਈ। ਸੋ ਇਸ ਐਵਰੇਜ ਆਊਟ ਕਰਕੇ ਵੀ ਟੋਟਲ ਟ੍ਰਿਪ ਕਾਸਟ ਖਰਚਾ ਜਿਹੜਾ ਉਹ ਘਟੇ, ਡਰਾਈਵ ਵੀ ਕਰਦੇ ਰਹੋ ਤੇ ਰੁਕੋ ਵੀ ਉੱਥੇ ਜਿੱਥੇ ਤੁਹਾਨੂੰ ਐਵਰੇਜ ਨਾਲੋਂ ਘੱਟ ਪ੍ਰਾਈਸ ਦੇ ਹਿਸਾਬ ਨਾਲ। ਇਹ ਆਪਣੇ ਰੀਅਲ ਟਾਈਮ ਹੁੰਦਾ ਨਾ, ਕਿਉਂਕਿ ਇਹਦਾ ਤੇਲ ਤਾਂ ਤੁਹਾਨੂੰ ਪਤਾ ਵੀ ਮਿੰਟ ਬਾਈ ਮਿੰਟ ਚੇਂਜ ਹੁੰਦਾ। ਹਾਂਜੀ ਹਾਂਜੀ ਹਾਂਜੀ, ਸਿਚੁਏਸ਼ਨ ਇਦਾਂ ਵੀ ਟੋਮਾਹੌਕ ਚੱਲੀ ਆ ਕਿ ਸ਼ਹੀਦ ਡਰੋਨ ਚੱਲੇ, ਉਹਦੇ ਹਿਸਾਬ ਨਾਲ ਚੇਂਜ ਹੁੰਦਾ ਉਹ ਤਾਂ ਅੱਜ ਕੱਲ੍ਹ। ਹਾਂਜੀ ਬਿਲਕੁਲ, ਉਹੀ ਇੰਟੀਗ੍ਰੇਸ਼ਨ ਦਾ ਪਾਰਟ ਹੈ ਜੀ, ਉਹਨੂੰ ਅਪਡੇਟ ਮੇਕ ਸ਼ੋਰ ਕਰਨਾ ਵੀ ਆਪਣਾ ਜਿਹੜਾ ਤੇਲ ਦਾ ਪ੍ਰਾਈਸ ਆ ਉਹ ਲੇਟੈਸਟ ਦੇ ਰਿਹਾ। ਸੋ ਇਹਦੇ 'ਚ ਇੱਕ ਹੋਰ ਲੇਅਰ ਆ ਜਾਂਦੀ ਹੈ, ਹਰ ਟਰੱਕਿੰਗ ਕੰਪਨੀ ਨੂੰ ਡਿਫਰੈਂਟ ਪ੍ਰਾਈਸ ਆਫਰ ਹੁੰਦੇ ਨੇ।
ਅਸੀਂ ਉਹਨੂੰ ਵੀ ਸਪੋਰਟ ਕਰਨ ਲਈ ਉਹਨੂੰ ਸੌਫਟਵੇਅਰ ਨੂੰ ਬਣਾਇਆ ਤਾਂ ਕਿ ਵੀ ਉਹ ਆਪਣਾ ਡਾਟਾ ਇੰਟੀਗ੍ਰੇਟ ਕਰਕੇ ਉਹਨਾਂ ਦੇ ਸਪੈਸੀਫਿਕ ਹੀ ਐਡਵਾਈਸ ਦੇਵੇ ਰਾਦਰ ਦੈਨ ਕਿ ਜੈਨਰਿਕ ਪ੍ਰਾਈਸ ਦੇ ਹਿਸਾਬ ਨਾਲ ਉਹਨਾਂ ਨੂੰ ਕਹਿ ਦੇਵੇ ਠੀਕ ਹੈ ਇੱਥੇ ਸਸਤਾ। ਅੱਛਾ ਵੀ ਜਿਹੜੇ ਫਿਊਲ ਕਾਰਡ ਜਿੱਥੇ ਚੱਲਦੇ ਫਿਰ ਉਹੀ ਵਾਲੇ ਜਿਹੜੇ ਉਹ ਦਿਖਾਵੇ ਪੰਪ ਉਸ ਹਿਸਾਬ ਦੇ ਨਾਲ। ਹਾਂਜੀ, ਸੋ ਜਿਹੜੀ ਬਿਗੇਸਟ ਪ੍ਰੋਬਲਮ ਸੋਲਵ ਕਰਦਾ ਮੰਨ ਲਓ ਇੱਕ ਲੌਂਗ ਹੌਲ ਟ੍ਰਿਪ ਆ ਉਹਦੇ 'ਚ ਐਵਰੇਜ 30 ਤੋਂ 40 ਡਿਫਰੈਂਟ ਟਰੱਕ ਸਟਾਪ ਆ ਜਾਂਦੇ ਨੇ ਅਤੇ ਉਹ ਜੇ ਤੁਸੀਂ ਮੈਨੂਅਲੀ ਦਿਮਾਗ ਨਾਲ ਕੈਲਕੂਲੇਸ਼ਨ ਕਰਨੀ ਚਾਹੋਗੇ ਇੱਕ ਤਾਂ ਉਹ ਸਮਾਂ ਬਹੁਤ ਲੈਂਦਾ ਅਤੇ ਦੂਜਾ ਉਹ ਵੈਸੇ ਵੀ ਪੋਸੀਬਲ ਨਹੀਂ ਹੈ ਕੰਬੀਨੇਸ਼ਨ ਕਰਨ ਦੀ। ਉੱਥੇ ਹੀ ਇਹ ਸਾਰੀ ਪ੍ਰੋਸੈਸ ਨੂੰ ਆਪਾਂ ਐਡਵਾਂਸ ਕੰਪਿਊਟਿੰਗ ਯੂਜ਼ ਕਰਕੇ ਉਹਨੂੰ ਸੋਲਵ ਕਰਨਾ ਚਾਹੁੰਦੇ ਤਾਂ ਕਿ ਮਨਜੀਤ ਇਹ ਦੱਸੋ ਵੀ ਇਹ ਐਪ ਆ ਜਾਂ ਜਿਹੜੀ neuronomics.ai ਆ ਵੈਬਸਾਈਟ ਦੇ ਉੱਤੇ ਜੇ ਕਿਸੇ ਨੇ ਇਹਦਾ ਟਰਾਇਲ ਰਨ ਕਰਨਾ ਹੋਵੇ ਆਪਣੇ ਫਿਊਲ ਕਾਰਡ ਜਾਂ ਕੰਪਨੀ ਦੇ ਉੱਤੇ ਉਹ ਫਿਰ ਕਿੱਦਾਂ ਤੁਹਾਡੇ ਨਾਲ ਜਿਹੜਾ ਉਹ ਸੰਪਰਕ ਕਰ ਸਕਦਾ? ਸੋ ਸਾਡਾ ਫੋਨ ਨੰਬਰ ਹੈ ਜੀ 6509180024। ਤੁਸੀਂ ਸਾਨੂੰ ਉਹਦੇ 'ਤੇ ਕਾਲ ਕਰਕੇ ਅਪਾਇੰਟਮੈਂਟ ਬੁੱਕ ਕਰ ਸਕਦੇ ਹੋ। ਅਸੀਂ ਇਨ ਪਰਸਨ ਤੁਹਾਡੇ ਨਾਲ ਕਾਲ ਬੁੱਕ ਕਰਕੇ ਤੁਹਾਨੂੰ ਡੈਮੋ ਕਰ ਸਕਦੇ ਹਾਂ। ਸਾਡੀ ਵੈਬਸਾਈਟ ਹੈ ਜੀ neuronomics.ai। ਤੁਸੀਂ ਉੱਥੇ ਜਾ ਕੇ ਵੀ ਸਾਨੂੰ ਕੰਟੈਕਟ ਇਨਫੋਰਮੇਸ਼ਨ ਦੇ ਰਾਹੀਂ ਸਾਨੂੰ ਰੀਚ ਕਰ ਸਕਦੇ ਹੋ। ਜੀ ਧੰਨਵਾਦ, ਬੜੀ ਮਿਹਰਬਾਨੀ। ਥੈਂਕ ਯੂ ਮਨਜੀਤ ਜੀ, ਸ਼ੁਕਰੀਆ। ਥੈਂਕ ਯੂ ਜੀ, ਧੰਨਵਾਦ ਬਹੁਤ ਤੁਹਾਡਾ। ਸਤਿ ਸ਼੍ਰੀ ਅਕਾਲ ਜੀ। ਸੋ ਦੇਖੋ AI ਦੀ ਵਰਤੋਂ ਆਪਾਂ ਦੱਸ ਹੀ ਰਹੇ ਹਾਂ ਵੀ ਬਹੁਤ ਹੋ ਰਹੀ ਆ ਤੇ ਚੰਗੀ ਗੱਲ ਆ ਜਿਹਦੇ ਨਾਲ ਤੁਸੀਂ ਆਪਣਾ ਖਰਚਾ ਬਚਾ ਸਕੋ, ਕਰ ਸਕੋ। ਟ੍ਰਿਪ ਪਲੈਨਿੰਗ ਦੀ ਗੱਲ ਤਾਂ ਰਮਨ ਜੀ ਅੱਜ ਦੇ ਨਹੀਂ ਕਰਦੇ, ਆਪਾਂ ਕਰਦੇ ਆ ਰਹੇ ਹਾਂ ਵੀ ਉਹ ਚੀਜ਼ਾਂ ਹੋਣੀਆਂ ਤੇ ਚਲੋ ਹੁਣ AI ਦੇ ਨਾਲ ਥੋੜਾ ਕੰਮ ਤੁਹਾਡਾ ਹੋਰ ਸੌਖਾ ਹੋ ਸਕਦਾ। ਸੋ ਜ਼ਰੂਰ ਟਰਾਈ ਕਰਕੇ ਦੇਖੋ ਵੀ ਕੀ ਇਸ ਦੇ ਵਿੱਚ ਚੀਜ਼ ਹੈਗੀ ਆ। ਤੇ ਆਪਣੇ ਅਗਲੇ ਕਾਲਰਸ ਉਹਨਾਂ ਨਾਲ ਆਪਾਂ ਗੱਲ ਕਰਦੇ ਹਾਂ। ਰਮਨ ਜੀ ਜੁੜੇ ਨੇ। ਹਾਂਜੀ ਸਨੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਬਾਈ ਜੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਬਾਈ ਜੀ, ਮੈਂ ਨਾ ਜਿਹੜੀ ਚੋਰੀਆਂ ਦੀ ਗੱਲ ਚੱਲਦੀ ਸੀ, ਮੈਂ ਤਾਂ ਦੱਸਣਾ ਸੀਗਾ ਵੀ ਜਿੰਨਾ ਚਿਰ ਨਾ ਜਿਹੜੇ ਬੰਦੇ ਦਾ ਦਾਅ ਨਹੀਂ ਲੱਗਦਾ ਉਹ ਉਨਾ ਚਿਰ ਹੀ ਸ਼ਰੀਫ ਆ। ਜਿੱਦਣ ਜਿਹਦਾ ਦਾਅ ਲੱਗਦਾ ਹਰੇਕ ਹੀ ਰਾਤ ਲਾਉਣ ਨੂੰ ਬੈਠਾ। ਮੇਰੇ ਚਾਚੇ ਦਾ ਨਾ ਟ੍ਰੇਲਰ ਖੜਾ ਸੀਗਾ ਜਾੜ ਦੇ ਬਾਹਰ। ਮੈਂ ਜਦੋਂ ਟਰੱਕਿੰਗ ਛੱਡੀ ਆ ਮੈਂ ਆਪਦਾ ਵਾਲਾ ਟ੍ਰੇਲਰ ਉਹਦੇ ਚਾਚੇ ਨੂੰ ਵੇਚਤਾ, ਨਵਾਂ ਸੀ। ਉਹਦੇ ਕੋਲ ਬਹੁਤ ਪੁਰਾਣਾ ਟ੍ਰੇਲਰ ਸੀ, ਉਹਨੇ ਰੀਫਰ ਸੀਗਾ, ਉਹਨੇ ਜਾੜ ਦੇ ਬਾਹਰ ਖੜਾਤਾ ਵੀ ਚੱਲ ਹਨਾ ਵਿਕ ਜੂਗਾ 5-7 ਹਜ਼ਾਰ ਦਾ। ਉਹ ਕੋਈ ਚੱਕ ਕੇ ਲੈ ਗਿਆ ਤੇ ਜਦੋਂ ਚੱਕ ਕੇ ਲੈ ਗਿਆ ਤੇ ਮੇਰਾ ਉਦੋਂ ਬਾਅਦ ਇਹਨਾਂ ਨੇ ਇੰਡੀਆ ਨੂੰ ਜਾਣਾ ਸੀ। 3-4 ਦਿਨਾਂ ਬਾਅਦ ਉਹਦੇ 'ਚ ਕੋਈ ਲੋਡ ਲੱਦ ਕੇ ਖੜਾ ਗਿਆ ਵੀ ਉੱਥੇ ਛੱਡ ਗਿਆ। ਹਾਂਜੀ, ਉਹਦੇ ਵਿੱਚ ਸੀਗੀਆਂ ਕਿਸੇ ਨੇ ਵੈਫਲ ਹਾਊਸ ਜਿਹੜਾ ਆਪਣੇ ਰੈਸਟੋਰੈਂਟ ਆ ਉਹਦੀਆਂ ਟੀ-ਸ਼ਰਟਾਂ ਸੀਗੀਆਂ ਲੇਡੀਜ਼ ਦੀਆਂ। ਤੇ ਕਿਸੇ ਨੇ ਲੋਡ ਚੱਕਿਆ ਹੋਣਾ, ਉਹ ਮੁੜ ਕੇ ਵਿਕਿਆ ਨਹੀਂ ਹੋਣਾ ਕਿਉਂਕਿ ਉੱਥੇ ਵੈਫਲ ਹਾਊਸ ਆਬਵੀਅਸਲੀ ਉਹਨਾਂ ਦੇ ਬ੍ਰਾਂਡ ਦੀਆਂ ਟੀ-ਸ਼ਰਟਾਂ ਨੇ। ਉਹ ਕਿ ਹੁਣ ਕੀ ਕਰਨ ਲੱਗੇ, ਜਿਹੜੇ ਲੋਡ ਵਿਕਦੇ ਨਹੀਂ ਨਾ, ਕੋਈ ਟ੍ਰੇਲਰ ਚੋਰੀ ਕਰਕੇ ਉਹਦੇ ਵਿੱਚ ਉਹ ਲੋਡ ਲੱਦ ਕੇ ਉਹ ਟ੍ਰੇਲਰ ਵਾਪਸ ਖੜਾ ਜਾਂਦੇ ਨੇ। ਉਹਦਾ ਟ੍ਰੇਲਰ ਯਾਰਡ ਦੇ ਬਾਹਰੋਂ ਚੱਕ ਕੇ ਲੈ ਗਏ। 3-4 ਦਿਨਾਂ ਬਾਅਦ ਨਾਲੇ ਤਾਂ ਉਹਦੀਆਂ ਥੱਲਿਓਂ ਹਾਰਨੈਸ ਸਾਰੀਆਂ ਕੱਢ ਲਈਆਂ, ਟਾਇਰ ਲਾ ਲਏ, ਸਮਾਨ ਲਾ ਲਿਆ। ਨਾਲੇ ਉਹਦੇ ਵਿੱਚ ਉਹ ਜਿਹੜਾ ਲੋਡ ਵਿਕਿਆ ਨਹੀਂ ਹੋਣਾ ਉਹਦਾ ਵੈਫਲ ਹਾਊਸ ਆ ਉਹ ਲੱਦ ਕੇ ਬਾਹਰ ਖੜਾ ਗਏ ਟ੍ਰੇਲਰ ਦੇ। ਜਦੋਂ ਉਹਨੇ ਦੇਖਿਆ ਉਹ ਪਿੱਛੇ ਤੱਕ ਭਰਿਆ ਪਿਆ। ਉਹਨੇ ਪੁਲਿਸ ਨੂੰ ਕਾਲ ਕੀਤੀ, ਪੁਲਿਸ ਵੀ ਕੁਛ ਨਹੀਂ ਕਰਦੀ ਜੇ ਗੱਲਾਂ ਹੀ ਨੇ। ਪੁਲਿਸ ਨੂੰ ਕਾਲ ਕਰੋ, ਇਹ ਕਰੋ, ਉਹ ਕਹਿੰਦੇ ਅਸੀਂ ਕੁਛ ਨਹੀਂ ਕਰ ਸਕਦੇ, ਤੇਰਾ ਇਹਦਾ ਵੀ ਦੇਖ ਲਾ ਕੀ ਕਰਨਾ, ਡੰਪ ਕਰਾਉਂਦਾ। ਮੈਂ ਕਿੱਥੇ ਡੰਪ ਕਰਾਉਂਦਾ ਫਿਰ, ਮੇਰਾ ਤਾਂ ਕਿਸੇ ਨੇ ਟ੍ਰੇਲਰ ਚੋਰੀ ਕਰਿਆ। ਉਹ ਕਹਿੰਦਾ ਵੀ ਵੈਫਲ ਹਾਊਸ ਨੂੰ ਕਾਲ ਕਰ ਲਓ, ਉਹ ਲੈ ਲੈਣਾ ਆਪਦਾ, ਅਸੀਂ ਤਾਂ ਡਿਲੀਵਰ ਕਰਨੇ। ਉਹ ਕਹਿੰਦੇ ਵੀ ਨਹੀਂ, ਬਸ ਕਹਿੰਦੇ ਹੁਣ ਦੇਖ ਲਓ ਤੁਸੀਂ ਕੀ ਕਰਨਾ। ਪੁਲਿਸ ਵਾਲੇ ਇਹ ਕਹਿ ਕੇ ਚਲੇ ਗਏ। ਆਹ ਚੀਜ਼ ਆ ਜੀ। ਇਹਦਾ ਹੁਣ ਫਿਰ ਉੱਥੇ ਹੀ ਘਲਾ ਦੋ, ਜਿਹੜਾ ਲੋਡ ਲਦਾ ਕੇ ਜਿੱਥੇ ਘੱਟ ਆ ਟੀ-ਸ਼ਰਟਾਂ ਮਿਲਦੀਆਂ ਉੱਥੇ ਉਹਨਾਂ ਨੂੰ ਪਹੁੰਚਾ ਦੋ। ਅੱਜ ਕੱਲ ਉਹੀ ਆ, ਮਤਲਬ ਉਹਦਾ 5-7 ਹਜ਼ਾਰ ਦਾ ਵਿਕ ਗਿਆ, ਠੀਕ ਆ। ਉਹਨੇ ਕਹਿੰਦਾ ਪਾਰਕਿੰਗ ਦੇਣ ਨਾਲ ਉਹਨੇ ਮਾੜਾ ਜਿਹਾ ਬਾਹਰ ਖੁੰਝੇ ਤੇ ਲਾਤਾ, ਪੁੱਠਾ ਹੀ ਪੈ ਗਿਆ ਕੰਮ ਉਹਨੂੰ। ਪੁੱਠਾ ਹੀ ਪੈ ਗਿਆ। ਵਾਲਾ ਵੀ ਤੇ ਇਹੀ ਦੱਸਦਾ ਵੀ ਪਤਾ ਨਹੀਂ ਕੌਣ ਚੋਰੀ ਕਰਕੇ ਉਹਨਾਂ ਦੇ ਉੱਥੇ ਖੜਾ ਜਾਂਦੇ ਆ। ਦੇਖ ਲਓ ਹੁਣ ਉੱਥੇ ਹਨਾ ਵੀ ਇਹ ਤਾਂ ਹਾਲ ਆ ਲੋਕਾਂ ਦਾ। ਆਵਾਜ਼ ਉੱਤੇ ਆ ਪਿਆ ਫਿਰ ਤਾਂ ਨਹੀਂ ਕਹਿੰਦੇ। ਥੈਂਕ ਯੂ ਸਨੀ। ਓਕੇ ਜੀ। ਸੋ ਰਮਨ ਜੀ, ਇਹ ਸਾਰੀਆਂ ਕਾਲਾਂ ਤੋਂ ਇਹ ਲੱਗਦਾ ਵੀ ਇਹ ਬਹੁਤ ਵੱਡੀ ਪ੍ਰੋਬਲਮ ਆ, ਬਹੁਤ ਜ਼ਿਆਦਾ ਜੀ। ਇਸ ਵੇਲੇ ਜਿਹੜੀਆਂ ਸਿਚੁਏਸ਼ਨਸ ਆ ਰਹੀਆਂ ਹੈਗੀਆਂ ਜੀ, ਐਡੀਆਂ ਕੁ ਵੱਡੀਆਂ ਹੈਗੀਆਂ। ਥੈਫਟ ਵਾਲੇ ਪਾਸਿਓਂ ਐਡੀ ਵੱਡੀ ਸਿਚੁਏਸ਼ਨ ਕ੍ਰੀਏਟ ਹੋ ਰਹੀ ਆ। ਜਿਹੜਾ ਡਿਲਾਇਲਾ ਲਾਅ ਦੇ ਵਿੱਚ ਜਿਹੜੀ ਫੋਰਨ ਡਿਸਪੈਚ ਵਾਲੀ ਕਹਾਣੀ ਆ, ਉਹ ਬਹੁਤ ਡੀਪਲੀ ਜਿਹੜੀ ਆ ਉਹਦੇ 'ਤੇ ਗੱਲ ਹੋ ਰਹੀ ਆ। ਕਿਉਂਕਿ ਜਿਹੜੀਆਂ ਆਈਪੀ ਐਡਰੈਸ ਜਿਹੜੇ ਆ ਆਈਪੀ ਐਡਰੈਸ ਜਿਹੜੇ ਆ ਟਰੈਕ ਜਿੱਥੋਂ ਹੋ ਰਹੇ ਆ, ਪੇਮੈਂਟਸ ਟਰੈਕ ਹੋ ਰਹੀਆਂ ਆ। ਬਹੁਤ ਚੀਜ਼ਾਂ ਜਿਹੜੀਆਂ ਇਸ ਵੇਲੇ ਬਿਹਾਈਂਡ ਦਾ ਸੀਨ ਕੰਮ ਚੱਲ ਰਿਹਾ ਹੈਗਾ, ਜਿਹਦੇ ਕਰਕੇ ਇਹ ਚੀਜ਼ ਜਿਹੜੀ ਆ ਸਾਹਮਣੇ ਆਈ ਹੈਗੀ ਆ। ਕਿਉਂਕਿ ਜਿੰਨੀਆਂ ਵੀ
ਥੈਫਟ ਦੀਆਂ ਜਿਹੜੀਆਂ ਚੀਜ਼ਾਂ ਜਾਂ ਫਰਾਡ ਜਿਹੜੇ ਲੋਡਸ ਹੈਗੇ ਆ ਉਹਨਾਂ ਦੀਆਂ ਚੀਜ਼ਾਂ ਹੈਗੀਆਂ, ਉਹ ਕਿਤੇ ਨਾ ਕਿਤੇ ਤਾਰਾਂ ਜਿਹੜੀਆਂ ਆ ਉਹ ਆਊਟ ਆਫ ਕੰਟਰੀ ਜੁੜਦੀਆਂ ਹੈਗੀਆਂ, ਚਾਹੇ ਉਹ ਈਸਟਰਨ ਯੂਰਪ ਲਾ ਲਓ, ਚਾਹੇ ਉਹ ਜ਼ਿਆਦਾ ਕੰਮ ਸ਼ੁਰੂ ਉਦੋਂ ਹੀ ਹੋਇਆ ਜਦੋਂ ਬਾਹਰੋਂ ਡਿਸਪੈਚ ਹੋਣ ਲੱਗੀ ਹੈ। ਹਾਂਜੀ, ਕਿਉਂਕਿ ਇਹ ਜਿਹੜੀ ਚੀਜ਼ ਸੀ ਨਾ, ਅੱਗੇ ਦੇਖੋ, ਅੱਗੇ ਇਹੋ ਹੀ ਕੰਟਰੀ ਸੀਗਾ, ਇਸ ਕੰਟਰੀ ਦੇ ਵਿੱਚ ਕਦੀ ਇਸ ਚੀਜ਼ ਦੀ ਪ੍ਰੋਬਲਮ ਨਹੀਂ ਸੀ ਆਈ। ਕੋਈ ਲੋਡ ਚੱਕਦਾ ਸੀਗਾ, ਸਿਰਫ ਪਿਕਅਪ ਨੰਬਰ ਦੇਈਦਾ ਸੀਗਾ, ਆਪਣਾ ਨਾਂ ਲਿਖੀਦਾ ਸੀਗਾ, ਕੋਈ ਆਈਡੀ ਨਹੀਂ ਸੀ ਦੇਖਦਾ, ਕੁਛ ਨਹੀਂ ਸੀ ਕਰਦਾ, ਬੜੇ ਡੀਸੈਂਟਲੀ ਸਾਰੇ ਜਣੇ ਕੰਮ ਕਰਦੇ ਸੀ। ਕੋਈ ਕਦੀ ਚੋਰੀ ਵਾਲਾ ਕੰਮ ਕਦੀ ਸੁਣਿਆ ਨਹੀਂ ਸੀਗਾ, ਕਦੀ ਕਿਤੇ ਹੋਇਆ ਮਾੜੀ ਮੋਟੀ ਕਿਤੇ ਕੋਈ ਹਰਕਤ ਹੋ ਗਈ, ਚੋਰੀ ਦੀ ਹੋ ਗਈ, ਨਹੀਂ ਤਾਂ ਨਹੀਂ ਸੀ ਹੁੰਦੀ। ਪਰ ਹੁਣ ਜਿਹੜੀ ਆ ਹਾਲਾਤ ਜਿਹੜੇ ਆ ਹੁਣ ਇਹ ਹੋ ਗਏ ਆ ਵੀ ਤੁਹਾਨੂੰ ਇਹ ਨਹੀਂ ਪਤਾ ਲੱਗਦਾ। ਜਿੱਦਾਂ ਹੁਣ ਦੇਖੋ, ਲੋਡ ਚੋਰੀ ਕਰਦੇ ਆ, ਉਹ ਨਹੀਂ ਵਿਕਿਆ ਤਾਂ ਉਹ ਕਿਸੇ ਦੇ ਹੋਰ ਤੇ ਖੜਾ ਕਰ ਦਿੰਦੇ ਜਾ ਕੇ। ਮਤਲਬ ਐਡੀ ਕੁ ਮਤਲਬ ਕਿ ਸਿਚੁਏਸ਼ਨ ਖਰਾਬ ਹੋ ਚੁੱਕੀ ਆ, ਜਿਹਦੇ ਵਿੱਚ ਕਿ ਤੁਸੀਂ ਯਕੀਨ ਕਰੋ, ਜਿਹੜੀ ਇਸ ਵੇਲੇ ਸਿਚੁਏਸ਼ਨ ਚੱਲਦੀ ਪਈ ਹੈ ਨਾ, ਕਈ ਕੰਪਨੀਆਂ ਜਿਹੜੀਆਂ ਜੈਨੂਇਨ ਕੰਪਨੀਆਂ ਨਾ, ਉਹ ਵੀ ਜਿਹੜੇ ਫਰੇਟ ਗਾਰਡ, ਹਾਈਵੇ, ਇਹਦੇ ਵਿੱਚ ਇੰਨੀਆਂ ਕੁ ਸਟੱਕ ਹੋ ਚੁੱਕੀਆਂ ਕੰਪਨੀਆਂ। ਕਈ ਇੱਕ ਸਾਡੇ ਕੋਲ ਕੇਸ ਆਇਆ ਹੈਗਾ ਐਰੀਜ਼ੋਨਾ ਤੋਂ, ਉਹਨਾਂ ਦੇ ਕੋਲ 5 ਟਰੱਕ ਹੈਗੇ ਆ, ਉਹ ਇੰਗਲੈਂਡ ਤੋਂ ਲੀਗਲ ਵੀਜ਼ੇ ਤੇ ਮੂਵ ਹੋ ਕੇ ਆਏ ਆ, ਆਪਣਾ ਸਾਰਾ ਕਾਰੋਬਾਰ ਇੱਥੇ ਸੈੱਟ ਕੀਤਾ, ਲੀਗਲ ਮਨੀ ਲਾ ਕੇ ਇੱਥੇ ਕੰਪਨੀ ਖੋਲੀ ਆ, ਇੱਥੋਂ ਦੀਆਂ ਜੌਬਾਂ ਕ੍ਰੀਏਟ ਕੀਤੀਆਂ। ਜਿਹੜਾ ਇੱਥੇ ਵੀਜ਼ੇ ਤੇ ਆਣ ਕੇ ਇਨਵੈਸਟਰ ਵੀਜ਼ੇ ਤੇ ਆਉਂਦੇ ਆ, ਉੱਥੇ ਆਏ ਆ, ਉਹਨਾਂ ਨੂੰ ਕੰਪਨੀ ਨੇ ਬੈਨ ਕਰ ਦਿੱਤਾ ਹੈਗਾ, ਹਾਈਵੇ ਨੇ। ਹਾਂ, ਹੁਣ ਪਿਛਲੇ 4-5 ਦਿਨਾਂ ਤੋਂ ਕੀ ਨਾਮ ਮਿਲ ਗਿਆ ਉਹਨਾਂ ਦਾ ਕਿਸੇ ਨੂੰ? ਬੜੀਆਂ ਮਤਲਬ ਕਿ ਪੂਰਾ ਬਲੈਕਮੇਲ ਹੀ ਕਰ ਰਹੇ ਆ ਇਸ ਟਾਈਮ, ਮਲਟੀਪਲ ਸਿਚੁਏਸ਼ਨਸ ਬਣਾਤੀਆਂ ਉਹਨਾਂ ਦੇ ਲਈ। ਤੇ ਇਸ ਵੇਲੇ ਉਹਨਾਂ ਦੀ ਹਾਲਾਤ ਇਹ ਹੋ ਚੁੱਕਿਆ ਵੀ ਉਹ ਮਤਲਬ ਬਿਜ਼ਨਸ ਬੰਦ ਕਰਨ ਦੇ ਕਗਾਰ ਤੇ ਕੰਮ ਚਲਾ ਗਿਆ ਹੈਗਾ, ਠੀਕ ਹੈ ਨਾ। ਸੋ ਅਸੀਂ ਵੀ ਆਪਣੇ ਤੌਰ ਤੇ ਜਿਹੜੀ FMCSA DOT ਆ, ਉਹਦੇ ਤੱਕ ਇਹ ਪਹੁੰਚ ਕੀਤੀ ਹੈਗੀ ਆ ਕਿ ਇਹਦਾ ਦੇਖੋ, ਜਦੋਂ ਤੁਸੀਂ ਹੁਣ ਉਹਨਾਂ ਨਾਲ ਜਿਹੜੀ ਗੱਲ ਹੁੰਦੀ, ਉਹ ਕਹਿੰਦੇ ਜੀ ਪਬਲਿਕ ਇਨਫੋਰਮੇਸ਼ਨ ਆ, ਅਸੀਂ ਤਾਂ ਪਬਲਿਕ ਇਨਫੋਰਮੇਸ਼ਨ ਇਕੱਠੀ ਕਰਕੇ ਅਸੀਂ ਤਾਂ ਉੱਤੇ ਪਾਤੀ। ਮੈਂ ਕਿਹਾ ਪਬਲਿਕ, ਇਹਦਾ ਮਤਲਬ ਵੀ ਇੰਟਰਨੈਟ ਤੇ ਜਿੰਨੀ ਇਨਫੋਰਮੇਸ਼ਨ ਅਵੇਲੇਬਲ ਹੈ ਸਾਰੀ ਸੱਚੀ ਹੈ? ਮਤਲਬ ਕਿ ਤੁਸੀਂ ਇਹ ਕਹਿ ਰਹੇ ਵੀ ਅਸੀਂ ਪਬਲਿਕ ਇਨਫੋਰਮੇਸ਼ਨ ਇਕੱਠੀ ਕੀਤੀ ਤੇ ਇਕੱਠੀ ਕਰਕੇ ਅਸੀਂ ਕੰਪਾਈਲ ਕਰਕੇ ਅਸੀਂ ਉੱਤੇ ਉਹਨੂੰ ਪਾਤਾ ਤੇ ਉਹਨੂੰ ਲੋਕੀ ਦੇਖ ਕੇ ਤੁਹਾਨੂੰ ਕੰਮ ਨਹੀਂ ਦਿੰਦੇ। ਇਹਦਾ ਮਤਲਬ ਇਹ ਕਿ ਜੋ ਇੰਟਰਨੈਟ ਤੇ ਇਨਫੋਰਮੇਸ਼ਨ ਆ ਉਹ ਬਿਲਕੁਲ ਸੱਚੀ ਹੈ, ਠੀਕ ਹੈ ਨਾ। ਉਹਨੂੰ ਵੈਰੀਫਾਈ ਤੁਸੀਂ ਕੀਤਾ, ਜੇ ਕੋਈ ਉਹਨੂੰ ਕੰਟਰਾਡਿਕਟ ਕਰਦਾ ਆਣ ਕੇ, ਜੇ ਤੂੰ ਉਹਨੂੰ ਕੋਈ ਚੈਲੰਜ ਕਰਦਾ, ਤੁਸੀਂ ਉਹ ਤੋਂ ਬਾਅਦ ਕੀ ਕਰਦੇ? ਤੁਸੀਂ ਚੈਲੰਜ ਕਰਨ ਵਾਲੇ ਨੂੰ ਸਿੱਧਾ ਜਵਾਬ ਦੇ ਦਿੰਦੇ ਆ ਵੀ ਯੂ ਆਰ ਅੰਡਰ ਰਿਵਿਊ, ਕੁਝ ਨਹੀਂ ਕਰ ਸਕਦੇ, ਕੁਝ ਨਹੀਂ ਕਰ ਸਕਦੇ, ਹੈ ਨਾ। ਵਾਟ ਡਜ਼ ਦੈਟ ਮੀਨ, ਹੈ ਨਾ, ਵੀ ਤੁਸੀਂ ਕਿਸੇ ਦਾ ਲਾਈਵਲੀਹੁੱਡ ਖਤਮ ਕਰ ਰਹੇ ਆ, ਤੁਸੀਂ ਕਿਸੇ ਦਾ ਸਾਰਾ ਕੁਝ ਖਤਮ ਕਰ ਰਹੇ ਆ। ਦੈਟ ਇਜ਼ ਨਾਟ ਦਾ ਵੇ ਟੂ ਡੂ ਇਟ ਦ ਬਿਜ਼ਨਸ। ਰਮਨ ਜੀ, ਉਹ ਜਿੱਦਾਂ ਪਹਿਲੇ ਕਾਲਰ ਕਹਿ ਗਏ ਸੀ, ਜੇ ਵੀਡੀਓ ਦੇ ਉੱਤੇ ਆ ਤਾਂ ਫਿਰ ਬਈ ਇਦਾਂ ਦੇ ਉੱਤੇ ਵੀ ਕਲਾਸ ਐਕਸ਼ਨ ਲਾਸੂਟ ਕਿਉਂ ਨਹੀਂ ਕਰਦੇ? ਬਿਲਕੁਲ ਜੀ, ਬਿਹਾਈਂਡ ਦਾ ਸੀਨ ਕੰਮ ਚੱਲ ਰਿਹਾ ਹੈਗਾ। ਜਿੱਦਾਂ ਹੀ ਸਾਡੇ ਕੋਲ, ਮੈਂ ਆਪਣੇ ਨਿਰਮਲ ਹੁਣਾਂ ਦੇ ਨਾਲ ਕੰਮ ਕਰ ਰਹੇ ਹੈਗੇ ਆ, ਸੋ ਜਿੱਦਾਂ ਹੀ ਉਹ ਚੀਜ਼ ਸਾਹਮਣੇ ਆ ਜਾਊਗੀ, ਵੀ ਵਿਲ ਬ੍ਰਿੰਗ ਇਟ ਟੂ ਯੂ। ਠੀਕ ਹੈ ਜੀ, ਠੀਕ ਹੈ ਜੀ, ਓਕੇ। ਕੁਝ ਹੋਰ ਕਾਲਰ ਲੈਣੇ ਆ ਤੇ ਫਿਰ ਆਪਣਾ ਪ੍ਰੋਗਰਾਮ ਦਾ ਸਮਾਂ ਵੀ ਜਿਹੜਾ ਉਹ ਕੁਛ ਮਿੰਟ ਹੀ ਬਚਿਆ, ਫਿਰ ਆਪਾਂ ਸਮਾਪਤੀ ਦੇ ਵੱਲ ਨੂੰ। ਹਾਂਜੀ, ਸੁਖਬੀਰ ਜੀ। ਜੀ ਸਤਿ ਸ਼੍ਰੀ ਅਕਾਲ ਭਾਜੀ। ਸਤਿ ਸ਼੍ਰੀ ਅਕਾਲ ਜੀ। ਜੀ ਮੈਂ ਨਿਊ ਜਰਸੀ ਤੋਂ ਬੋਲਦਾ ਤੇ ਮੇਰਾ ਟਰੈਕਿੰਗ ਦੇ ਨਾਲ ਕੋਈ ਰਿਲੇਸ਼ਨ ਨਹੀਂ ਹੈਗਾ, ਪਰ ਫਿਰ ਮੈਂ ਇੱਕ ਕਾਲ ਕਰਨੀ ਸੀ ਜ਼ਰੂਰ। ਤੇ ਲਾਈਕ ਮੇਰੇ ਫਰੈਂਡ ਸਰਕਲ ਹੋਰ ਸਾਰੇ ਇਸ ਇੰਡਸਟਰੀ 'ਚ ਹੀ ਆ, ਪਰ ਆਪਣੀ ਕਮਿਊਨਿਟੀ ਇੱਕ ਇਹ ਵੀ ਆ, ਇੱਕ ਪ੍ਰੈਸ਼ਰ ਬਹੁਤ ਕਰਦੀ ਆ ਵੀ ਜੇ ਬੰਦਾ ਕੋਈ ਟਰੱਕ ਨਹੀਂ ਚਲਾਉਂਦਾ ਤਾਂ ਮਤਲਬ ਉਹ ਬੰਦਾ ਹੀ ਨਹੀਂ ਹੈਗਾ। ਇਹ ਪ੍ਰੈਸ਼ਰ ਜਾਣੀ ਕਿ ਉਹਨਾਂ ਨੇ ਮੇਰੇ 'ਤੇ ਵੀ ਫੋਰਸ ਕਰਨ ਦੀ ਟਰਾਈ ਕੀਤੀ, ਪਰ ਮੈਂ ਨਹੀਂ ਰੈਡੀ ਸੀ, ਮੈਂ ਨਹੀਂ ਲਾਇਸੈਂਸ ਲਿਆ। ਲਾਈਕ ਉਹ, ਪਰ ਆਪਣੀ ਕਮਿਊਨਿਟੀ ਇੱਕ ਇਹ ਵੀ ਆ ਵੀ ਦੂਜੇ ਨੂੰ ਪੁਸ਼ ਕਰਨਾ ਵੀ ਜੇ ਤੂੰ ਟਰੱਕ ਨਹੀਂ ਚਲਾਉਂਦਾ ਮਤਲਬ ਤੂੰ ਕੰਮੇ ਨਹੀਂ ਕਰਦਾ ਕੋਈ, ਇਹ ਵੀ ਹੈਗਾ ਵਾ, ਠੀਕ ਆ। ਚਲੋ ਇਹ ਵੀ ਹੁਣ ਆਪਾਂ ਨੂੰ ਚਾਹੀਦਾ ਵੀ ਇੱਕ ਦੂਜੇ ਨੂੰ ਏਦਾਂ ਪੁਸ਼ ਨਾ ਕਰਿਓ ਕਿ ਮੈਂਟਲ ਹੈਲਥ ਤੁਹਾਨੂੰ ਪਤਾ ਹੀ ਅੱਜ ਕੱਲ੍ਹ ਕੀ ਹਿਸਾਬ ਕਿਤਾਬ ਆ। ਦੂਜਾ ਹੁਣ ਭਾਈ ਜਿੰਨੇ ਆਪਣੇ ਨੌਨ ਡੋਮਿਸਾਈਲ ਹੋਏ ਆ ਮੁੰਡੇ ਮੰਦ, ਤੇ ਉਹ ਇੱਧਰ ਨਿਊ ਜਰਸੀ ਤੁਹਾਨੂੰ ਪਤਾ ਹੀ ਆ ਵੀ ਉਹ ਆਪਣੀ ਫੁੱਲ ਸਰਵਿਸ ਆ ਗੈਸ ਸਟੇਸ਼ਨ ਤੇ, ਹੈ ਨਾ ਜੀ। ਤੇ ਉੱਥੇ ਉਹਨਾਂ ਨੇ ਮਤਲਬ ਉਹ ਪਹਿਲਾਂ ਮੈਂ ਉੱਥੇ ਜੋਬ ਕਰਦਾ ਸੀ ਤੇ ਤਾਂ ਕਰਕੇ ਮੇਰੇ ਥੋੜ੍ਹੇ ਰਿਲੇਸ਼ਨ ਹੈਗੇ ਉੱਥੇ ਕਈ ਬੰਦਿਆਂ ਨਾਲ, ਤੇ ਉਹ ਮੁੰਡੇ ਉੱਥੇ ਆਏ ਹੁਣ ਆਪਣੇ ਕਾਫੀ ਮੁੰਡੇ ਕੈਲੀਫੋਰਨੀਆ ਤੋਂ, ਤੇ ਮੈਂ ਉਹਨਾਂ ਨੂੰ ਮਤਲਬ ਮਿਲਿਆ ਤੇ ਪੁੱਛਿਆ ਸਾਰਾ ਹਿਸਾਬ ਕਿਤਾਬ, ਪਰ ਉਹ ਫੇਰ ਵੀ ਉਹ ਕਹਿੰਦਾ ਜੀ ਨਹੀਂ ਮੈਂ ਤਾਂ ਟਰੱਕੇ ਚਲਾਉਣਾ, ਮੈਂ ਤਾਂ ਟਰੱਕੇ ਚਲਾਉਣਾ। ਮੈਂ ਕਿਹਾ ਦੇਖ ਵੀਰ ਵੀ ਥੋੜਾ ਆਪਣਾ ਨਾ ਮਾਹੌਲ ਖਰਾਬ ਆ, ਵੀ ਥੋੜਾ ਇਹਨਾਂ ਨੂੰ ਸਹੀ ਹੋ ਜਾਂਦੇ, 2 ਸਾਲ ਹੀ ਆ, ਵੀ ਵੇਟ ਕਰ ਲਾ ਪਹਿਲਾਂ, ਆਪਣਾ ਜੋ ਤੁਹਾਡਾ ਪਿੱਛੇ ਹਿਸਾਬ ਕਿਤਾਬ ਰਹਿੰਦਾ ਪੈਸਿਆਂ ਦਾ ਉਹ ਪੂਰਾ ਕਰ ਲੈ, ਇੱਥੇ ਕੰਮ ਕਰਕੇ ਵੀ ਹੋ ਜਾਊਗਾ ਸਾਰਾ ਕੁਝ ਸਹੀ। ਪਹਿਲਾਂ ਤੈਨੂੰ ਇੱਥੇ ਨਾਲ ਜੋਬ ਵਧੀਆ, ਤੈਨੂੰ ਆਵਰ ਵੀ ਵਧੀਆ ਵਾ, ਤੇ ਉੱਤੋਂ ਆਪਣੇ
ਮੈਂਬਰਸ਼ਿਪ ਵੀ ਥੋੜੀ ਇੱਥੇ ਬਣ ਜਾਂਦੀ ਆ, ਉਹ ਵੀ ਚਲੋ ਐਡ ਹੋ ਜਾਂਦੀ ਆ, ਸਾਰਾ ਕੁਝ ਐਡ ਹੁੰਦਾ ਨਾ। ਉਹ ਕਹਿੰਦਾ ਨਹੀਂ ਜੀ ਮੈਂ ਤਾਂ ਟਰੱਕੇ ਚਲਾਉਣਾ, ਮੈਂ ਨਹੀਂ ਇੱਥੇ ਰਹਿਣਾ। ਤੇ ਕਹਿੰਦੇ ਅਸੀਂ ਚਲਾਉਣ ਨਹੀਂ ਦੇਣਾ, ਤੇ ਫਿਰ ਹੁਣ ਕਿੱਦਾਂ ਚੱਲੂ? ਏਦਾਂ ਤਾਂ ਔਖਾ ਆ ਕੰਮ। ਉਹਨੂੰ ਕੰਮ ਇੱਥੇ ਕੀਤਾ, ਇੱਥੇ ਉਹਨੂੰ ਪੂਰਾ ਅਸੀਂ ਨਾ ਸਕੈਜੂਲ ਬਣਾ ਦਿੱਤਾ ਉਹਦਾ 7 ਦਿਨ ਦਾ। ਤੇ ਵੀ ਤੂੰ ਆਪਣਾ ਮੈਨੂੰ ਗਾਈਡ ਕੀਤਾ ਵੀਰ, ਮੈਂ ਵੀ ਦੇਖ, ਮੈਂ ਕਿਹਾ ਸਿਟੀਜ਼ਨ ਸੀ, ਹੌਲੀ ਹੌਲੀ ਚਲੋ ਅਸੀਂ ਵੀ ਟਰਾਈ ਕੀਤਾ, ਥੱਲੇ ਬੰਦਾ ਸ਼ੁਰੂ ਹੁੰਦਾ, ਤੂੰ ਆਪਣਾ ਹੌਲੀ ਹੌਲੀ ਸਟੈਂਡ ਹੋ ਜਾਊਗਾ। ਪਹਿਲਾਂ ਪੈਸੇ ਲਾ ਲਾ ਜਿਹੜੇ ਤੇਰੇ ਰਹਿੰਦੇ ਇੰਡੀਆ, ਆਪਣੀ ਸਟੇਬਲ ਹੋ ਜਾ, ਫਿਰ ਟਰੱਕ ਚਲਾ ਲਈ ਇੱਕ ਵਾਰੀ। ਨਹੀਂ ਜੀ ਕਹਿੰਦਾ ਮੈਂ ਤਾਂ ਟਰੱਕੇ ਚਲਾਉਣਾ। ਉਹਨੇ ਦੇਖ ਲਓ ਭਾਜੀ ਕੰਮ ਤੋਂ ਆਉਣਾ ਛੱਡਤਾ, ਨਾ ਉਹਨੇ ਕੋਈ ਉੱਥੇ 1 ਵੀਕ ਦਾ ਨੋਟਿਸ ਦਿੱਤਾ, ਨਾ 2 ਵੀਕ, ਕੁਛ ਨਹੀਂ ਉਹਨੇ ਦੱਸਿਆ, ਕਹਿੰਦਾ ਮੈਂ ਨਹੀਂ ਆਉਣਾ। ਉਹਦੇ ਨਾਲ ਮੁੰਡਾ ਫਰੈਂਡ ਆ, ਹਾਂ ਉਹਦੇ ਨਾਲ ਮੁੰਡਾ ਫਰੈਂਡ ਆ ਕੰਮ ਕਰਦਾ, ਉਹਨੇ ਕੀ ਕਰਨਾ, ਛੁੱਟੀ ਲੈ ਲੈਣੀ। ਤੇ ਉਹ ਕੰਪਨੀ ਹੈਗੀ ਟਰਕਿਸ਼ ਦੀ ਆ ਨਾ, ਕਮਿਊਨਿਟੀ ਦੂਜੀ ਆ। ਉਹਨੇ ਉਹਨੂੰ ਪੁੱਛਣਾ ਵੀ ਭਾਜੀ ਛੁੱਟੀ ਕੱਲ੍ਹ ਲੈਣੀ, ਉਹ ਕਹਿੰਦਾ ਜੀ ਮੈਂ ਅੱਜ ਸ਼ਰਾਬ ਪੀਣੀ ਆ, ਕੱਲ੍ਹ ਨੂੰ ਰੈਸਟ ਕਰਨੀ। ਕੰਮ ਤਾਂ ਦੇਖੋ ਭਾਜੀ ਪਹਿਲੇ ਹੀ ਕਿੱਦਾਂ ਸਾਨੂੰ ਪਤਾ ਹੀ ਆ, ਮਿਲਦੇ ਆਵਰ ਘਟਾਈ ਲੱਗੀ ਆ, ਜਿਹਨੂੰ 7 ਦਿਨ ਕੰਮ ਮਿਲ ਗਿਆ, ਹੋਰ ਉੱਥੇ ਕੀ ਚਾਹੀਦਾ। ਥੈਂਕ ਯੂ ਸੁਖਵੀਰ ਭਾਜੀ, ਥੈਂਕ ਯੂ ਕਾਲ ਦੇ। ਜਿਹੜੀ ਪ੍ਰੋਬਲਮ ਹੈ ਨਾ ਰਾਜਕਿਰਨ, ਪ੍ਰੋਬਲਮ ਇਹ ਆ ਕਿ ਅਸੀਂ ਜਿਹੜੀ ਚੱਲਦੀ ਟ੍ਰੇਨ ਦੇ ਵਿੱਚ ਨਾ, ਜਦੋਂ ਬੰਦਾ ਚੜ੍ਹਦਾ ਆ ਚੱਲਦੀ ਟ੍ਰੇਨ 'ਚ ਜਾਂ ਟ੍ਰੇਨ ਦੇ ਵਿੱਚ ਟਿਕਟ ਲੈਂਦਾ ਆ, ਪਹਿਲਾਂ 3rd ਕਲਾਸ ਹੁੰਦਾ, ਫਿਰ 2nd ਕਲਾਸ ਜੋਗਾ ਹੁੰਦਾ, ਫਿਰ 1st ਕਲਾਸ ਜੋਗਾ ਹੁੰਦਾ, ਫਿਰ AC 'ਚ ਆਉਂਦਾ, ਠੀਕ ਹੈ ਨਾ। ਹੁਣ ਕਈਆਂ ਨੂੰ ਜਿਹੜੀ AC ਵਾਲੀ ਸੀਟ ਹੈ ਉਹ ਪਹਿਲੇ ਮਿਲ ਗਈ, ਠੀਕ ਹੈ ਨਾ। ਸੋ ਉਹ ਜਿਹੜੀਆਂ ਪੁਰਾਣੀਆਂ ਤੰਗੀਆਂ ਤਕਲੀਫਾਂ ਤੁਸੀਂ ਦੇਖੀਆਂ, ਅਸੀਂ ਦੇਖੀਆਂ, ਜੋ ਆਪਾਂ ਰਿੜ ਖਿੜ ਕੇ ਅੱਜ ਇੱਥੋਂ ਤੱਕ 30-35 ਸਾਲਾਂ ਦੇ ਵਿੱਚ ਆਪਾਂ ਜਿੱਥੇ ਹੈਗੇ ਹਾਂ ਅੱਜ, ਜੋ ਆਪਾਂ ਕਰ ਰਹੇ ਹਾਂ, ਜਿੱਦਾਂ ਆਪਾਂ ਕਰ ਰਹੇ, ਉਹ ਚੀਜ਼ ਦਾ ਆਪਾਂ ਨੂੰ ਇੰਨੇ ਸਾਲ ਲੱਗ ਗਏ। ਔਰ ਕੋਈ ਵੀ ਜਿਹੜਾ ਬੰਦਾ ਪੁਰਾਣਾ ਆਪਣੇ ਨਾਲ ਦਾ ਆਇਆ ਹੈਗਾ ਜਾਂ ਆਪਣੇ ਟਾਈਮ ਦਾ ਆਇਆ ਹੈਗਾ, ਉਹ ਇਸ ਚੀਜ਼ ਦੀ ਗਵਾਹੀ ਦੇ ਸਕਦਾ ਕਿ ਇੱਥੇ ਸਾਰਾ ਕੁਛ ਹੀ ਸਕ੍ਰੈਚ ਤੋਂ ਚੱਲਦਾ ਆ। ਅਸੀਂ ਸਾਰਿਆਂ ਨੇ ਸਟੋਰਾਂ ਦੇ ਵਿੱਚ ਮੋਪ ਲਾਏ ਆ, ਅਸੀਂ ਸਾਰਿਆਂ ਨੇ ਟੋਇਲਟਾਂ ਸਾਫ਼ ਕੀਤੀਆਂ, ਅਸੀਂ ਸਾਰਿਆਂ ਨੇ ਸਾਰੇ ਕੰਮ ਕੀਤੇ ਆ, ਕੰਮ ਕਰ ਕਰਕੇ ਇੱਥੋਂ ਤੱਕ ਪਹੁੰਚੇ ਆ। ਇਹਦਾ ਮਤਲਬ ਇਹ ਨਹੀਂਗਾ ਕਿ ਜੇ ਆਉਂਦੇ ਆ, ਕਿਉਂਕਿ ਦੇਖੋ ਟਰੱਕ ਜਿਹੜਾ ਚਲਾਉਣਾ ਉਹ ਇੱਕ ਪ੍ਰੋਫੈਸ਼ਨਲ ਜਿਹੜਾ ਕਿੱਤਾ ਹੈਗਾ, ਉਹਨੂੰ ਇੱਕ ਅਨਪ੍ਰੋਫੈਸ਼ਨਲ ਕਿੱਤਾ ਬਣਾ ਦਿੱਤਾ। ਪਹਿਲੀ ਗੱਲ, ਉਹਦੇ ਲਈ ਜਿੰਨੀ ਟ੍ਰੇਨਿੰਗ ਚਾਹੀਦੀ ਸੀ ਕੋਈ ਟ੍ਰੇਨਿੰਗ ਨਹੀਂ ਲੈ ਕੇ ਰਾਜੀ ਹੈਗਾ, ਜਾਂ ਟ੍ਰੇਨਿੰਗ ਦੇ ਕੇ ਹੀ ਰਾਜੀ ਨਹੀਂ ਸੀ ਕੋਈ, ਜਾਂ ਕੋਈ ਗੱਲ ਕਰਕੇ ਹੀ ਰਾਜੀ ਨਹੀਂ ਸੀਗਾ। ਸੋ ਇਸ ਕਰਕੇ ਜਿਹੜਾ ਇਹ ਚੀਜ਼ ਹੈਗੀ ਆ, ਇਹ ਪ੍ਰੋਬਲਮੈਟਿਕ ਹੋ ਗਈ, ਕਿਉਂਕਿ ਪਹਿਲਾਂ ਹੀ ਬਹੁਤ ਜ਼ਿਆਦਾ ਮਿਲ ਗਿਆ, ਔਰ ਉਹ ਜ਼ਿਆਦਾ ਮਿਲਣ ਕਰਕੇ ਜਿਹੜਾ ਆ ਉਹ ਪ੍ਰੋਬਲਮ ਜਿਹੜੀ ਆ ਹੁਣ ਉਹ ਤਕਲੀਫ ਹੋ ਰਹੀ ਆ। ਸੋ ਇਸ ਵੇਲੇ ਇੰਗਲਿਸ਼ ਪ੍ਰੋਫੀਸ਼ੀਐਂਸੀ ਜਿਹੜੀ ਆ ਉਹਦਾ ਕ੍ਰੈਕਡਾਊਨ ਸਾਰੀ ਹੀ ਟਰੱਕਿੰਗ ਇੰਡਸਟਰੀ ਦੇ ਵਿੱਚ ਹੋ ਰਿਹਾ ਹੈਗਾ। ਰਾਜਕਿਰਨ, ਮਿਜ਼ੂਰੀ ਵੱਲੋਂ ਜਿਹੜਾ HB 2741 ਲਾਅ ਆ ਉਹ ਜਿਹੜਾ ਚੱਲ ਰਿਹਾ ਹੈਗਾ ਉਹਨਾਂ ਦਾ, ਤੇ ਉਹਦੇ ਵਿੱਚ ਉਹਨਾਂ ਨੇ $1000 ਫਾਈਨ ਤੇ ਆਊਟ ਆਫ ਸਰਵਿਸ ਡਰਾਈਵਰ ਦਾ ਲਿਖਿਆ ਹੈਗਾ। ਤੇ ਜੇ ਡਰਾਈਵਰ ਨਹੀਂ ਹਟਦਾ, ਉਹ ਚਲਾਉਂਦਾ, ਅਗਲੀ ਵਾਰੀ ਵੀ ਚਲਾਉਂਦਾ ਆ, ਤੇ ਫਿਰ ਉਹਨੂੰ $1000 ਹੋਰ ਫਾਈਨ ਤੇ 90 ਦਿਨ ਜੇਲ੍ਹ ਜਿਹੜੀ ਆ ਇਹ ਮਿਜ਼ੂਰੀ ਵਾਲਿਆਂ ਨੇ ਗੱਲ ਕਰ ਦਿੱਤੀ ਆ। ਜੇ ਕੰਪਨੀ ਜਿਹੜੀ ਆ ਉਹ ਨਾਨ ਇੰਗਲਿਸ਼ ਸਪੀਕਿੰਗ ਵਾਲੇ ਬੰਦੇ ਨੂੰ ਰੱਖਦੀ ਆ ਤੇ $3000 ਜੁਰਮਾਨਾ ਜਿਹੜਾ ਆ ਕੰਪਨੀ ਨੂੰ ਪੈਂਦਾ ਆ ਮਿਜ਼ੂਰੀ ਦੇ ਵਿੱਚ। ਆਇਓਵਾ ਦੇ ਵਿੱਚ SF 2426 ਜਿਹੜਾ ਲਾਅ ਹੈਗਾ ਆ ਉਹ ਚੱਲ ਰਿਹਾ ਹੈਗਾ ਆ। ਉਹ ਜਿਹਦੇ ਵਿੱਚ ਉਹਨਾਂ ਨੇ ਟੈਸਟ ਮੰਗਿਆ ਹੈਗਾ, ਜਿਹੜਾ ਕੰਪਿਊਟਰ ਤੇ ਦੇਣਾ ਪੈਣਾ ਹੈਗਾ ਇੰਗਲਿਸ਼ ਦਾ। ਉਸ ਤੋਂ ਬਾਅਦ ਉਹਨਾਂ ਨੇ ਦੱਸਿਆ ਹੈਗਾ ਜੀ $1000 ਦਾ ਫਾਈਨ ਉਹੀ ਸੇਮ ਉਹਨਾਂ ਨੇ ਡਰਾਈਵਰ ਨੂੰ ਕੀਤਾ ਪਹਿਲੀ ਵਾਰੀ ਤੇ ਆਊਟ ਆਫ ਸਰਵਿਸ। ਤੇ ਜਿਹੜੇ ਕੈਰੀਅਰਸ ਜਿਹੜੇ ਕੈਰੀਅਰਸ ਨਾਨ ਇੰਗਲਿਸ਼ ਸਪੀਕਿੰਗ ਬੰਦੇ ਨੂੰ ਹਾਇਰ ਕਰਨਗੇ, $10,000 ਦਾ ਜੁਰਮਾਨਾ ਜਿਹੜਾ ਆ ਇਹ ਆਇਓਵਾ ਨੇ ਹਰ ਇੱਕ ਪਾਸੇ ਮਤਲਬ ਸਖਤੀ ਆ ਵੀ। ਟੈਨਸੀ ਵੱਲੋਂ ਵੀ SB 1748 ਜਿਹੜਾ ਆ ਉਹ ਇਸ ਬੇਸ ਤੇ ਚੱਲ ਰਿਹਾ ਹੈਗਾ। ਸੋ ਇਹ ਸਾਰੀਆਂ ਸਟੇਟਸ ਜਿਹੜੀਆਂ ਹੈਗੀਆਂ ਇਹ ਉਸੇ ਤਰਜ਼ ਦੇ ਉੱਤੇ, ਜਿਹੜੀ ਤਰਜ਼ ਦੇ ਉੱਤੇ ਪਹਿਲਾਂ ਆਪਣੀ ਸੀਗੀ ਜਿਹੜੀਆਂ ਪਹਿਲੀਆਂ ਸਟੇਟ ਸੀਗੀਆਂ ਜਿਨ੍ਹਾਂ ਨੇ ਲਾਗੂ ਕੀਤਾ ਸੀਗਾ, ਤੇ ਹੁਣ ਜਿਹੜੀ ਆ ਐਲਬਾਮਾ, ਇੰਡੀਆਨਾ, ਸਾਊਥ ਡਕੋਟਾ, ਯੂਟਾ, ਵਾਇਓਮਿੰਗ ਆਰ ਫੋਲੋਇੰਗ ਦਾ ਲੀਡ ਆਫ ਦੀਜ਼ ਮਿਜ਼ੂਰੀ। ਐਂਡ ਜਿਹੜੀ ਮਿਜ਼ੂਰੀ ਹੈਗੀ ਆ, ਆਇਓਵਾ ਤੇ ਜਿਹੜੀ ਟੈਨਸੀ ਹੈਗੀ, ਇਹਨਾਂ ਦੀ ਲੀਡ ਤੇ ਚੱਲ ਰਹੀਆਂ ਹੈਗੀਆਂ। ਸੋ ਆਲਮੋਸਟ ਐਵਰੀ ਸਟੇਟ ਵੱਲੋਂ ਜਿਹੜੀ ਆ ਇਹ ਜਿਹੜੀ ਆ ਸਖਤੀ ਹੈ ਜਿਹੜੀ ਕਰਨੀ ਸ਼ੁਰੂ ਕਰ ਦਿੱਤੀ ਗਈ ਆ। ਸੋ ਪਲੀਜ਼ ਕੋਸ਼ਿਸ਼ ਕਰੋ। ਅਸੀਂ ਸਾਰਿਆਂ ਨੂੰ ਇਹ ਕਹਿੰਦੇ ਆ, ਜਿੱਦਾਂ ਹੁਣੇ ਪਿਛਲੇ ਕਾਲਰ ਕਹਿ ਗਏ ਭਾਜੀ ਹੁਣੀ, ਵੀ ਕੰਮ ਹੋਰ ਵੀ ਬਹੁਤ ਹੈਗੇ ਆ, ਕੰਮ ਹੋਰ ਕਰ ਲਓ, ਪਰ ਉਸ ਦਰਮਿਆਨ ਤੁਸੀਂ ਵਧੀਆ ਖਬਰ ਦੱਸੀ ਵੀ ਲੋਜ਼ ਵਾਲੇ $250 ਮਿਲੀਅਨ ਖਰਚਣ ਲੱਗੇ ਆ। ਕਹਿੰਦੇ ਫ੍ਰੀ ਚ ਅਸੀਂ ਤੁਹਾਨੂੰ ਸਿਖਾਉਣੇ ਆ ਟ੍ਰੇਡ,
ਪਲੰਬਰ, ਕਾਰਪੈਂਟਰ, ਇਲੈਕਟ੍ਰੀਸ਼ੀਅਨ $250 ਮਿਲੀਅਨ ਜਿਹੜਾ ਉਹ ਖਰਚਣ ਲੱਗੇ ਲੋਜ਼ ਵਾਲੇ। ਸੋ ਇਹ ਤਾਂ ਹੁਣ ਜੇ ਤੁਸੀਂ ਨਹੀਂ ਕਰਨਾ ਚਾਹੁੰਦੇ ਫਿਰ ਤਾਂ ਕੋਈ ਕੁਛ ਨਹੀਂ ਕਰ ਸਕਦਾ, ਪਰ ਹੈਲਪ ਇਜ਼ ਅਵੇਲੇਬਲ, ਮੌਕੇ ਅਵੇਲੇਬਲ ਆ, ਓਪਰਚੁਨਿਟੀਜ਼ ਹੈਗੀਆਂ ਆ। ਤੁਸੀਂ ਬਾਅਦ ਚ ਵੀ ਆ ਸਕਦੇ ਆ ਮੁੜ ਕੇ ਦੁਬਾਰਾ ਟਰੈਕਿੰਗ ਚ, ਕਿਹੜਾ ਕਿਸੇ ਨੇ ਰੋਕਦਾ ਆ ਵੀ ਜਦੋਂ ਸਾਰਿਆਂ ਦੇ ਲਈ ਬਰਾਬਰ ਹੀ ਆ। ਜੇ ਰੁਕੇ ਆ ਤਾਂ ਸਾਰਿਆਂ ਦੇ ਬਰਾਬਰ ਰੁਕੇ ਆ, ਜੇ ਚੱਲਣੇ ਆ ਤਾਂ ਸਾਰਿਆਂ ਲਈ ਬਰਾਬਰ ਚੱਲਣੇ। ਰਾਜਕਰਨ, ਇੱਕ ਜਿਹੜੀ ਡੇਂਜਰਸ ਸਿਚੁਏਸ਼ਨ ਇਸ ਵੇਲੇ ਬਣ ਰਹੀ ਆ, ਜਿਹਦੇ ਲਈ ਮੈਂ ਇੱਕ ਵਾਰਨਿੰਗ ਹੀ ਦੇ ਕੇ ਜਾਣੀ ਚਾਹੁੰਦਾ ਇਸ ਪ੍ਰੋਗਰਾਮ ਦੇ ਐਂਡ ਦੇ ਵਿੱਚ, ਕਿ ਪਤਾ ਲੱਗ ਰਿਹਾ ਹੈਗਾ ਕਿ ਆਪਣੇ ਬਹੁਤ ਜ਼ਿਆਦਾ ਡਰਾਈਵਰ ਜਿਹੜੇ ਆ ਜਿਨ੍ਹਾਂ ਦੇ ਲਾਇਸੈਂਸ ਕੈਂਸਲ ਹੋ ਚੁੱਕੇ ਆ, ਉਹ ਵਿਦਆਊਟ ਲਾਇਸੈਂਸ ਟਰੱਕ ਚਲਾ ਰਹੇ ਆ ਇਸ ਵੇਲੇ। ਸੋ ਇਹ ਕਾਫੀ ਡਰਾਈਵਰਸ ਕੋਲੋਂ ਇਹ ਖਬਰ ਸੁਣਨ ਨੂੰ ਮਿਲੀ ਆ ਕਿ ਜਿਨ੍ਹਾਂ ਦੇ ਲਾਇਸੈਂਸ ਕੈਂਸਲ ਹੋ ਚੁੱਕੇ ਆ ਉਹ ਇਸ ਵੇਲੇ ਕੈਂਸਲ ਲਾਇਸੈਂਸ ਦੇ ਉੱਤੇ ਟਰੱਕ ਚਲਾ ਰਹੇ ਹੈਗੇ ਆ। ਕੰਪਨੀਆਂ ਵੀ ਉਹਨਾਂ ਨੂੰ ਪੁਸ਼ ਕਰ ਰਹੀਆਂ ਹੈਗੀਆਂ ਕਿ ਤੁਸੀਂ ਕੋਈ ਨਹੀਂ ਚਲਾ ਲਓ, ਸਕੇਲ ਤੇ ਨਾ ਜਾਇਓ। ਸੋ ਇਹ ਬਹੁਤ ਡੇਂਜਰਸ ਵਰਤੀਰਾ ਹੈਗਾ। ਤੁਸੀਂ ਪਲੀਜ਼ ਜੇ ਇਦਾਂ ਦਾ ਕਿਸੇ ਕੰਮ 'ਚ ਹੈਗੇ ਆ ਤਾਂ ਇਹਨੂੰ ਬਖਸ਼ੋ, ਇਹਨੂੰ ਮਨਾ ਕਰੋ, ਕਿਉਂਕਿ ਜਿਹੜਾ ਕੰਮ ਤੁਸੀਂ ਇਸ ਵੇਲੇ, ਜੋ ਹਾਲਾਤ ਇਸ ਵੇਲੇ ਆਪਾਂ ਪੈਦਾ ਕਰ ਰਹੇ ਹਾਂ, ਉਸ ਹਾਲਾਤਾਂ ਦੇ ਹਿਸਾਬ ਨਾਲ ਜਿਹੜੇ ਵੀ ਇੱਥੇ ਰਹਿ ਜਾਣਗੇ, ਜਿਹੜੇ ਇੱਥੇ ਬਾਅਦ ਦੇ ਵਿੱਚ ਰਹਿ ਜਾਣਗੇ, ਉਹਨਾਂ ਦੀ ਜ਼ਿੰਦਗੀ ਜਿਹੜੀ ਆ ਉਹ ਬਹੁਤ ਔਖੀ ਕਰ ਜਾਓਗੇ। ਸੋ ਪਲੀਜ਼ ਵਰਜੋ ਇਸ ਚੀਜ਼ ਨੂੰ, ਨਾ ਕਰੋ ਇਹ ਕੰਮ ਜੀ। ਤੇ ਸਮਾਂ ਵੀ ਆਪਣੇ ਪ੍ਰੋਗਰਾਮ ਦਾ ਸਮਾਪਤ ਆ। ਜਾਣ ਤੋਂ ਪਹਿਲਾਂ ਹਰਜੋਤ ਜੀ ਤੇ ਜਿੰਨੇ ਵੀ ਸਾਡੇ ਕਾਲਰਸ ਆ, ਦਰਸ਼ਕ ਆ, ਉਹਨਾਂ ਸਾਰਿਆਂ ਨੂੰ ਚੇਤਾ ਕਰਾਉਂਦੇ ਜਾਈਏ, ਪ੍ਰੋਪਰਟੀ ਟੈਕਸ ਦੀ ਕੱਲ ਲਾਸਟ ਡੇਟ ਜੋ 10 ਤਰੀਕ ਨੂੰ, ਤੇ ਚੇਤਾ ਨਾ ਭੁਲਾਇਓ। ਇਹਦਾ ਕੋਈ ਐਕਸਟੈਂਸ਼ਨ ਨਹੀਂ ਜੋ ਮਿਲਦੀ, ਤੇ ਇਹਦਾ ਫਾਈਨ ਹੀ ਪੈਂਦਾ ਜੋ 10% ਫਾਈਨ ਆ। ਹਾਂਜੀ, ਹਨਾ ਵੀ ਉਹਦਾ ਡੈਲੀਕੁਐਂਟ ਨਾ ਹੋ ਜਿਓ। ਤੇ ਮੇਕ ਸ਼ੋਰ ਕਰੋ ਵੀ ਕੱਲ ਨੂੰ ਜਿਹੜਾ 10 ਅਪ੍ਰੈਲ ਤੱਕ ਪ੍ਰੋਪਰਟੀ ਟੈਕਸ ਜੇ ਆਨਲਾਈਨ ਪੇ ਕਰਨਾ ਹੈ ਤਾਂ ਕੱਲ ਤੱਕ ਕਰ ਸਕਦੇ ਹੋ, ਸ਼ਾਮ ਦੇ 5 ਵਜੇ ਤੋਂ ਪਹਿਲਾਂ। ਤੇ ਨਹੀਂ ਤਾਂ ਅਦਰਵਾਈਜ਼ ਜੇ ਚਿੱਠੀ ਘੱਲਣੀ ਆ, ਚੈੱਕ ਘੱਲਣਾ ਆ, ਤਾਂ ਮੇਕ ਸ਼ੋਰ ਕਰੋ ਵੀ 10 ਤਰੀਕ ਦਾ ਉੱਤੇ ਠੱਪਾ ਲੱਗਾ ਹੋਵੇ, ਜਿਹੜਾ USPS ਦੇ ਨਾਲ ਜਿਹੜਾ ਤੁਸੀਂ ਘੱਲਣਾ ਹੁੰਦਾ, ਮੇਲ ਕਰਨਾ ਹੁੰਦਾ। ਸੋ ਮੇਕ ਸ਼ੋਰ ਕਰਿਓ ਵੀ ਪ੍ਰੋਪਰਟੀ ਟੈਕਸ ਦੇਣਾ ਨਾ ਜਿਹੜਾ ਉਹ ਭੁੱਲਿਓ ਹੈਗਾ। ਤੇ ਰਮਨ ਜੀ ਹਰਜੋਤ ਜੀ, ਟੀਮ ਡਰਾਈਵਰ ਦੇ ਵਿੱਚ ਜਿਹੜੇ ਆ ਵਿਦਆਊਟ ਲਾਇਸੈਂਸ ਵਾਲੇ, ਉਹ ਟੀਮ ਡਰਾਈਵਰ ਦੇ ਐਜ਼ ਅ ਸੈਕੰਡ ਡਰਾਈਵਰ ਚਲਾ ਰਹੇ ਹੈਗੇ ਆ। ਸੋ ਪਲੀਜ਼ ਮਤਲਬ ਹਟ ਜਾਓ, ਜਿਹਦੇ ਕੋਲ ਹੈਗਾ ਉਹ ਵੀ ਜਾਂਦਾ ਲੱਗੂਗਾ ਨਾਲ ਜੀ। ਬਹੁਤ ਸ਼ੁਕਰੀਆ, ਬੜੀ ਮਿਹਰਬਾਨੀ, ਸਭ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ।